ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ ਟੀਵੀ ਰਿਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। चीरा साहब जी आनू प्रोग्राम सचो सच विच बहुत मेहरबानी। चीरा साहब अज 19 दिसंबर 2024 6 पो नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਗਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜਿਹੜੀ ਲਾਈਵ ਸਟ੍ਰੀਮ ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਗੁਰਦੁਆਰਾ ਸਿੰਘ ਸਭਾ ਦੇ ਸੈਕਟਰੀ ਸਰਦਾਰ ਤੇਜਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਤੇਜਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਰੂਸ ਦੇ ਐਮਬੈਸਡਰ ਮਿਸਟਰ ਵਲਾਦੀਮੀਰ ਵੱਲੋਂ ਇੱਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਰੂਸੀ ਡਿਪਲੋਮੈਟਾਂ ਨੂੰ ਟਰੈਕ ਕਰਨ ਦੀ ਧਮਕੀ ਦਾ ਮਤਲਬ ਹੈ ਰੂਸੀ ਡਿਪਲੋਮੈਟਾਂ ਤੇ ਦਹਿਸ਼ਤ ਹਮਲਾ ਕਰਨਾ। ਸੋ ਯਾਦ ਰਹੇ ਸਿਕਸ ਫॉर ਜਸਟਿਸ ਵੱਲੋਂ ਕੈਨੇਡਾ ਵਿੱਚ ਰੂਸ ਦੀ ਅੰਬੈਸੀ ਦੇ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਵਿੱਚ ਇਨਵੋਲਵ ਹੋਣ ਦਾ ਜਿਹੜਾ ਦੋਸ਼ ਲਾਇਆ ਗਿਆ ਸੀ ਔਰ ਰੂਸੀ ਐਮਬੈਸਡਰ ਦਾ ਕਹਿਣਾ ਹੈ ਕਿ ਉਹ ਸਿਕਸ ਫॉर ਜਸਟਿਸ ਦੀ ਇਸ ਧਮਕੀ ਦੇ ਮੁੱਦੇ ਨੂੰ ਗਲੋਬਲ ਅਫੇਅਰਸ ਆਫ ਕੈਨੇਡਾ ਅਤੇ ਆਰਸੀਐਮਪੀ ਕੋਲ ਉਠਾਣਗੇ। ਸੋ ਇਉਂ ਜਾਪਦਾ ਹੈ ਕਿ ਤੀਰ ਜਿਹੜਾ ਠੀਕ ਨਿਸ਼ਾਨੇ ਤੇ ਲੱਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਪਾਲ ਸਿੰਘ ਜਿਹੜੇ ਸੈਕਟਰੀ ਨੇ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵਰਜੀਨੀਆ ਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅਸਲ ਦੇ ਵਿੱਚ ਇਹ ਸਾਰੇ ਟੀਵੀ 84 ਦੇ ਫੰਡ ਰੇਜ਼ਰ ਨੂੰ ਇਨੀਸ਼ੀਏਟ ਕਰਨ 'ਚ ਤੇਜਪਾਲ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਰਾਦਰ ਇਹੀ ਇਨੀਸ਼ੀਏਟਰ ਨੇ ਨੌਜਵਾਨ ਨੇ ਕਾਮਯਾਬ ਰੀਅਲਟਰ ਨੇ ਔਰ ਗੁਰਸਿੱਖੀ ਦੇ ਪਿਆਰ ਵਿੱਚ ਰੰਗੇ ਹੋਏ ਨੇ। ਨਾਈਸ। ਔਰ ਜਿਵੇਂ ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਵੀ ਬਿਆਨਿਆ ਕਿ ਕਿਵੇਂ ਜਿਉਂ ਹੀ ਉਹਨਾਂ ਨੂੰ ਅਸਲ ਦੇ ਵਿੱਚ ਅੱਜ ਦੀ ਸਮੱਸਿਆ ਔਰ ਸਿੱਖ ਇਤਿਹਾਸ ਦੀ ਸਮਝ ਆਣੀ ਸ਼ੁਰੂ ਹੋਈ ਉਹਨਾਂ ਨੇ ਪ੍ਰਬੰਧਕ ਦੇ ਤੌਰ ਦੇ ਉੱਤੇ ਵੀ ਉਹ ਦੱਸ ਰਹੇ ਸੀ ਕਿ ਸਾਰਾ ਵਰ੍ਹਾ ਜਿਹੜਾ 2024 ਦਾ ਗੁਜ਼ਰਿਆ ਆਲਮੋਸਟ ਕੋਈ ਵੀਕਐਂਡ ਐਸਾ ਨਹੀਂ ਸੀ ਜਿੱਥੇ ਜਿਸ 'ਚ ਕਿਸੇ ਸ਼ਹੀਦ ਦਾ ਜ਼ਿਕਰ ਨਾ ਹੋਏ ਜਾਂ ਇਵੇਂ ਹੀ ਸੀ ਜਿਵੇਂ ਸਮੁੱਚਾ ਵਰ੍ਹਾ ਹੀ ਜਿਹੜਾ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੋ ਸਾਡੇ ਇਤਿਹਾਸ ਦੇ ਔਰ ਖ਼ਾਸ ਤੌਰ 'ਤੇ ਕਰੰਟ ਸਟਰਗਲ ਦੇ ਜਿਹੜੇ ਨੇ ਉਹ ਯੋਧੇ ਨੇ ਸ਼ਹੀਦ ਨੇ। ਜੀ ਫਿਰ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਇਹ ਕਿਉਂਕਿ ਟੀਵੀ 84 ਦੇ ਉਹ ਰੈਗੂਲਰ ਵਿਊਅਰ ਵੀ ਨੇ ਐਡਮਾਇਰਰ ਨੇ ਔਰ ਸੰਗਤ ਦੇ ਵਿੱਚ ਵੀ ਰਿਪੀਟਡਲੀ ਉਹਨਾਂ ਨੇ ਅਨਾਉਂਸ ਵੀ ਕੀਤਾ ਕਿ ਜੇ ਕੋਈ ਪੰਥਕ ਨੈਰੇਟਿਵ ਸਿਰਜ ਰਿਹਾ ਹੈ ਇਸ ਵੇਲੇ ਹਕੂਮਤੀ ਭਾਰਤੀ ਹਕੂਮਤ ਦੇ ਪ੍ਰੋਪੇਗੈਂਡੇ ਦੇ ਖਿਲਾਫ ਪਿਛਲੇ 12 ਸਾਲਾਂ ਤੋਂ ਇੱਕ ਸੋਲਿਡ ਆਵਾਜ਼ ਖਾਲਿਸਤਾਨ ਦੀ ਕੌਮੀ ਆਜ਼ਾਦੀ ਦੀ ਹੈ ਤਾਂ ਉਹ ਟੀਵੀ 84 ਹੈ। ਸੋ ਇਸ ਦੇ ਲਈ ਅਸੀਂ ਜਿੱਥੇ ਉਹਨਾਂ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਕਿਉਂਕਿ ਇਕੱਲਾ ਕਮੇਟੀ ਦੇ ਵਿੱਚ ਜੇ ਇੱਕ ਇਨੀਸ਼ੀਏਟ ਹੋਏ ਵੀ ਬਾਕੀ ਹਮਾਇਤੀ ਨਾ ਹੋਣ ਤਾਂ ਗੱਲ ਅੱਗੇ ਤੁਰਦੀ ਨਹੀਂ ਹੈ।
ਔਰ ਇਸੇ ਤਰ੍ਹਾਂ ਗੁਰਜੋਤ ਸਿੰਘ, ਉਹਨਾਂ ਦੀ ਸਿੰਘਣੀ ਗੁਰਵਿੰਦਰ ਕੌਰ ਜਿਹੜੇ ਪ੍ਰੈਜ਼ੀਡੈਂਟ ਨੇ ਵੀਰ, ਔਰ ਦਵਿੰਦਰ ਸਿੰਘ ਦਿਓ, ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਇਹ ਤਾਂ ਸਾਡੇ ਘਰ ਦੇ ਮੈਂਬਰ ਨੇ, ਸਾਡੀ ਸਪੋਰਟਿਵ ਟੀਮ ਹੈ। ਪਰ ਗੁਰਦੁਆਰਾ ਕਮੇਟੀ ਨੇ ਸਮੁੱਚੇ ਤੌਰ ਦੇ ਉੱਤੇ ਸਹਿਯੋਗ ਕੀਤਾ ਹੈ। ਔਰ ਇਹ ਜਿਵੇਂ ਅਸੀਂ ਰਿਪੀਟਡਲੀ ਕਹਿ ਰਹੇ ਹਾਂ, ਦਸੰਬਰ ਦੇ ਜਦੋਂ ਇਹ ਸਾਰੇ ਦਿਨ ਗੁਜ਼ਰ ਰਹੇ ਨੇ, ਸਾਲ ਦਾ ਲੇਖਾ ਜੋਖਾ ਵੀ ਹੈ, ਫਾਈਨੈਂਸ਼ੀਅਲ ਕਰੰਚ ਤਾਂ ਨਾਲ ਹੀ ਰਿਹਾ ਹੈ, ਪਰ ਜਦੋਂ ਇਹ ਵਰਸਟ ਹੁੰਦਾ ਉਦੋਂ ਹੀ ਅਸੀਂ ਫਾਈਨਲ SOS, ਵੈਸੇ ਤਾਂ ਸੱਚੋ ਸੱਚ ਨੂੰ ਵੀ SOS ਹੀ ਲਿਖਿਆ ਜਾਂਦਾ ਹੈ, ਤੇ ਇੱਕ SOS ਹੁੰਦਾ ਸੀ, ਸੇਵ ਆਵਰ ਸੋਲਸ। ਤੁਸੀਂ ਫਾਈਨਲ ਕਾਲ ਦੇ ਰਹੇ ਹੋ ਕਿ ਭਾਈ ਜਾ ਰਹੇ, ਸੇਵ ਆਵਰ ਸੋਲ, ਸੇਵ ਆਵਰ ਸੋਲਸ। ਸੋ ਹੁਣ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਇਹ ਜਿਹੜਾ ਵੀਰ ਭੈਣ ਕੁਛ ਵੀ ਕੰਟਰੀਬਿਊਟ ਕਰ ਸਕਦਾ ਹੈ। ਆਉਣ ਵਾਲੇ ਸਾਲ 'ਚ ਅਸੀਂ ਦੇਖਾਂਗੇ ਕਿ ਕੋਈ ਥੋੜ੍ਹੀ ਬਹੁਤ ਮੰਥਲੀ ਦੇ ਨਾਲ ਜਿਹੜੀ ਇੱਕ ਮੈਂਬਰਸ਼ਿਪ ਡਰਾਈਵ ਕੀਤੀ ਜਾਏ, ਤਾਂ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣ ਰੈਗੂਲਰ ਕੰਟਰੀਬਿਊਟਰ ਹੋਣ, ਜਿੰਨਾ ਉਹ ਅਫੋਰਡ ਕਰ ਸਕਦੇ ਨੇ। ਪਰ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਤੁਹਾਡਾ ਫਰਜ਼ ਬਣਦਾ ਹੈ ਸਭ ਦਾ, ਜਿਹੜੇ ਤੁਸੀਂ ਸਮਝਦੇ ਹੋ ਕਿ ਕੋਈ ਯੂਜ਼ਫੁਲ ਕੰਮ ਹੋ ਰਿਹਾ, ਤੁਸੀਂ ਦੇਖਦੇ ਹੋ, ਐਡਮਾਇਰ ਕਰਦੇ ਹੋ, ਲਿਖਦੇ ਹੋ, ਬਹੁਤ ਸ਼ੁਕਰੀਆ। ਪਰ ਅਲਟੀਮੇਟਲੀ ਇਹ ਜਿਹੜਾ ਫਾਈਨੈਂਸ਼ੀਅਲ ਪਾਰਟ ਹੈ, ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ ਕਿਸੇ ਵੀ ਇਸ ਲੈਵਲ ਦੇ ਅਦਾਰੇ ਨੂੰ ਚੱਲਦਾ ਰੱਖਣ ਦੇ ਲਈ। ਹਿਊਜ ਬਜਟ ਦੇ ਨਾਲ ਅਸੀਂ ਲਗਭਗ $35,000 ਮਹੀਨੇ ਦਾ, ਇਹ ਵੀ ਇਹਦੇ 'ਚ ਸਾਡੇ ਵਲੰਟੀਅਰ ਵੀ ਨੇ ਜਿਹੜੇ ਵਿਚਾਰੇ ਸਾਨੂੰ ਰਿਸੋਰਸ ਪ੍ਰੋਵਾਈਡ ਕਰਦੇ ਨੇ ਆਲੇ ਦੁਆਲੇ ਰਿਸਰਚ ਕਰਕੇ। ਲੇਕਿਨ ਜਦੋਂ ਤੁਸੀਂ ਇੱਕ ਪੂਰਾ TV ਚੈਨਲ ਜਿਸ ਦੇ ਵਿੱਚ ਲਾਈਵ ਟੈਲੀਕਾਸਟ ਨੇ, ਖਬਰਾਂ ਦੇ ਬੁਲੇਟਿਨ ਨੇ, ਤੁਸੀਂ ਹੋਰ ਜਿਹੜਾ ਐਕਸਪਰਟਸ ਨੂੰ ਲੈਂਦੇ ਹੋ, ਔਰ ਤੁਹਾਡੇ ਸਾਰੀਆਂ ਜਿਹੜੀਆਂ ਟੈਕਨੀਕਲ ਸਰਵਿਸਿਜ਼ ਨੇ, ਅਦਰਵਾਈਜ਼ ਹੈ। ਸੋ ਇਹ ਵੀ ਜੇ ਤੂੰ ਜਿਹੜਾ ਵੀ ਕੋਈ ਚੈਨਲ ਚਲਾਉਂਦਾ ਹੈ 24 ਆਵਰ, ਉਹਨੂੰ ਪੁੱਛ ਲਓ, ਇਹ ਆਲਮੋਸਟ $60,000 ਮਹੀਨੇ ਦਾ ਹੁੰਦਾ ਸਾਡਾ, ਕਿਉਂਕਿ ਵਲੰਟੀਅਰ ਕੰਮ ਵੀ ਹੈ, ਅਸੀਂ ਵੀ ਐਜ਼ ਏ ਵਲੰਟੀਅਰ ਹੀ ਕਰਦੇ ਹਾਂ। ਸੋ ਉਸ ਦਾ ਹੈ ਕਿ ਵੀ ਅਸੀਂ ਇਸ ਨੂੰ ਇੰਨੇ ਕੁ ਤੋਂ ਘੱਟ ਕੁਛ ਵੀ ਜਿਹੜਾ ਉਹ ਰਨ ਨਹੀਂ ਹੋ ਸਕਦਾ। ਸੋ ਅਸੀਂ ਇਹਨੂੰ ਫਰਦਰ ਨੈਕਸਟ ਲੈਵਲ ਤੇ ਲਿਜਾਣਾ ਚਾਹੁੰਦੇ ਹਾਂ, ਜਿੱਥੇ ਅੱਗੋਂ ਅਸੀਂ ਹੋਰ ਪਾਸੇ ਵੀ ਜਿਹੜਾ ਇਸ ਨੂੰ ਜਿਹੜਾ ਸਪਰੈਡ ਆਊਟ ਕਰੀਏ। ਪਰ ਜੇ ਅਸੀਂ ਐਗਜ਼ਿਸਟਿੰਗ ਲੈਵਲ ਦੇ ਉੱਤੇ ਇਹਨੂੰ ਮੇਨਟੇਨ ਨਹੀਂ ਕਰ ਪਾ ਰਹੇ ਤਾਂ ਫਿਰ ਕੋਈ ਵੀ ਲੰਬੀ ਛਾਲ ਮਾਰਨੀ ਜਿਹੜੀ ਹੈ ਉਹ ਆਤਮਘਾਤੀ ਹੁੰਦੀ ਹੈ। ਸੋ ਅਸੀਂ ਅਗੇਨ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਵੱਧ ਤੋਂ ਵੱਧ ਮਦਦ ਕਰੋ। ਅਸੀਂ ਕੱਲ ਵੀ ਅਨਾਉਂਸ ਕੀਤਾ ਸੀ ਕਿ ਸੈਟਰਡੇ ਸੰਡੇ ਪਰਸੋਂ ਕੱਲ ਤਾਂ ਅਸੀਂ ਟਰੈਵਲ ਕਰਨਾ ਹੈ। ਸੈਟਰਡੇ ਦਾ ਪ੍ਰੋਗਰਾਮ ਇੰਡੀਆਨਾ ਸਟੇਟ ਦੀ ਕੈਪੀਟਲ ਹੈ ਸਾਊਥ ਬੈਂਡ, ਉਹਦੇ ਨਾਲ ਛੋਟਾ ਜਿਹਾ ਸੁਬਰਬ ਟਾਊਨ ਹੈ ਗ੍ਰੈਂਜਰ, ਉੱਥੇ ਗੁਰਦੁਆਰਾ ਖਾਲਸਾ ਦੀਵਾਨ ਦੇ ਵਿੱਚ ਸੈਟਰਡੇ ਦੁਪਹਿਰੇ 12 ਤੋਂ 2 ਤੱਕ ਦੀਵਾਨ ਹੋਏਗਾ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰੋਂ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਹੈ। ਔਰ ਇਸ ਦਾ ਐਡਰੈਸ 11870 ਐਡਮਜ਼ ਰੋਡ, ਗ੍ਰੈਂਜਰ, ਇੰਡੀਆਨਾ ਹੈ। ਔਰ ਭਾਈ ਭੋਲਾ ਸਿੰਘ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਨੇ, ਉਹਨਾਂ ਵੱਲੋਂ ਇਹ ਸਭ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜਿਹੜੇ ਵੀ ਨੇੜੇ ਤੇੜੇ ਨੇ, ਭਾਵੇਂ 2-2.5 ਘੰਟੇ ਦੀ ਡਰਾਈਵ ਵੀ ਹੋਏ, ਉਹ ਪਹੁੰਚਣ। ਔਰ ਇਸ ਸੰਬੰਧੀ ਕੋਈ ਵੀ ਜਾਣਕਾਰੀ ਭਾਈ ਭੋਲਾ ਸਿੰਘ ਹੋਰਾਂ ਤੋਂ ਲਈ ਜਾ ਸਕਦੀ ਹੈ। ਉਹਨਾਂ ਦਾ ਨੰਬਰ ਹੈ 2695063085। ਇਸੇ ਤਰ੍ਹਾਂ ਜਿਹੜਾ ਸੰਡੇ ਦਾ ਪ੍ਰੋਗਰਾਮ ਹੈ, ਜਿਸ ਨੂੰ ਬੜੇ ਵੱਡੇ ਪੈਮਾਨੇ ਤੇ ਸਾਡੇ ਵੀਰ ਭਾਈ ਹਰਜਿੰਦਰ ਸਿੰਘ ਔਰ ਉਹਨਾਂ ਦੀ ਟੀਮ ਨੇ ਵਿੰਡਜ਼ਰ ਕੈਨੇਡਾ ਦੇ ਵਿੱਚ ਆਰਗੇਨਾਈਜ਼ ਕੀਤਾ ਹੈ। ਪੂਰਾ ਵਰਾ ਉਹਨਾਂ ਨੇ ਜਿਹੜੇ ਨੇ 39 ਸਮਾਗਮ ਆਲਰੇਡੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤੇ ਨੇ। ਇਹ 40ਵਾਂ ਸਮਾਗਮ ਹੈ। ਇਸ ਨੂੰ ਉਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ, ਜਿੱਥੇ ਐਤਵਾਰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ 10 ਵਜੇ ਤੋਂ 1 ਵਜੇ ਤੱਕ ਮਹਾਨ ਸ਼ਹੀਦੀ ਸਮਾਗਮ ਹੋਏਗਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ। ਉੱਥੇ ਫਿਰ 1:30 ਵਜੇ ਤੋਂ 6 ਵਜੇ ਤੱਕ ਜਿਹੜੀ ਹੈ ਸ਼ਹੀਦੀ ਕਾਨਫਰੰਸ, ਜਿਹੜੀ ਕਿ ਸਮੂਹ ਸਿੱਖ ਸ਼ਹੀਦਾਂ ਨੂੰ ਜਿਹੜੇ ਬੀਤੇ ਦੇ ਨੇ ਔਰ ਸਾਡੇ ਸਿੱਖ ਸੰਘਰਸ਼ ਨੂੰ ਸਮਰਪਿਤ ਹੋਏਗਾ। ਇਸ ਤੋਂ ਇਲਾਵਾ ਵੀ ਉਹਨਾਂ ਨੇ ਜਿਹੜੇ ਪ੍ਰੋਗਰਾਮ ਉਲੀਕੇ ਨੇ, ਉਸ ਦੇ ਵਿੱਚ ਬਲੱਡ ਡੋਨੇਸ਼ਨ ਮੁਹਿੰਮ ਵੀ ਉੱਥੇ ਮੌਕੇ ਤੇ ਹੈ, ਫੂਡ ਡਰਾਈਵ ਵੀ ਹੈ। ਔਰ ਇਸ ਦੇ ਵਿੱਚ ਜਿਹੜੇ ਪਾਰਟਿਸਪੈਂਟ ਨੇ 4 ਮੁੱਖ ਸਪੀਕਰ ਕਾਨਫਰੰਸ ਦੇ ਨੇ, ਜਿਨ੍ਹਾਂ ਦੇ ਵਿੱਚ ਬਲਪ੍ਰੀਤ ਸਿੰਘ,
ਜਿਹੜੇ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਨੇ, ਮਨਿੰਦਰ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਪ੍ਰਮੁੱਖ ਆਗੂ ਨੇ, ਪ੍ਰਭਜੋਤ ਸਿੰਘ ਜਿਹੜੇ ਪੰਥ ਪੰਜਾਬ ਪ੍ਰੋਜੈਕਟ ਨੂੰ ਲੀਡ ਕਰ ਰਹੇ ਨੇ, ਔਰ ਸਾਨੂੰ ਉਹਨਾਂ ਨੇ ਪ੍ਰਬੰਧਕਾਂ ਨੇ ਇਨਵਾਈਟ ਕੀਤਾ ਜੀ। ਸੋ ਇਹ ਵਿੰਡਸਰ ਬਿਲਕੁਲ ਬਾਰਡਰ ਦੇ ਉੱਤੇ ਹੈ, ਕੈਨੇਡਾ ਅਮਰੀਕਾ ਬਾਰਡਰ ਤੇ। ਸੋ ਟੋਰਾਂਟੋ ਵਾਲੇ ਵੀਰ ਭੈਣਾਂ ਵੀ ਪਹੁੰਚ ਸਕਦੇ ਨੇ, ਔਰ ਜਿਹੜੇ ਮਿਸ਼ੀਗਨ ਸਟੇਟ ਦੇ ਆਲੇ ਦੁਆਲੇ ਨੇ ਉਹ ਵੀ ਪਹੁੰਚ ਸਕਦੇ ਨੇ। ਸੋ ਇਹਦੇ 'ਚ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ। ਤੁਸੀਂ ਕਿਹਾ ਵੀ ਤੀਰ ਟਿਕਾਣੇ ਲੱਗਾ, ਵੈਸੇ ਤੀਰ ਨਿਸ਼ਾਨੇ ਤੇ ਵੀ ਲੱਗਦਾ ਹੈ, ਟਿਕਾਣੇ ਤੇ ਵੀ ਲੱਗਦਾ ਹੈ, ਠੀਕ ਨਿਸ਼ਾਨਾ ਫੁੰਡਿਆ। ਹੁਣ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਵੀ ਕਿਵੇਂ ਸਿੱਖਸ ਫਾਰ ਜਸਟਿਸ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਵੀ, ਹਾਲਾਂਕਿ ਖਬਰ ਇਸ ਤੋਂ ਇੱਕ ਦਿਨ ਪਹਿਲਾਂ ਵੀ ਅਸੀਂ ਡਿਸਕਸ ਕੀਤੀ ਸੀ ਕਿ ਉਹਨਾਂ ਨੇ ਜਿਹੜਾ ਰੂਸੀ ਐਮਬੈਸੀਆਂ ਔਰ ਉਹਨਾਂ ਦੇ ਡਿਪਲੋਮੈਟਾਂ ਨੂੰ ਵੀ ਨਿਸ਼ਾਨੇ ਤੇ ਲਿਆ ਕਿ ਜਦੋਂ ਕਿ ਹੁਣ ਭਾਰਤ ਦਾ ਤਾਂ ਜਿਹੜਾ ਇਹ ਇੰਟੈਲੀਜੈਂਸ ਨੈਟਵਰਕ ਰਾਹ ਹੈ ਆਲਮੋਸਟ ਠੱਪ ਪਿਆ ਨਾਰਥ ਅਮਰੀਕਾ ਔਰ ਫਾਈਵ ਆਈਜ਼ ਕੰਟਰੀਜ਼ 'ਚ, ਕਿਉਂਕਿ ਉਹਨਾਂ 'ਚੋਂ ਕਿਸੇ ਨੂੰ ਰਾਹ ਵਾਲਿਆਂ ਨੂੰ ਆਇਡੈਂਟੀਫਾਈ ਕਰਕੇ ਕੱਢਿਆ, ਔਰ ਬਾਕੀ ਵੀ ਅੰਡਰ ਸਰਵੇਲੈਂਸ ਨੇ। ਕਿਉਂਕਿ ਜਦੋਂ ਇਹਨਾਂ ਦਾ ਤੁਸੀਂ ਐਮਬੈਸੀਆਂ ਦੇ ਵਿੱਚ ਵੱਡੇ ਵੱਡੇ ਸਟਾਫ ਹੁੰਦੇ ਨੇ, ਭਾਰਤ ਨੇ ਤਾਂ ਭਰਿਆ ਹੋਇਆ ਵਾਸ਼ਿੰਗਟਨ DC, ਔਰ ਜਿਹੜੇ ਇਹਨਾਂ ਦੇ 5-6 ਕੌਂਸੂਲੇਟ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਹੁੰਦੇ ਨੇ ਇਹ ਇੰਟੈਲੀਜੈਂਸ ਆਪਰੇਟਿਵ ਵੀ ਹੁੰਦੇ ਨੇ। ਜਿਵੇਂ ਜਿਹੜਾ ਮਿਲਟਰੀ ਅਟੈਸ਼ੀ ਹੈ ਜਿਹੜਾ ਬ੍ਰਿਗੇਡੀਅਰ ਰੈਂਕ ਦਾ ਹੁੰਦਾ, ਉਹ ਆਲਮੋਸਟ ਮਿਲਟਰੀ ਇੰਟੈਲੀਜੈਂਸ ਚੋਂ ਹੀ ਆਇਆ ਹੁੰਦਾ ਤੇ ਮਿਲਟਰੀ ਇੰਟੈਲੀਜੈਂਸ ਲਈ ਕੰਮ ਕਰ ਰਿਹਾ ਹੁੰਦਾ। ਇਸੇ ਤਰ੍ਹਾਂ ਜਿਹੜੇ ਕਈ ਵਾਰ ਪ੍ਰੈਸ ਅਟੈਸ਼ੀ ਦੇ ਨਾਂ ਥੱਲੇ ਜੀ ਮੀਡੀਆ ਇੰਟਰੈਕਸ਼ਨ ਹੈ, ਸਭ ਰਾਹ ਦੇ ਅਫੀਸ਼ੀਅਲ ਹੁੰਦੇ ਨੇ, ਔਰ ਰਾਹ ਦਾ ਪ੍ਰੋਪਰ ਡੈਸਕ ਹੁੰਦਾ ਹੈ। ਔਰ ਇਹ ਜਦੋਂ ਇਹਨਾਂ ਦੇ ਕ੍ਰੈਡੈਂਸ਼ੀਅਲ ਐਕਸੈਪਟ ਕਰਦੇ ਨੇ, ਇਹ ਵੀ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਕੌਣ ਕੀ ਹੈ, ਪਰ ਉਹਨਾਂ ਦਾ ਜਦੋਂ ਤੱਕ ਤਾਂ ਕੋਈ ਚੀਜ਼ ਐਕਸਪੋਜ਼ ਨਹੀਂ ਹੁੰਦੀ ਉਹ ਆਪਣਾ ਕਰਦੇ ਰਹਿੰਦੇ ਨੇ। ਔਰ ਇਸੇ ਤਰ੍ਹਾਂ ਬਹੁਤ ਵਾਰ ਇਹ ਜਿਹੜੇ ਡਿਪਲੋਮੈਟ ਹੁੰਦੇ ਨੇ, ਇਹਨਾਂ ਦੇ ਜਿਹੜੇ ਬੈਗ ਹੁੰਦੇ ਨੇ ਉਹਨੂੰ ਕੋਈ ਚੈੱਕ ਨਹੀਂ ਕਰ ਸਕਦਾ, ਕਿਉਂਕਿ ਇਹ ਆਲਮੋਸਟ ਕਈ ਵਾਰੀ ਹਫ਼ਤੇ 'ਚ 2 ਵਾਰ, ਕਈ ਵਾਰ ਹਫ਼ਤੇ 'ਚ 3 ਵਾਰ ਜਿਹੜੇ ਖੁਫੀਆ ਡਿਸਪੈਚ ਨੇ ਬੈਕ ਵੀ ਭੇਜਦੇ ਰਹਿੰਦੇ ਨੇ ਆਪਣੇ ਸਾਧਨਾਂ ਰਾਹੀਂ, ਔਰ ਕੋਈ ਨਾ ਕੋਈ ਟਰੈਵਲ ਵੀ ਕਰਦਾ ਰਹਿੰਦਾ। ਪਰ ਇੱਕ ਵਾਰ ਜਦੋਂ ਨਿਸ਼ਾਨੇ ਤੇ ਆ ਜਾਏ ਕਿ ਭਾਈ ਇਹ ਕਰ ਰਹੇ ਨੇ, ਫਿਰ ਜ਼ਾਹਰ ਹੈ ਕਿ ਅਮਰੀਕਾ ਦੀ ਇੰਟੈਲੀਜੈਂਸ ਵੀ ਉਹਨਾਂ ਨੂੰ ਚੈੱਕ ਕਰ ਰਹੀ ਹੁੰਦੀ ਹੈ। ਸੋ ਜਦੋਂ ਇੱਕ ਵਾਰੀ ਤੁਸੀਂ ਅੰਡਰ ਚੈੱਕ ਆ ਗਏ ਜਾਂ ਤੁਸੀਂ ਆਈਡੈਂਟੀਫਾਈ ਹੋ ਗਏ ਕਿ ਵੀ ਇਹ ਜਿਹੜਾ ਇਹ ਕਰ ਰਹੇ ਨੇ, ਕਿਉਂਕਿ ਪ੍ਰੈਸ ਅਟੈਸ਼ੀ ਦੇ ਥੱਲੇ ਜਾਂ ਅਦਰਵਾਈਜ਼ ਕਮਿਊਨਿਟੀ ਇਵੈਂਟਸ ਦੇ ਨਾਂ ਥੱਲੇ ਉਹ ਲੋਕਾਂ ਦੇ ਨਾਲ ਘੁਲਦੇ ਮਿਲਦੇ ਨੇ, ਉਹਨਾਂ 'ਚੋਂ ਫਿਰ ਰਿਕਰੂਟ ਕਰਦੇ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਨੇ। ਪਰ ਇੰਡੀਅਨ ਐਮਬੈਸੀਆਂ ਕੌਂਸੂਲੇਟਸ ਨੇ ਤਾਂ ਘਟੀਆ ਲੈਵਲ ਤੇ ਜਾ ਕੇ ਜਿਹੜੇ ਲੋਕ ਉਹਨਾਂ ਕੋਲੋਂ ਵੀਜ਼ਾ ਲੈਣ ਗਏ ਉਹਨਾਂ ਨੂੰ ਬਿਠਾ ਲੈਣਾ ਕਿ ਵੀ ਦੱਸੋ ਆਹ ਬੰਦੇ ਜਿਹੜੇ ਨੇ ਇਹਨਾਂ ਦੇ ਸਾਨੂੰ ਐਡਰੈਸ ਦਿਓ, ਇਹਨਾਂ ਦੀ ਪਤਾ ਦੱਸੋ, ਪਿੱਛੇ ਇਹਨਾਂ ਦੇ ਰਿਸ਼ਤੇਦਾਰ ਦੱਸੋ, ਫਿਰ ਤੁਹਾਨੂੰ ਵੀਜ਼ਾ ਉਹਨਾਂ ਦੀਆਂ ਫੋਟੋਆਂ ਦਿਖਾ ਕੇ। ਜਿਹਨੂੰ ਕੋਇਰਸਿੰਗ ਕਿਹਾ ਕੈਨੇਡਾ ਵਾਲਿਆਂ ਨੇ। ਅਮਰੀਕਾ 'ਚ ਵੀ ਅਸੀਂ ਇਸ ਫਾਰਮੈਟ ਤੇ ਗੱਲ ਕੀਤੀ ਸੀ ਕਿ ਸ਼ਿਕਾਗੋ ਦਾ ਕੌਂਸੂਲੇਟ ਇਹੀ ਕੰਮ ਕਰ ਰਿਹਾ, ਸਾਨੂੰ 2-3 ਇੰਡੀਵਿਜੂਅਲਸ ਨੇ ਇਸ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਸੀ। ਹੁਣ ਕਿਉਂਕਿ ਇਹ ਬਹੁਤ ਸਾਰਾ ਜਿਹੜਾ ਹੈ ਉਹ ਹੁਣ ਮਕਸਦ ਤਾਂ ਇਸ ਦਾ ਆਮ ਲੋਕਾਂ ਨੂੰ, ਜਿਹੜਾ ਤਾਂ ਸਿੱਕੇਬੰਦ ਖਾਲਿਸਤਾਨੀ ਹੈ ਆ ਗਿਆ, ਉਹ ਤਾਂ ਲੜ ਰਿਹਾ ਖਾਲਿਸਤਾਨ ਲਈ, ਉੱਥੇ ਕਿਉਂ ਜਾਏਗਾ। ਸੋ ਪਰ ਜਿਵੇਂ ਇਹਨਾਂ ਨੇ ਵੀਜ਼ੇ ਨੂੰ ਐਜ਼ ਏ ਵੈਪਨ ਹੀ ਨਹੀਂ ਇਸਤੇਮਾਲ ਕੀਤਾ, ਹੁਣ ਤਾਂ ਕੈਨੇਡਾ 'ਚ ਇਸ ਦੇ ਉੱਤੇ ਪੂਰੀ ਸਟੋਰੀ ਆਈ, ਔਰ ਇੰਡੀਅਨ ਫੋਰਨ ਮਿਨਿਸਟਰੀ ਨੇ ਵੀ ਕਿਹਾ ਜੀ ਹਾਂ ਇਹ ਵੀਜ਼ਾ ਸਾਡਾ ਆਪਣਾ ਪ੍ਰੈਰੋਗੇਟਿਵ ਹੈ, ਸੋਵਰਨਿਟੀ ਦਾ ਕੰਟਰੀ ਦਾ ਚਿੰਨ੍ਹ ਹੈ, ਜਿਹਨੂੰ ਮਰਜ਼ੀ ਅਸੀਂ ਦਈਏ ਨਾ ਦਈਏ। ਹੁਣ ਗੱਲ ਇਹ ਨਹੀਂ ਹੈ ਵੀ ਤੁਸੀਂ ਵੀਜ਼ਾ ਦਿੱਤਾ, ਪਰ ਤੁਸੀਂ ਵੀਜ਼ਾ ਲੈਣ ਗਿਆ ਨੂੰ ਐਜ਼ ਏ ਸਪਾਈ, ਐਜ਼ ਏ ਇੰਟੈਲੀਜੈਂਸ ਆਪਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ, ਜਸਟ ਵੀਜ਼ਾ ਦੇਣ ਤੋਂ ਪਹਿਲਾਂ ਕਿ ਜੀ ਅਸੀਂ ਤੁਹਾਨੂੰ ਦਿਆਂਗੇ, ਤੁਸੀਂ ਆਹ ਸਰੈਂਡਰ ਦੀ ਚਿੱਠੀ ਲਿਖੋ ਵੀ ਤੁਹਾਡਾ ਕੋਈ ਸਬੰਧ ਨਹੀਂ ਹੈ ਖਾਲਿਸਤਾਨ ਨਾਲ, ਫਿਰ ਤੁਸੀਂ ਸਾਨੂੰ ਆਹ ਜਾਣਕਾਰੀ ਪ੍ਰੋਵਾਈਡ ਕਰੋ। ਔਰ ਫਿਰ ਜਿਵੇਂ ਕੈਨੇਡੀਅਨ ਏਜੰਸੀਆਂ ਨੇ ਇਸ ਦਾ ਇੰਕਸ਼ਾਫ ਕੀਤਾ ਕਿ ਉਹਨਾਂ ਤੋਂ ਹੀ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਤੋਂ ਫੈਲੋ ਕੈਨੇਡੀਅਨ ਸਿਟੀਜ਼ਨ ਬਾਰੇ ਜਾਣਕਾਰੀ ਲੈ ਕੇ ਗੈਂਗਸਟਰਾਂ ਦੇ ਹਵਾਲੇ ਕੀਤੀ, ਜਿਹੜੇ ਗੈਂਗਸਟਰ ਇਹਨਾਂ ਨੇ ਲਿਆ ਕੇ ਇੱਥੇ ਸੈਟਲ ਕੀਤੇ ਨੇ, ਉਹਨਾਂ ਤੋਂ ਫਿਰ ਫਰੋਤੀਆਂ ਔਰ ਕਿਲਿੰਗ ਔਰ ਦੂਜੇ ਜੋ ਕਰਵਾਇਆ, ਬਾਕੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜੋ ਕੀਤਾ ਉਹਦਾ ਤਾਂ ਅਸੀਂ ਜ਼ਿਕਰ ਕਰਦੇ ਹਾਂ। ਹੁਣ ਇਹ ਗੱਲ ਜਿਹੜੀ ਸਿੱਖਸ ਫਾਰ ਜਸਟਿਸ ਨੇ ਹਾਈਲਾਈਟ ਕੀਤੀ ਕਿ ਇਸ ਵੇਲੇ ਤਾਂ ਰਸ਼ੀਅਨ ਐਮਬੈਸੀਜ਼ ਔਰ ਕੌਂਸੂਲੇਟ ਦਾ ਉਹ ਰੋਲ ਅਦਾ ਕਰ ਹੀ ਰਹੇ ਨੇ, ਪਰ ਜਿਹੜਾ ਸਿਗਨੀਫਿਕੈਂਟ ਉਹਨਾਂ ਦਾ ਇੰਕਸ਼ਾਫ ਸੀ ਕਿ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ ਵੀ, ਕਿਉਂਕਿ ਇਹ ਸਾਹਮਣੇ ਆਇਆ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ
ਫੋਨ ਵੀ ਹੈਕ ਹੋਇਆ ਸੀ ਔਰ ਕਿਵੇਂ ਰਸ਼ੀਅਨ ਐਮਬੈਸੀ ਨੇ ਸਿਗਨਲ ਇੰਟੈਲੀਜੈਂਸ ਜਿਹੜੀ ਹੈ ਉਸ ਰਾਹੀਂ ਜਿਹੜਾ ਉਹ ਟਰੈਕਿੰਗ ਜਾਣਕਾਰੀ ਉਹਦੇ ਤੋਂ ਜਿਹੜੀ ਹੈ ਉਹ ਇੰਡੀਅਨ ਏਜੰਟਾਂ ਨੂੰ ਦਿੱਤੀ ਔਰ ਇਵੇਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਉਹਨਾਂ ਨੇ $25,000 ਦਾ ਇਨਾਮ ਵੀ ਡਿਕਲੇਅਰ ਕੀਤਾ ਕਿ ਬਈ ਜਿਹੜਾ ਔਰ ਇਹਦੇ ਜਿਹੜਾ ਕੋਆਰਡੀਨੇਟ ਹੁਣ ਕਰ ਰਿਹਾ ਸਾਰੇ 'ਚ ਵਿਨੈ ਕਵਾਤੜਾ ਜੀ ਜਿਹੜਾ ਫੋਰਨ ਸੈਕਟਰੀ ਸੀ ਇੰਡੀਆ 'ਚ ਹੁਣ ਐਮਬੈਸਡਰ ਹੈ ਅਮਰੀਕਾ 'ਚ ਔਰ ਇਹ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਬਈ ਇਹ ਵਿਨੈ ਕਵਾਤੜਾ ਔਰ ਜਿਹੜਾ ਖਾਸ ਤੌਰ 'ਤੇ ਹੁਣ ਰਸ਼ੀਆ ਦਾ ਐਮਬੈਸਡਰ ਹੈ ਕੈਨੇਡਾ ਦੇ ਵਿੱਚ ਵਲੈਡੀਮੀਰ ਸੋਵਿਸਤੋਵਿਚ ਸਟੈਪਨਵ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਟਰੈਕ ਕਰੋ ਔਰ ਟਰੈਕ ਇਸ ਲਈ ਨਹੀਂ ਕਿ ਕੋਈ ਉਹਨਾਂ ਦਾ ਨੁਕਸਾਨ ਕਰਨਾ ਹੈ ਤਾਂ ਕਿ ਇਹਨਾਂ ਦੇ ਖਿਲਾਫ ਜਿੱਥੇ ਵੀ ਜਾਣ ਪ੍ਰੋਟੈਸਟ ਕੀਤੇ ਜਾਣ। ਆਲਰੇਡੀ ਰੂਸ ਦੀ ਐਮਬੈਸੀ ਦੇ ਖਿਲਾਫ ਬਾਹਰ ਪ੍ਰੋਟੈਸਟ ਹੋਏ ਨੇ, ਇੰਡੀਆ ਵਾਲੇ ਤਾਂ ਚੱਲ ਹੀ ਰਹੇ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬਹੁਤ ਗੰਭੀਰ ਦੋਸ਼ ਹੈ ਬਿਲਕੁਲ ਔਰ ਇਸ ਦੇ ਉੱਤੇ ਜਿਵੇਂ ਫੌਰਨ ਪਹਿਲਾਂ ਰਸ਼ੀਆ ਦੇ ਮੀਡੀਆ ਨੇ ਉਹ ਸਪੁਤਨਿਕ ਹੋਏ ਜਾਂ ਜਿਹੜਾ ਇੰਡੀਆ ਨਾਲ ਰਿਲੇਟਡ ਹੈ ਜਿਵੇਂ ਰਿਐਕਟ ਕੀਤਾ ਸੀ ਉਹਨਾਂ ਨੇ ਇਹਨੂੰ ਅਮਰੀਕਾ ਦਾ CIA ਪਲਾਟ ਔਰ ਨਾਲ ਦੀ ਨਾਲ ਪੰਨੂ ਨੂੰ ਰਿਡੀਕਿਊਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਕਿਸਮ ਦੀਆਂ ਜਿਹੜਾ ਔਰ ਭਾਰਤੀ ਮੀਡੀਆ ਨੇ ਉਹਨੂੰ ਬਹੁਤ ਇੰਜੋਏ ਕੀਤਾ ਕਿ ਜੀ ਦੇਖੋ ਹੁਣ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਭਾਰਤ ਜਾ ਕੇ ਰੂਸ ਦੀ ਪੈਰਾਂ 'ਚ ਡਿੱਗ ਪਿਆ, ਰੂਸਮ ਸ਼ਰਣਮ ਗੱਛਾਮੀ, $13 ਬਿਲੀਅਨ ਦੀ ਅਗਲੇ 10 ਸਾਲ ਲਈ ਆਇਲ ਡੀਲ ਵੀ ਕੀਤੀ ਹੈ। ਪਰ ਇਸ ਸਾਰੇ ਦੇ ਨਾਲ ਉਹਨਾਂ ਨੇ ਰੂਸ ਨੂੰ ਕਿਹਾ ਕਿ ਜੀ ਹੁਣ ਜਿਹੜਾ ਪ੍ਰੋਜੈਕਟ ਖਾਲਿਸਤਾਨ ਹੈ ਇਸ ਦੇ ਖਿਲਾਫ ਤੁਸੀਂ ਜਿਹੜਾ ਉਹ ਲੜਾਈ ਵਿੱਢਣੀ ਹੈ, ਉਹ ਡਿਪਲੋਮੈਟਿਕ ਲੈਵਲ ਤੇ ਹੈ, ਸਪਾਈਂਗ ਲੈਵਲ ਤੇ ਹੈ, ਕਿਲਿੰਗ ਲੈਵਲ ਤੇ। ਔਰ ਇਹ ਇਸ ਤੋਂ ਜ਼ਾਹਰ ਹੋਇਆ ਵੀ ਜਿਵੇਂ ਰਸ਼ੀਅਨ ਮੀਡੀਆ ਨੇ ਔਰ ਉਹਨਾਂ ਦੀਆਂ ਇੰਡੀਆ ਆਊਟਲੈਟਸ ਨੇ ਜਿਵੇਂ ਇਹਦੇ ਤੇ ਰਿਐਕਟ ਕੀਤਾ। ਪਰ ਕਿਉਂਕਿ ਚਾਰਜ ਜਿਹੜਾ ਉਹ ਅਮਰੀਕਾ ਔਰ ਖਾਸ ਤੌਰ ਤੇ ਕੈਨੇਡੀਅਨ ਰੂਸੀ ਐਮਬੈਸੀ ਤੇ ਸੀ ਕਿ ਉਸਨੇ ਜਿਹੜੀ ਆ ਉਹ ਸਿਗਨਲ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਹੈ। ਅੱਜ ਕੈਨੇਡਾ ਦੀ ਐਮਬੈਸੀ ਨੇ ਆਫੀਸ਼ੀਅਲ ਸਟੇਟਮੈਂਟ ਜਿਹੜੀ ਐਮਬੈਸਡਰ ਇਹਦੇ ਵਲੈਡੀਮੀਰ ਸੋਵਸਤੋਵਿਚ ਸਟੈਪਨਵ ਦੇ ਨਾਂ ਥੱਲੇ ਜਾਰੀ ਹੋਈ ਹੈ ਉਹਨਾਂ ਨੇ ਔਰ ਇਸ ਨੂੰ ਜਿਹੜਾ ਮੇਨ ਈਵਨ ਜਿਹੜਾ CNN ਔਰ ਦਾ ਨਾਲ ਸਹਿਯੋਗੀ ਚੈਨਲ ਹੈ ਨਿਊਜ਼ ਚੈਨਲ 18 ਇੰਡੀਆ ਦੇ ਵਿੱਚ ਉਹਨਾਂ ਨੇ ਹੈਡਲਾਈਨ ਬਣਾਇਆ ਟਰੈਕਿੰਗ ਡਿਪਲੋਮੈਟਸ ਇਕੁਅਲ ਟੂ ਪਲੈਨਿੰਗ ਟੈਰਰ ਅਟੈਕ ਰਸ਼ੀਆ ਆਫਟਰ SFJ ਲਿੰਕਸ ਇਟ ਟੂ ਨਿਜਰ ਕਿਲਿੰਗ। ਕਿ ਵੀ ਇਹ ਰੂਸ ਦੇ ਐਮਬੈਸਡਰ ਨੇ ਕਿਹਾ ਕਿ ਇਹ ਜਿਹੜੀ ਟਰੈਕ ਕਰਨ ਦੀ ਕਾਲ ਦਿੱਤੀ ਗਈ ਹੈ ਡਿਪਲੋਮੈਟਾਂ ਨੂੰ ਇਸ ਦਾ ਮਤਲਬ ਹੈ ਦਹਿਸ਼ਤਗਰਦ ਹਮਲਾ। ਇਹ ਕਿੱਥੋਂ ਹੋ ਗਿਆ ਜੀ? ਉਹਨਾਂ ਨੇ ਤਾਂ ਪੀਸਫੁਲ ਪ੍ਰੋਟੈਸਟ ਕਰਨ ਲਈ ਕਿਹਾ। ਟਰੈਕਿੰਗ ਦਾ ਇੱਕ ਲਫ਼ਜ਼ ਹੈ ਕਿ ਵੀ ਲੱਭੋ ਉਹਨਾਂ ਦੱਸੋ ਵੀ ਕਿੱਥੇ ਕਿੱਥੇ ਪ੍ਰੋਗਰਾਮ ਉਹਨਾਂ ਦੇ ਹੁੰਦੇ ਨੇ ਕਿਉਂਕਿ ਕੁਝ ਪ੍ਰੋਗਰਾਮ ਐਡਵਰਟਾਈਜ਼ਡ ਹੁੰਦੇ ਨੇ ਜਾਂ ਜੇ ਤੁਸੀਂ ਐਮਬੈਸੀ ਦੇ ਬਾਹਰ ਜਾ ਕੇ ਕਰਨਾ ਉਹ ਤਾਂ ਕਿਸੇ ਵੇਲੇ ਵੀ ਕਰ ਸਕਦੇ ਹੋ। ਪਰ ਜਦੋਂ ਕਾਲ ਇਹ ਹੈ ਕਿ ਵੀ ਕੈਨੇਡਾ ਦੇ ਵਿੱਚ ਵੀ ਜਿਵੇਂ ਕਾਲ ਹੈ ਕਿ ਜਿੱਥੇ ਵੀ ਜਾਏਗਾ ਇੰਡੀਆ ਦਾ ਡਿਪਲੋਮੈਟ ਕੋਈ ਵੀ ਐਮਬੈਸਡਰ ਕੌਂਸਲੇਟ ਭਾਵੇਂ ਉਹ ਮੰਦਰਾਂ ਦੇ ਬਹਾਨੇ ਜਿਹੜਾ ਹੈ ਉਹਨਾਂ ਨੇ ਰੱਖਿਆ ਉੱਥੇ ਉਹਨਾਂ ਨੇ ਵਿਰੋਧ ਕੀਤਾ। ਔਰ ਜਦੋਂ ਹੁਣ ਇਹ ਸਾਹਮਣੇ ਆ ਗਿਆ ਕਿ ਵੀ ਇਹ ਰਸ਼ੀਆ ਵੀ ਇਨਵੋਲਵ ਹੈ ਤੇ ਜਿੱਥੇ ਵੀ ਰਸ਼ੀਅਨ ਡਿਪਲੋਮੈਟ ਜਾਂ ਐਮਬੈਸਡਰ ਜਾਣਗੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਦੀ ਲਾਈਨ ਹੈ। ਇਹਦੇ 'ਚ ਟਰੈਕਿੰਗ ਦਾ ਕੋਈ ਟੈਰਰ ਦੇ ਨਾਲ ਤਾਂ ਕੋਈ ਤਾਲੁਕ ਨਹੀਂ ਹੈ। ਪਰ ਇਹ ਜਿਹੜਾ ਇਹਨਾਂ ਦਾ ਓਵਰ ਰਿਐਕਸ਼ਨ ਹੈ ਇਹ ਦੱਸ ਰਿਹਾ ਹੈ ਕਿ ਵੀ ਇਹਨਾਂ ਦੀ ਜਿਹਨੂੰ ਚੋਰ ਦੀ ਦਾੜੀ 'ਚ ਤਿਨਕੇ ਵਾਲੀ ਗੱਲ ਹੈ। ਔਰ ਇਸ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਐਗਜ਼ੈਕਟ ਕੋਟ ਅਨਕੋਟ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਉਹਨਾਂ ਨੇ ਰਸ਼ੀਆ ਦੇ ਐਮਬੈਸਡਰ ਨੇ ਇਸ ਤੋਂ ਡਿਨਾਈ ਕੀਤਾ ਵੀ ਉਹਨਾਂ ਦਾ ਕੋਈ ਰੋਲ ਹੈ ਇਸ ਸਾਰੇ 'ਚ। ਉਹਨਾਂ ਨੇ ਕਿਹਾ ਕਿ ਵੀ ਵਿਲ ਰੇਜ਼ ਦਾ ਇਸ਼ੂ ਆਫ SFJ with Global Affairs Canada and Royal Canadian Mounted Police RCMP. Tracking of foreign mission chiefs is equal to planning a terror attack. ਕਿ ਇਹਨੂੰ ਟਰੈਕ ਕਰਨ ਦਾ ਮਤਲਬ ਹੈ ਕਿ ਤੁਸੀਂ ਇੱਕ ਦਹਿਸ਼ਤਗਰਦ ਹਮਲੇ ਦੀ ਯੋਜਨਾ ਬਣਾ ਰਹੇ ਹੋ। ਵੀ ਵਿਲ ਆਸਕ ਫॉर ਮੋਰ ਸਿਕਿਉਰਿਟੀ ਫॉर ਆਵਰ ਮਿਸ਼ਨਸ। ਲਈ ਜਾਓ ਸਿਕਿਉਰਿਟੀ ਇਸ ਬਹਾਨੇ ਨਾਲ ਕਿ ਜੀ ਅਸੀਂ ਹੋਰ ਸਿਕਿਉਰਿਟੀ ਦੀ ਮੰਗ ਕਰਾਂਗੇ। ਇਹ ਰਿਟਨ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ। ਨਾਲ ਹੀ ਉਹਨਾਂ ਨੇ ਡਿਨਾਈਂਗ ਐਲੀਗੇਸ਼ਨਸ ਆਫ ਇਨਵੋਲਵਮੈਂਟ ਇਨ ਮਰਡਰ ਪਲਾਟ। ਫਿਰ ਉਹਨਾਂ ਨੇ ਇੱਥੇ ਨਹੀਂ ਰੁਕੀ ਉਹਨਾਂ ਦੀ ਐਮਬੈਸੀ ਜਾਂ ਉਹਨਾਂ ਦੀ ਸਟੇਟਮੈਂਟ। The world should take note of SFJ Chief Gurpatwant Pannu tracking diplomats for terror activities. All hacking allegations are wrong. ਕਿ ਜੀ ਜਿਹੜਾ ਸਾਡੇ ਤੇ ਇਹ ਐਲੀਗੇਸ਼ਨ ਹੈ ਕਿ ਅਸੀਂ
ਜਿਹੜਾ ਉਹ ਸਿਗਨਲ ਇੰਟੈਲੀਜੈਂਸ ਦਿੱਤੀ ਔਰ ਹੈਕਿੰਗ ਕੀਤੀ ਹੈ, ਬਿਲਕੁਲ ਗਲਤ ਹੈ। ਔਰ ਇਹਦੇ 'ਚ ਨਾਲ ਦੀ ਨਾਲ ਉਹਨਾਂ ਨੇ CNN ਨਿਊਜ਼ 18 ਨੇ ਕਿਹਾ ਕਿ ਪੰਨੂ ਇਸ ਕਿਸਮ ਦੀ ਬਿਆਨਬਾਜ਼ੀ ਦੇ ਨਾਲ ਲੋਕਲ ਗਵਰਨਮੈਂਟਸ ਨੂੰ ਪਲੀਜ਼ ਕਰ ਰਿਹਾ ਹੈ ਤਾਂ ਕਿ ਜਿਹੜਾ, ਕਿਉਂਕਿ ਇੰਡੀਆ ਦਾ ਜਿਹੜਾ ਐਟੀਟਿਊਡ ਹੈ ਐਂਟੀ ਵੈਸਟ ਹੈ, ਉਹ ਰਸ਼ੀਆ ਦੇ ਨਾਲ ਜੁੜਿਆ ਹੋਇਆ ਹੈ, ਸੋ ਇਸ ਤਰੀਕੇ ਨਾਲ ਉਹ ਇਹਨਾਂ ਨੂੰ ਪਲੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਔਰ ਰਸ਼ੀਆ ਨੇ ਕਿਹਾ, ਰਸ਼ੀਅਨ ਐਮਬੈਸੀ ਨੇ, ਕਿ ਇਸ ਦਾ ਕੋਈ ਸਬੂਤ ਔਰ ਨਹੀਂ ਹੈ ਜੋ ਸਾਡੇ 'ਤੇ ਚਾਰਜ ਲਾਇਆ ਗਿਆ। ਅਸੀਂ ਤਾਂ ਹਮੇਸ਼ਾ ਹੀ ਇਹ ਮੇਨਟੇਨ ਕੀਤਾ ਕਿ ਪੰਨੂ ਦਹਿਸ਼ਤਗਰਦੀ ਐਕਟੀਵਿਟੀਜ਼ ਦੇ ਵਿੱਚ ਜਿਹੜਾ ਹੈ ਉਹ ਟਰੈਕਿੰਗ ਡਿਪਲੋਮੈਟਸ ਰਾਹੀਂ ਇਨਵੋਲਵ ਹੈ, ਜਿਹੜਾ ਬੜੀ ਸੀਰੀਅਸ ਗੱਲ ਹੈ। ਹੁਣ ਦੁਨੀਆ ਇਹਦਾ ਨੋਟਿਸ ਲਏ ਔਰ ਉਸ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਏ। ਸੋ ਉਹਦੇ 'ਚੋਂ ਇੱਕ ਤਾਂ ਮੈਨੂੰ ਲੱਗਦਾ ਕਿ ਬਹੁਤ ਜਲਦੀ ਈਵਨ ਰਸ਼ੀਅਨ ਸਰਕਾਰ ਵੱਲੋਂ ਵੀ SFJ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾ ਸਕਦਾ। ਪਰ ਇਸ ਦੇ ਨਾਲ ਜਿਹੜਾ ਰਸ਼ੀਆ ਹੁਣ ਖੁੱਲ੍ਹ ਕੇ ਖਾਲਿਸਤਾਨ ਦੇ ਖਿਲਾਫ ਜਿਹੜਾ ਉਹ ਸਾਰੀ ਇਸ ਮੁਹਿੰਮ ਨੂੰ ਲੀਡ ਕਰੇਗਾ। ਹਾਲਾਂਕਿ ਅਸੀਂ ਰਿਪੀਟਡਲੀ ਕਿਹਾ ਵੀ ਰਸ਼ੀਅਨ KGB ਉਹਦਾ ਇੰਡੀਅਨ ਰਾਹ ਨੂੰ ਬਣਾਉਣ ਦੇ ਵਿੱਚ ਵੀ ਮੇਜਰ ਰੋਲ ਹੈ, ਟ੍ਰੇਨਿੰਗ ਵੀ ਹੈ। ਜੂਨ 84 ਦਾ ਜਿਹੜਾ ਟੋਟਲ ਵਾਰ ਦਾ ਏਜੰਡਾ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਤੇ ਜੂਨ 84 ਦੇ ਪਹਿਲੇ ਹਫਤੇ 40 ਸਾਲ ਪਹਿਲਾਂ ਜਿਹੜੀ ਵਾਰ ਵਿੱਢੀ, ਇਹ ਵੀ KGB ਨੇ ਮਾਸਟਰਮਾਈਂਡ ਕੀਤੀ। ਇਸ ਸਾਰੇ ਪੀਰੀਅਡ 'ਚ ਪਹਿਲਾ ਰੋਲ ਰਿਹਾ ਸਿਰਫ ਇੰਨਾ ਸੀ ਕਿ ਕਿਉਂਕਿ ਉਦੋਂ ਤੱਕ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦਾ ਪਤਾ ਨਹੀਂ ਸੀ। ਹੁਣ ਜਦੋਂ ਇੰਡੀਆ ਦਾ ਸਾਹਮਣੇ ਆ ਗਿਆ ਤੇ ਜ਼ਾਹਰ ਹੈ ਕਿ ਵੀ ਇਹ ਤਾਂ ਫੜੇ ਗਏ ਨੇ। ਸੋ ਹੁਣ ਜਿਹੜਾ ਜਿੱਥੇ ਉਹਨਾਂ ਦਾ ਗੱਡਾ ਫਸਿਆ ਆ ਕੇ, ਉਹ ਰਸ਼ੀਅਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹਨਾਂ ਦੀ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਸਰਵੇਲੈਂਸ ਔਰ ਦੂਸਰਾ ਜਿਹੜਾ ਉਹ ਜਾਰੀ ਹੈ। ਔਰ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ US ਸਿਕਿਉਰਿਟੀ ਫਰਮ ਨੇ ਪਿਛਲੇ ਦਿਨਾਂ 'ਚ ਵੈਰੀਫਾਈ ਵੀ ਕੀਤਾ ਸੀ ਕਿ ਪੰਨੂ ਦਾ ਸਮਾਰਟਫੋਨ ਵੀ ਜਿਹੜਾ ਹੈ ਉਹ ਸੋਫਿਸਟੀਕੇਟ ਸਪਾਈਵੇਅਰ ਦੇ ਨਾਲ ਹੈਕ ਕੀਤਾ ਗਿਆ, ਤਾਂ ਕਿ ਔਰ ਜਦੋਂ ਤੁਸੀਂ ਫੋਨ ਹੈਕ ਕਰਦੇ ਹੋ ਸੋ ਉਹਦਾ ਮਤਲਬ ਹੁੰਦਾ ਕਿ ਤੁਹਾਡੀ ਜਿਹੜੀ ਵੀ ਕੋਈ ਵਾਕਿੰਗ, ਕੋਈ ਵੀ ਤੁਹਾਡੀ ਐਕਟੀਵਿਟੀ ਹੈ, ਤੁਸੀਂ ਕਿੱਥੇ ਹੋ, ਕੀ ਕਰ ਰਹੇ ਹੋ, ਇਹ ਸਾਰਾ ਵੀ ਸਾਹਮਣੇ ਆਉਂਦਾ ਹੈ। ਔਰ ਇਸ ਦੇ ਉੱਤੇ ਜਿਹੜਾ ਇਸ ਦੇ ਉਹਨਾਂ ਨੇ ਇੰਟੈਲੀਜੈਂਸ ਸੋਰਸਿਸ ਨੂੰ ਕੋਟ ਕਰਕੇ ਫਿਰ ਇਸੇ ਆਰਟੀਕਲ ਦੇ ਵਿੱਚ CNN ਨਿਊਜ਼ 18 'ਚ ਕਿਹਾ ਕਿ ਜੀ ਪੰਨੂ ਜਿਹੜਾ ਗਲੋਬਲ ਟੈਰਰਿਸਟ ਹੈ, ਇਸ ਬਾਰੇ ਅਸੀਂ ਬਹੁਤ ਸਾਰੇ ਮੁਲਕਾਂ ਨਾਲ ਹੋਰ ਵੀ ਜਾਣਕਾਰੀ ਸ਼ੇਅਰ ਕਰਾਂਗੇ। ਉਹ ਜਿਹੜੇ 1984 ਤੋਂ ਬਾਅਦ ਸਿੱਖ ਪੈਦਾ ਹੋਏ ਨੇ ਬੱਚੇ, ਹੁਣ ਨੌਜਵਾਨ ਨੇ, ਉਹਨਾਂ ਦੇ ਉੱਤੇ ਫੋਕਸ ਰੱਖ ਕੇ ਉਹਨਾਂ ਨੂੰ ਭਾਰਤ ਦੇ ਅਗੇਂਸਟ ਭੜਕਾ ਰਿਹਾ ਔਰ ਇਹ ਜਿਹੜਾ ਇਸ ਕਿਸਮ ਦਾ ਚਾਰਜ ਹੈ। ਸੋ ਮਤਲਬ ਇਹ ਹੈ ਕਿ ਵੀ ਜਦੋਂ ਇਸ ਲੈਵਲ ਦੇ ਉੱਤੇ ਰਿਐਕਸ਼ਨ ਸ਼ੁਰੂ ਹੋ ਜਾਏ ਤਾਂ ਫਿਰ ਇਹ ਗੱਲ ਆਪਣੇ ਆਪ 'ਚ ਹੀ ਸਬੂਤ ਹੁੰਦਾ। ਅਦਰਵਾਈਜ਼ ਕਿਸੇ ਆਰਗੇਨਾਈਜੇਸ਼ਨ ਨੇ ਕਿਸੇ ਤੇ ਚਾਰਜ ਲਾਇਆ, ਜੇ ਤੁਹਾਡਾ ਕੋਈ ਹੈ ਹੀ ਨਹੀਂ ਲਾਗਾ ਦੇਗਾ ਤੇ ਤੁਸੀਂ ਈਵਨ ਰਿਐਕਟ ਕਰਨ ਦੀ ਵੀ ਲੋੜ ਨਹੀਂ ਹੁੰਦੀ। ਸੋ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਭਾਈ ਦਾਲ ਦੇ ਵਿੱਚ ਕੁਝ ਕਾਲਾ ਕਾਲਾ ਹੀ ਨਹੀਂ ਹੈ, ਸਾਰੀ ਦਾਲ ਕਾਲੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ।
ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-7... ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਮੋਦੀ ਸਰਕਾਰ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਦੁਨੀਆ ਭਰ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਗਲੋਬਲ ਕਾਤਲ ਦਾ ਰੁਤਬਾ ਹਾਸਲ ਕਰ ਲਿਆ। ਪਰ ਦੂਸਰੇ ਪਾਸੇ ਚੀਨ ਦੇ ਸਾਹਮਣੇ ਭਿੱਜੀ ਬਿੱਲੀ ਬਣ ਕੇ ਬਾਰਡਰ ਦੇ ਮੁੱਦੇ ਤੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਲਿਆ ਹੈ। ਸੋ ਯੂਐਸ ਕਾਂਗਰਸ ਦੀ ਤਾਜ਼ਾ ਰਿਪੋਰਟ ਅਨੁਸਾਰ ਚੀਨ ਨੇ 4 ਸਾਲ ਪਹਿਲਾਂ ਭਾਰਤ ਦੀ ਜਿਸ ਜ਼ਮੀਨ ਤੇ ਕਬਜ਼ਾ ਕੀਤਾ ਸੀ ਉੱਥੋਂ ਉਹ 1 ਇੰਚ ਵੀ ਹਿੱਲਿਆ ਨਹੀਂ ਹੈ, ਸਗੋਂ ਉੱਥੇ ਚੀਨ ਨੇ ਮਜ਼ਬੂਤ ਮਿਲਟਰੀ ਇੰਫਰਾਸਟ੍ਰਕਚਰ ਬਣਾ ਲਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਾਕਿਸਤਾਨੀ ਚੈਨਲਾਂ ਦੇ ਵਿੱਚ ਤਾਂ ਇੱਕ ਰਿਵਾਜ ਹੈ ਜਿਹੜਾ ਅਸੀਂ ਫੋਲੋ ਨਹੀਂ ਕਰਦੇ। ਉੱਥੇ ਜਦੋਂ ਕੋਈ ਕਿਸੇ ਨੇ ਡਿਸਕਸ ਕਰਨ 'ਚ ਕੋਈ ਨੁਕਤਾ ਲਿਆਂਦਾ ਹੁੰਦਾ ਤੇ ਜਦੋਂ ਉਹ ਗੱਲ ਵਾਪਰ ਜਾਂਦੀ ਹੈ ਤੇ ਉਹ ਫਿਰ ਆਪਣਾ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਕਿੰਨਾ ਠੀਕ ਪ੍ਰੈਡਿਕਟ ਕੀਤਾ, ਉਹ ਆਪਣੀ ਹੋਸਟ ਨੂੰ ਕਹਿਣਗੇ ਕਿ ਜੀ ਉਹ ਜ਼ਰਾ ਚਲਾ ਦਿਓ ਉਹ ਕਲਿੱਪ ਕਿ ਦੱਸਣ ਲਈ ਕਿ ਜੀ ਦੇਖੋ ਫਲਾਣਾ ਸਾਹਿਬ ਨੇ ਤਾਂ ਇਹ ਪਹਿਲਾਂ ਕਹਿ ਦਿੱਤਾ ਸੀ, ਸੇਠੀ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਉਹਨਾਂ ਦਾ ਪ੍ਰੋਗਰਾਮ ਸੇਠੀ ਸੇ ਸਵਾਲ ਦੇ ਥੱਲੇ ਉਹ ਬਹੁਤ ਕਰਦੇ ਨੇ ਵਾਰ-ਵਾਰ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਕਿ ਵੀ ਕੁਝ ਲੋਕਾਂ ਦੇ ਕੋਲ ਇਨਸਾਈਡ ਜਿਹੜੇ ਨੇ ਉਹ ਸਾਧਨ ਹੁੰਦੇ ਨੇ, ਖਾਸ ਤੌਰ ਤੇ ਜਿਹੜੇ ਪ੍ਰੋਫੈਸ਼ਨਲ ਜਰਨਲਿਸਟ ਨੇ ਉਹਨਾਂ ਦੇ ਅੱਡ-ਅੱਡ ਅਦਾਰਿਆਂ ਦੇ ਵਿੱਚ, ਜੇ ਪਾਕਿਸਤਾਨ ਦੇ ਹਵਾਲੇ ਨਾਲ ਕਹਿਣਾ ਹੋਏ ਫੌਜ ਦੇ ਵਿੱਚ, ਬਿਊਰੋਕਰੇਸੀ ਦੇ ਵਿੱਚ ਜਾਂ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ, ਤੇ ਉਹ ਕਈ ਵਾਰੀ ਉਸ ਕਿਸਮ ਦੀ ਗੱਲ ਦੱਸ ਕੇ ਆਪਣੀ ਕ੍ਰੈਡੀਬਿਲਿਟੀ ਬਣਾਉਂਦੇ ਨੇ। ਪਰ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ, ਸਾਡੇ ਕੋਲ ਸੀਮਤ ਸਾਧਨਾਂ ਦੇ ਨਾਲ, ਸਾਡੇ ਕੋਲ ਤਾਂ ਸਾਡਾ ਜਿਹੜਾ ਇੱਕ ਵੱਡਾ ਵਿਊਅਰਸ਼ਿਪ ਬੇਸ ਹੈ ਜਾਂ ਸਾਡੇ ਕੁਝ ਡੈਡੀਕੇਟਿਡ ਜਿਹੜੇ ਰਿਸਰਚਰ ਨੇ ਉਹ ਹੀ ਜਿਹੜੀਆਂ ਸਟੋਰੀਜ਼ ਲੇਟੈਸਟ ਹੁੰਦੀਆਂ ਨੇ ਉਹਨਾਂ ਨੂੰ ਡਿਗ ਕਰਕੇ ਲਿਆਉਂਦੇ ਨੇ। ਔਰ ਹਾਲਾਂਕਿ ਮੈਂ ਸਮਝਦਾ ਵੀ ਜੇ ਤੁਸੀਂ ਜੋ ਕੁਝ ਮੀਡੀਆ ਦੇ ਵਿੱਚ ਹੈ 80% ਦੀ ਇੰਡੀਕੇਸ਼ਨ ਕਿਸੇ ਵੀ ਸਿਚੁਏਸ਼ਨ ਦੀ ਕਿੱਥੇ ਕੀ ਚੱਲ ਰਿਹਾ ਔਰ ਬਾਕੀ ਤੁਹਾਡਾ ਪੋਲੀਟੀਕਲ ਐਕੂਮਨ ਜਿਹੜਾ ਤੁਸੀਂ ਓਵਰ ਏ ਪੀਰੀਅਡ ਆਫ ਟਾਈਮ ਔਰ ਉਸ ਚੋਂ ਇੱਕ ਜਿਹਦੇ ਲਈ ਟਰਮ ਸਾਡੇ ਮਿੱਤਰ ਸ਼ੇਖ ਸਾਹਿਬ ਇਸਤੇਮਾਲ ਕਰਦੇ ਹੁੰਦੇ ਸੀ, ਨੋਜ਼ ਫॉर द ਨਿਊਜ਼। ਹੁਣ ਖਬਰਾਂ ਭਾਵੇਂ ਸਾਰੀਆਂ ਹੁੰਦੀਆਂ ਨੇ, ਜੇ ਤੁਹਾਡਾ ਨੋਜ਼ ਫॉर द ਨਿਊਜ਼ ਹੈ, ਤੁਹਾਡਾ ਇੱਕਦਮ ਐਸੀ ਖਬਰ ਦੇ ਉੱਤੇ ਜਾ ਕੇ ਧਿਆਨ ਟਿਕੇਗਾ ਤੇ ਉਹਨੂੰ ਤੁਸੀਂ ਦੇਖ ਲੈਂਦੇ ਹੋ। ਫਿਰ ਇਹ ਤੁਹਾਡੀ ਐਬਿਲਿਟੀ ਹੁੰਦੀ ਹੈ ਕਿ ਤੁਸੀਂ ਉਹਨੂੰ ਆਪਣੇ ਜਿਹੜਾ ਹੱਕ 'ਚ ਭੁਗਤਾਨ ਲਈ ਸਪਿਨ ਕਿਵੇਂ ਦੇਣੀ ਹੈ। ਹੁਣ ਅਸੀਂ ਕਿਉਂਕਿ ਇਹ ਤਾਂ ਨਹੀਂ ਹੈ ਵੀ ਅਸੀਂ ਕੋਈ ਇੰਟਰਨੈਸ਼ਨਲ ਐਕਸਪਰਟ ਜਾਂ ਸਾਊਥ ਏਸ਼ੀਅਨ ਅਫੇਅਰਸ ਦੇ ਐਕਸਪਰਟ ਹੋਣ ਦਾ ਕੋਈ ਜਿਹੜਾ ਕਦੇ ਦਾਅਵਾ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਕਿਉਂਕਿ ਲਗਭਗ 40 ਸਾਲ ਤੋਂ ਸਿੱਧੀ ਟੱਕਰ ਟੋਟਲ ਵਾਰ ਬ੍ਰਾਹਮਣਵਾਦੀਆਂ ਦੇ ਨਾਲ ਹੈ ਸਾਡੀ, ਔਰ ਥੋੜ੍ਹਾ ਬਹੁਤ ਜਦੋਂ ਜਿਨ੍ਹਾਂ ਨੂੰ ਇਤਿਹਾਸ ਦਾ ਮਸ ਹੁੰਦਾ ਹੈ ਜਾਂ ਥੋੜ੍ਹੀ ਬਹੁਤ ਸਿਆਸੀ ਤੁਸੀਂ ਤਬਦੀਲੀਆਂ ਦੇਖ ਕੇ ਇਹਨਾਂ ਦੇ ਬਿਹੇਵੀਅਰ ਨੂੰ, ਇਹਨਾਂ ਦੇ ਥਾਟ ਪ੍ਰੋਸੈਸ ਨੂੰ ਜੇ ਤੁਸੀਂ ਸਮਝ ਸਕਦੇ ਹੋ ਤਾਂ ਤੁਹਾਨੂੰ ਬਹੁਤ ਵਾਰ ਇਹਨਾਂ ਦਾ ਮੂਵ ਕੀ ਹੈ, ਕਿੱਧਰ ਨੂੰ ਇਹਨਾਂ ਨੇ ਜਾਣਾ ਹੈ। ਜਿਵੇਂ ਮੈਂ ਅਕਸਰ ਉਹ 19th ਸੈਂਚੁਰੀ ਇੱਕ ਗੋਰੇ ਦਾ ਐਨਾਲਿਸਿਸ ਇਹਨਾਂ ਬ੍ਰਾਹਮਣਵਾਦੀਆਂ ਬਾਰੇ ਜਿਹੜਾ ਉਹਨੇ ਕਿਹਾ ਕਿ ਈਦਰ ਐਟ ਯੂਰ ਨੈਕ
ਔਰ ਐਟ ਯੂਰ ਫੀਟ। ਬਿਲਕੁਲ। ਜਾਂ ਤੁਹਾਡੀ ਗਲ ਨੂੰ ਫੜਨਗੇ, ਸ਼ਾਹ ਰਗ ਨੂੰ ਪੈਣਗੇ, ਮਾਰਨ ਤੱਕ ਜਾਣਗੇ, ਤੇ ਜਾਂ ਤੁਹਾਡੇ ਪੈਰੀ ਪੈ ਜਾਣਗੇ। ਹੁਣ ਇਹ ਟ੍ਰੀਟ ਕੋਈ ਸਿੱਖਾਂ ਬਾਰੇ ਜਾਂ ਕੋਈ ਮੁਸਲਮਾਨਾਂ ਬਾਰੇ ਜਾਂ ਦੂਸਰਾ ਨਹੀਂ ਬਿਆਨ ਸਕਦਾ, ਇਹ ਇਹਨਾਂ ਦੇ ਕਰੈਕਟਰ ਚੋਂ ਹੀ ਨਿਕਲਦਾ, ਕਿਉਂਕਿ ਇਵੇਂ ਹੀ ਰਿਹਾ ਕਿ ਵੀ ਅਸੀਂ ਪਹਿਲਾਂ ਤੁਸੀਂ ਬੜਕ ਮਾਰ ਕੇ ਸਾਨ ਬਣ ਜਾਓ, ਤੇ ਜੇ ਅੱਗੋਂ ਕਿਸੇ ਨੇ ਫੜ ਲਿਆ ਤੇ ਫਿਰ ਗਊ ਦੇ ਜਾਏ ਬਣ ਜਾਓ। ਸੋ ਇਹ ਇਸ ਕਿਸਮ ਦਾ। ਸੋ ਜਿਵੇਂ ਭਾਰਤ ਨੇ ਔਰ ਖ਼ਾਸ ਤੌਰ ਤੇ ਮੋਦੀ ਐਡਮਿਨਿਸਟ੍ਰੇਸ਼ਨ ਨੇ ਪਿਛਲੇ 10 ਸਾਲਾਂ ਦੇ ਵਿੱਚ ਆਪਣੀ ਫੋਰਨ ਪਾਲਿਸੀ ਦਾ ਬੇੜਾ ਗਰਕ ਕੀਤਾ ਹੈ, ਜਿਹੜੀ ਸਿੱਖਾਂ ਦੇ ਖਿਲਾਫ ਜੰਗ 40 ਸਾਲ ਪਹਿਲਾਂ ਟੋਟਲ ਵਾਰ, ਹਾਲਾਂ ਇਹਨਾਂ ਦੀ ਦੁਸ਼ਮਣੀ ਤਾਂ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ ਉਹ ਤਾਂ ਹੈ ਹੀ ਸੀ 47 ਤੋਂ ਬਾਅਦ। ਇਨ ਜਨਰਲ ਅਸੀਂ ਬਿਆਨਦੇ ਹਾਂ ਕ੍ਰਿਮੀਨਲ ਟ੍ਰਾਈਬ ਤੋਂ ਸਾਡਾ ਜਿਹੜਾ ਉਹਨਾਂ ਨੇ ਲੇਬਲਿੰਗ ਸ਼ੁਰੂ ਕੀਤੀ, ਪਰ 40 ਸਾਲ ਤੋਂ ਤਾਂ ਫਿਰ ਉਹ ਸਾਰੇ ਜਿਹਨੂੰ ਕਹਿੰਦੇ ਨੇ ਕਿ ਦੇ ਬਰਨਡ ਆਲ ਦਾ ਬ੍ਰਿਜਸ। ਇੱਕ ਤਾਂ ਹੁੰਦਾ ਸੀ ਅਨੰਦਪੁਰ ਦਾ ਮਤਾ ਫਾਈਨਲ ਇੱਕ ਆਫਰ ਸੀ ਕਿ ਬਈ ਇਨਰ ਆਟੋਨਮੀ ਦੇ ਕੇ ਤੁਸੀਂ 2-3 ਮਹਿਕਮੇ ਕੋਲ ਰੱਖੋ ਔਰ ਬਾਕੀ ਉਸ ਪਾਰਟ ਨੂੰ ਕਰੋ। ਪਰ ਜਦੋਂ ਉਹਨਾਂ ਨੇ ਇਹੀ ਕਿਹਾ ਕਿ ਵੀ ਅਸੀਂ ਤਾਂ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰ ਦੇਣਾ, ਔਰ ਉਹੀ ਉਹਨਾਂ ਦੀ ਪਾਲਿਸੀ ਰਾਦਰ ਮੋਰ ਇੰਟੈਂਸਿਵਲੀ ਇਹਨਾਂ 10 ਸਾਲਾਂ 'ਚ ਮੋਦੀ ਦੇ ਪੀਰੀਅਡ, ਜਦੋਂ ਕਿ ਓਪਨ ਟਰਾਂਸਨੈਸ਼ਨਲ ਰਿਪਰੈਸ਼ਨ, ਇਹੀ ਨਹੀਂ ਵੀ ਉਹਨਾਂ ਨੇ ਕੀਤਾ ਤਾਂ ਕੀਤਾ ਹੀ ਕੀਤਾ, ਨਾਲ ਉਹ ਕਹਿ ਕੇ ਘਰ ਮੇਂ ਘੁਸ ਕੇ ਮਾਰਾ, ਅਸੀਂ ਜਿੱਥੇ ਹੋਗੇ ਅਸੀਂ ਟਾਰਗੇਟ ਕਰਾਂਗੇ। ਔਰ ਉਹਨਾਂ ਨੇ ਪਾਕਿਸਤਾਨ ਤੋਂ ਲੈ ਕੇ ਕੈਨੇਡਾ ਤੱਕ ਔਰ ਅਮਰੀਕਾ ਤੱਕ ਜਿਹੜਾ ਉਹ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਔਰ ਫਰੈਂਡਲੀ ਕੰਟਰੀਜ਼ ਦੇ ਵਿੱਚ ਜਿਹੜਾ ਕੰਮ ਈਵਨ KGB ਜਾਂ ਸੋਵੀਅਤ ਯੂਨੀਅਨ ਦੇ ਪੀਰੀਅਡ ਕੋਲਡ ਵਾਰ ਈਰਾ 'ਚ ਵੀ ਨਹੀਂ ਹੋਇਆ ਕਿ KGB ਦੇ ਕਿਸੇ ਏਜੰਟ ਨੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਸੋਇਲ ਤੇ ਮਾਰਿਆ ਹੋਵੇ ਜਾਂ ਕੈਨੇਡੀਅਨ ਸੋਇਲ ਤੇ ਮਾਰਿਆ ਹੋਵੇ। ਸੋ ਇੰਡੀਆ ਨੇ ਇਹ ਕਰਕੇ ਜਿੱਥੇ ਮਿੱਤਰਘਾਤ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵਾਇਓਲੇਟ ਕੀਤਾ, ਅਮਰੀਕਾ ਦੀ ਸੋਵਰਨਟੀ ਦੇ ਕਾਨੂੰਨ ਤੋੜੇ, ਹੁਣ ਉਸ ਸਾਰੇ ਦੇ ਚੱਲਦਿਆਂ ਇਹਨਾਂ ਦੀ ਆਪਣੀ ਔਕਾਤ ਕੀ ਹੈ ਜਾਂ ਇਹਨਾਂ ਦੀ ਆਪਣੀ ਤਾਕਤ ਕੀ ਹੈ, ਉਹ ਅਸੀਂ ਪਿਛਲੇ 4 ਸਾਲ ਤੋਂ ਉਸ ਨੂੰ ਅਸੀਂ ਬਿਆਨਿਆ ਵੀ। ਕੱਲ੍ਹ ਦਾ ਪ੍ਰੋਗਰਾਮ ਵੀ ਸਾਡਾ ਇਸ ਤੇ ਹੀ ਬੇਸ, ਜਦੋਂ ਅਸੀਂ ਕਿਹਾ ਕਿ ਵੀ ਪਹਿਲਾਂ ਤਾਂ ਮੋਦੀ ਔਰ ਉਹਦਾ ਰਜੀਮ, ਰਾਜਨਾਥ ਸਿੰਘ, ਜਦੋਂ ਮੋਦੀ ਜਾ ਕੇ ਭਾਲੂ ਵਾਂਗ ਚੰਬੜ ਜਾਂਦਾ ਹੈ ਪੁਤਿਨ ਨੂੰ, ਰਾਜਨਾਥ ਸਿੰਘ ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਰੂਸ ਭਾਰਤ ਦੀ ਦੋਸਤੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਵਰੈਸਟ ਤੋਂ ਵੀ ਉੱਚੀ ਔਰ ਦੁਨੀਆ ਦੇ ਸਭ ਤੋਂ ਡੂੰਘੇ ਸਮੁੰਦਰ ਤੋਂ ਵੀ ਗਹਿਰੀ, ਤੇ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਕੀ ਹੈ। ਔਰ ਜ਼ਾਹਰ ਹੈ ਰੂਸਮ ਸ਼ਰਣਮ ਗੱਛਾਮੀ, ਉੱਥੇ ਜਾ ਕੇ ਉਹ ਰੂਸ ਦੇ ਤਾਂ ਉਹਨਾਂ ਨੇ ਸ਼ਰਨ ਤੱਕ ਲਈ। ਪਰ ਜਿਸ ਤੇਜ਼ੀ ਨਾਲ ਚੀਨ ਵੱਲ ਵੀ, ਜਿਹਦੇ ਰੂਸ ਨਾਲ ਤਾਂ ਕੋਈ ਬਾਰਡਰ ਦਾ ਡਿਸਪਿਊਟ ਨਹੀਂ ਹੈ ਭਾਰਤ ਦਾ, ਰਾਦਰ ਰੂਸ ਨਾਲ ਤਾਂ ਇਹੀ ਸੀ, ਰੂਸ ਨੂੰ ਲੱਗਾ ਕਿ ਵੀ ਇਹ ਸਾਨੂੰ ਨਿਕਲ ਕੇ ਜਿਹੜਾ ਉਹ ਜਾ ਕੇ ਕੁਆਡ 'ਚ ਜਾ ਵੜੇ ਨੇ। ਜਦੋਂ ਕੁਆਡ ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਸੀ, ਉਹਨੂੰ ਪੁਤਿਨ ਨੇ ਕਿਹਾ ਸੀ ਕਿ ਵੀ ਇਹ ਏਸ਼ੀਆ ਦਾ ਨੈਟੋ ਹੈ, ਕਿਉਂਕਿ ਹੁਣ ਰੂਸ ਜੋ ਕੁਝ ਫੇਸ ਕਰ ਰਿਹਾ ਹੈ, ਇਹ ਜਿਹੜੀ ਨੈਟੋ ਇਹਨਾਂ ਨੇ ਅਮਰੀਕਾ ਨੇ ਬਣਾਈ, ਇਹ ਸਾਰੇ ਮੁਲਕ ਤਾਂ ਰੂਸ ਨੂੰ ਘੇਰਨ ਲਈ ਸੀ। ਸੋ ਇਹ ਜ਼ਾਹਰ ਸੀ ਕਿ ਚੀਨ ਨੂੰ ਘੇਰਨ ਲਈ ਇਹ ਕੁਆਡ ਬਣਾਇਆ, ਔਰ ਰੂਸ ਔਰ ਚੀਨ ਇਸ ਵੇਲੇ ਵੱਡਾ ਭਰਾ ਛੋਟੇ ਭਰਾ ਵਾਂਗ ਨੇ। ਹੁਣ ਜੇ ਰੂਸ ਦੀ ਸ਼ਰਨ 'ਚ ਲਿਆ ਤੇ ਰੂਸ ਨੇ ਵੀ ਕਿਹਾ ਹੋਣਾ ਕਿ ਭਾਈ ਹੁਣ, ਕਿਉਂਕਿ ਅਮਰੀਕਾ ਨੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਆਇਆ ਜਾਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ 'ਚ ਕੀ ਅਕਾਊਂਟੇਬਿਲਿਟੀ ਹੋਏਗੀ, ਖਾਸ ਤੌਰ ਤੇ ਜਦੋਂ ਬੀਬੀ ਹਰਮੀਤ ਕੌਰ ਢਿੱਲੋਂ ਜਦੋਂ ਦੀ ਉਸ ਨੂੰ ਅਸਿਸਟੈਂਟ ਅਟਾਰਨੀ ਜਨਰਲ ਲਈ ਨੋਮੀਨੇਟ ਕੀਤਾ, ਤੁਸੀਂ ਭਾਰਤੀ ਮੀਡੀਆ ਉਹਨਾਂ ਦੇ ਐਂਕਰਾਂ ਦੇ ਬੁੱਲਾਂ ਤੇ ਜੰਮੀ ਹੋਈ ਸਿਕਰੀ ਔਰ ਉਹਨਾਂ ਦੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾਓ, ਉਹਨਾਂ ਦੇ ਹਰ ਆਰਟੀਕਲ 'ਚ ਉਹ ਅਲਟੀਮੇਟਲੀ ਅਸੀਂ ਅੱਜ ਵੀ ਡਿਸਕਸ ਕਰਾਂਗੇ ਕਿ ਵੀ ਕਿਸ ਲੈਵਲ ਤੇ ਇਹਨਾਂ ਨੂੰ ਫੀਅਰ ਹੈ ਕਿ ਵੀ ਇਹ ਜਿਹੜੀ ਸੋ ਕਾਲਡ ਪਾਰਟਨਰਸ਼ਿਪ ਇੰਡੋ US ਦੇ ਡੈਮੋਕ੍ਰੇਸੀਜ਼ ਦੀ ਸਾਂਝ, ਵੀ ਇਹ ਤਾਂ ਬਹੁਤ ਟਾਈਟ ਰੋਪ ਵਾਕ ਭਾਰਤ ਲਈ ਹੋਏਗਾ ਈਵਨ ਇਹਨੂੰ ਮੇਨਟੇਨ ਰੱਖਣਾ। ਬਾਕੀ ਤਾਂ ਟਰੰਪ ਦੇ ਨਾਲ ਯਾਰੀ ਤੇ ਦੂਜੇ ਤੀਜੀ ਤਾਂ ਉਹ ਤਾਂ ਹੁਣ ਬੇਮਤਲਬ ਨਜ਼ਰ ਆ ਰਹੀ ਹੈ, ਜਦੋਂ ਕਿ ਇੱਕ ਤੋਂ ਬਾਅਦ ਇੱਕ ਧਮਕੀਆਂ ਵੀ ਟਰੰਪ ਦੀਆਂ, ਉਹ ਟੈਰਿਫ ਦਾ, ਉਹ ਤਾਂ ਉਹਨੇ ਇੰਡੀਆ ਨੂੰ ਕਿਹਾ ਵੀ ਕਿੰਗ ਆਫ ਟੈਰਿਫ। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਚੀਨ ਦੇ ਸਾਹਮਣੇ ਜਾ ਕੇ ਜਿਵੇਂ ਟੋਟਲ ਸਰੈਂਡਰ ਕੀਤਾ, ਔਰ ਅਸੀਂ ਕਿਉਂਕਿ ਕਿਸੇ ਇੰਡੀਅਨ ਮੀਡੀਆ 'ਚ ਜਾਂ ਦੂਜੇ ਉਹਨਾਂ ਨੇ 6 ਪੁਆਇੰਟ ਅੰਡਰਸਟੈਂਡਿੰਗ, ਦੂਜਾ
ਅਸੀਂ ਕਿਹਾ ਜੀ ਚਾਈਨਾ ਨੇ 1 ਵੀ ਇੰਚ ਜ਼ਮੀਨ ਵਾਪਸ ਨਹੀਂ ਕੀਤੀ, ਨਾ ਡੈਪਸੋਂਗ, ਨਾ ਡੈਮ ਚੌਕ, ਨਾ ਪੈਂਗੋਂਗ ਸੋ ਲੇਕ, ਨਾ ਉਹਨੇ ਕੋਈ ਉਸ ਤੋਂ ਪਹਿਲਾਂ ਡੋਕਲਾਮ ਜਿੱਥੇ 2017 ਚ ਇਹਨਾਂ ਨੇ ਜਾ ਕੇ ਪੰਗਾ ਲਿਆ ਸੀ ਭੂਟਾਨ ਦੇ ਪਿੱਠ ਤੇ ਖਲੋ ਕੇ, ਉੱਥੇ ਵੀ ਚਾਈਨਾ ਨੇ ਜੋ ਆਕੂਪਾਈ ਕੀਤਾ ਸੀ, ਰਾਦਰ ਉੱਥੇ ਉਹਨਾਂ ਨੇ ਪਰਮਾਨੈਂਟ ਇੰਸਟਾਲਮੈਂਟਸ ਆਪਣੀਆਂ ਮਿਲਟਰੀ ਜਿਹੜੀਆਂ ਇੰਸਟਾਲਮੈਂਟਸ ਬਣਾ ਲਈਆਂ। ਹੁਣ ਜਦੋਂ ਅਸੀਂ ਇਹ ਅਜੀਤ ਡੋਵਾਲ ਜਿਹੜਾ ਉੱਥੇ ਜਾ ਕੇ ਬੈਠਾ ਹੈ, ਉਹਨਾਂ ਨੂੰ ਮਿਸਟਰ ਵੂ ਚੇਂਗ ਨੂੰ ਵੀ ਮਿਲਿਆ, ਉਹਨਾਂ ਦੇ ਫੋਰਨ ਮਿਨਿਸਟਰ ਨੂੰ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ, ਜੇ ਔਰ ਇੰਡੀਅਨ ਮੀਡੀਆ 'ਚ ਜਿਵੇਂ ਉਹਨੇ ਸੁਹਾਸਿਨੀ ਹੈਦਰ ਨੇ ਲਿਖਿਆ ਕਿ ਜੀ ਪੋਜ਼ਿਟਿਵ ਇੰਡੀਕੇਸ਼ਨ, ਲੇਕਿਨ ਅਸੀਂ ਕਿਹਾ ਸੀ ਵੀ ਪੋਜ਼ਿਟਿਵ ਕੋਈ ਵਿਦਡਰਾਅਲ ਨਹੀਂ ਹੈ, ਕੋਈ ਜਿਹੜਾ 39,000 ਸਕੁਅਰ ਕਿਲੋਮੀਟਰ ਟੈਰੀਟਰੀ ਦਾ ਜਿਹੜੀ 1962 ਦੀ ਇਹ ਚੀਕਾਂ ਮਾਰਦੇ ਨੇ ਬੀਜੇਪੀ ਵਾਲੇ ਕਿ ਜੀ ਨਹਿਰੂ ਨੇ ਸਰੈਂਡਰ ਕਰ ਦਿੱਤੀ, ਲੇਕਿਨ ਇਹ ਜਿਹੜੀ 4,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜਾ ਤੁਹਾਡਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿੰਦਾ ਹੈ ਕਿ ਗਲਵਾਨ ਦੇ ਵਿੱਚ 2020 ਨਾਲ ਜੋ ਸ਼ੁਰੂ ਹੋਇਆ ਉਹਦੇ 'ਚ ਤੁਸੀਂ ਗਵਾਈ ਹੈ, ਉਹਦਾ ਕੋਈ ਜ਼ਿਕਰ ਨਹੀਂ। ਸੋ ਹੁਣ ਉਹਨਾਂ ਟਰਮਸ ਦੇ ਉੱਤੇ ਹੀ ਆ ਗਏ ਕਿ ਜੀ ਅਸੀਂ ਟ੍ਰੇਡ ਵੀ ਕਰਾਂਗੇ ਚਾਈਨਾ ਦੇ ਨਾਲ, ਉਹ ਮਾਨਸਰੋਵਰ ਵਾਲਾ ਵੀ ਕਰਾਂਗੇ। ਹਾਲਾਂ ਚਾਈਨਾ ਨੇ ਇਵਨ ਉਹ ਵੀ ਨਹੀਂ ਕਿਹਾ ਕਿ ਜੀ ਉਹ ਕੈਲਾਸ਼ ਪਰਬਤ ਦੇ ਉੱਤੇ ਜਿਹੜਾ ਮਾਨਸਰੋਵਰ ਟਰੈਕਿੰਗ ਜਾਂ ਦੂਜਾ, ਲੇਕਿਨ ਇਸ ਤੇ ਮੰਨ ਗਏ ਕਿ ਜੀ ਅਸੀਂ ਉਸੇ ਤਨਖਾਹ ਤੇ ਹੀ ਕੰਮ ਕਰਾਂਗੇ ਜਿੱਤੇ ਕਰਦੇ ਹਾਂ। ਔਰ ਇਹ ਈਵਨ ਇਹ ਦਿਲਚਸਪ ਗੱਲ ਹੈ ਵੀ ਅੱਜ ਹੀ ਐਨੂਅਲ ਰਿਪੋਰਟ ਆਫ US ਕਾਂਗਰਸ ਵੀ ਇਸ ਦੇ ਉੱਤੇ ਆਈ, ਹਾਲਾਂ ਉਹ ਸਾਰੇ ਮੁਲਕਾਂ ਦੇ ਉੱਤੇ ਹੁੰਦੀ ਹੈ, 180 ਸਫ਼ਿਆਂ ਦੀ ਰਿਪੋਰਟ ਹੈ। ਪਰ ਚਾਈਨਾ ਬਾਰੇ ਜਿਹੜਾ ਉਹਨਾਂ ਦਾ ਹੈ ਕਿ ਚਾਈਨਾ ਬਿਲਟ ਸਿਗਨੀਫਿਕੈਂਟ ਮਿਲਟਰੀ ਇਨਫਰਾਸਟ੍ਰਕਚਰ ਸਿੰਸ 2020 ਸਟੈਂਡ ਆਫ ਵਿਦ ਇੰਡੀਆ। Referring to the Galwan clash, the report said PLA, People Liberation Army, has not drawn down its positions or troop numbers since 2020 clash and has built infrastructure and support facilities to maintain multiple brigade deployments along LAC। ये headline है, फिर थले पूरी रिपोर्ट है कि ਚਾਈਨਾ ਨੇ 2020 ਚ ਜਿਹੜੀ ਜ਼ਮੀਨ ਲਈ ਉਹਨਾਂ ਦੀ ਪੀਪਲ ਲਿਬਰੇਸ਼ਨ ਆਰਮੀ ਨੇ, ਉਹ ਉਹਨਾਂ ਨੇ ਇਹੀ ਨਹੀਂ ਰੱਖੀ, ਸਗੋਂ ਉਹਨਾਂ 'ਚ ਉਹਨਾਂ ਨੇ ਸਟਰੋਂਗ ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਬਣਾਇਆ ਤਾਂ ਕਿ ਉਹਨਾਂ ਦੀ ਜਿਹੜੀ ਹੈ ਅੱਡ ਬ੍ਰਿਗੇਡਸ ਦੀ ਜਦੋਂ ਮਰਜ਼ੀ ਡਿਪਲੋਇਮੈਂਟ ਹੋ ਸਕੇ। 60 ਤੋਂ 70 ਹਜ਼ਾਰ ਉਹਨਾਂ ਦੇ ਫੌਜੀ ਔਰ ਮਿਲਟਰੀ ਇਨਫਰਾਸਟ੍ਰਕਚਰ ਉਹਨਾਂ ਨੇ ਬਿਲਡ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਵੀ 2023 ਚ ਵੀ ਥਰੂ ਆਊਟ, ਕਿਉਂਕਿ 2023-24 ਦੀ ਰਿਪੋਰਟ ਹੈ, ਉਹਨਾਂ ਨੇ ਕੋਇਰਸਿਵ ਐਕਸ਼ਨ ਲਏ ਨੇ ਇੰਡੋ ਪੈਸੀਫਿਕ ਰੀਜਨ ਤੇ। ਹਾਲਾਂਕਿ ਇਸ ਰਿਪੋਰਟ 'ਚ ਹੀ ਕਿਹਾ ਗਿਆ ਕਿ ਵੀ ਜੇ ਬਾਕੀ 8 ਮੁਲਕਾਂ ਨਾਲ ਜਿਨ੍ਹਾਂ ਨਾਲ ਬਾਰਡਰ ਲੱਗਦਾ ਚਾਈਨਾ ਦਾ, ਉਹਨਾਂ ਨਾਲ ਉਹਨਾਂ ਨੇ ਡਿਪਲੋਮੈਟਿਕ ਸਮਝੌਤੇ ਵਗੈਰਾ ਕਰਕੇ ਲੈ ਦੇ ਕਰਕੇ ਸੈਟਲ ਕਰ ਲਿਆ, ਪਰ ਇੰਡੀਆ ਬਾਰੇ ਉਹਨਾਂ ਦੀ ਅਪਰੋਚ ਪੂਰੀ ਕੋਇਸਿਵ ਹੈ ਔਰ ਉਹਨਾਂ ਨੇ ਜਿਹੜਾ ਉਸ ਸਾਰੇ ਨੂੰ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ। ਔਰ ਇਹ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੋਈ ਪੋਜੀਸ਼ਨ ਡਰਾ ਡਾਊਨ ਨਹੀਂ ਕੀਤੀ ਔਰ 2020 ਕਲੈਸ਼ ਤੋਂ ਬਾਅਦ ਉੱਥੇ ਹੀ ਖੜੇ ਨੇ, ਇਨਫਰਾਸਟ੍ਰਕਚਰ ਬਣਾਇਆ। These engagements coincide with a significant and sustained escalation in military infrastructure to support a long-term presence at the LAC। ਹੁਣ ਇਸ ਤੋਂ ਇਹ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਜੀ ਜਿਹੜੇ ਪਿਛਲੇ ਮਹੀਨਿਆਂ ਜਿਨ੍ਹਾਂ ਨੇ 23 ਮੀਟਿੰਗਾਂ ਜਿਹੜੀਆਂ ਚਾਈਨੀਜ਼ ਅਧਿਕਾਰੀਆਂ ਨਾਲ ਕੀਤੀਆਂ ਔਰ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਜੀ ਅਸੀਂ ਜਿਹੜਾ ਉਹ ਡੀ-ਐਸਕੇਲੇਸ਼ਨ ਹੁਣ ਹੋਏਗੀ, ਇਸ ਫਲਾਣੇ ਤੇ ਪੈਟਰੋਲਿੰਗ ਪੁਆਇੰਟ ਇੱਥੋਂ ਇੱਧਰ ਆ, ਕੁਛ ਨਹੀਂ ਬਦਲਿਆ ਹੈ। ਸੋ ਇਹ ਬਿਲਕੁਲ ਝੂਠ ਜੋ ਵੀ ਹੈ। ਅਜੀਤ ਡੋਵਲ ਵੀ ਕਿ ਹਾਂ ਇਹਨਾਂ ਨੇ ਉਹਨਾਂ ਦੀਆਂ ਟਰਮਸ ਦੇ ਉੱਤੇ ਹੀ ਅੱਗੋਂ ਉਹਨਾਂ ਦੇ ਨਾਲ ਰਸਤਾ ਖੋਲ੍ਹ ਲਿਆ, ਪਰ ਬਾਰਡਰ ਸਿਚੁਏਸ਼ਨ ਉਹੀ ਹੈ। ਹਾਲਾਂ ਅੱਜ ਮੈਂ ਦੇਖ ਰਿਹਾ ਸੀ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਇੱਕ ਸਟੇਟਮੈਂਟ ਸੀ ਜਿਹਦੇ 'ਚ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਵੀ ਜਦੋਂ ਵੀ ਤੁਸੀਂ ਲਦਾਖ ਬਾਰੇ ਕੋਈ ਗੱਲਬਾਤ ਇੰਡੀਆ ਨਾਲ ਕਰਨੀ ਹੈ, ਅਰੇਂਜਮੈਂਟ ਸ਼ੁੱਡ ਬੀ ਮੇਡ ਟੂ ਇਨਕਲੂਡ ਏ ਰਿਪਰੈਜ਼ੈਂਟੇਟਿਵ ਸਿੱਖ ਕਮਿਊਨਿਟੀ ਇਨ ਦਿਸ ਕਨਵਰਸੇਸ਼ਨ, ਕਿ ਸਿੱਖਾਂ ਦੀ ਨੁਮਾਇੰਦਗੀ ਉਹਦੇ 'ਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਲਦਾਖ ਦਾ ਸਾਰਾ ਰੀਜਨ ਹੈ ਇਹ ਖਾਲਸਾ ਦਰਬਾਰ ਲਾਹੌਰ ਨੇ ਫਤਿਹ ਕੀਤਾ ਸੀ ਜਿਹੜਾ 1830s ਦੇ ਵਿੱਚ, ਔਰ ਇਹ ਖਾਲਸਾ ਦਰਬਾਰ ਦੀ ਪ੍ਰੋਪਰ ਦਾ ਹੀ ਹੈ। ਸੋ ਕੋਈ ਵੀ ਇੰਡੀਆ ਦਾ ਇਹਦੇ ਤੇ ਕੋਈ ਕਲੇਮ ਨਹੀਂ ਹੈ। ਜਦੋਂ ਵੀ ਇਹ ਜਿਹੜਾ ਹੋਏ ਜਿਹੜਾ ਸਿੱਖਾਂ ਨੂੰ ਇਸ ਦੇ ਵਿੱਚ ਨੁਮਾਇੰਦਗੀ ਦਿੱਤੀ ਜਾਏ। ਨਾਲ ਹੀ ਉਹਨਾਂ ਨੇ ਫਿਰ ਅਜੀਤ ਡੋਵਲ ਔਰ ਦੂਸਰਿਆਂ ਨੂੰ ਵੀ ਇਹ ਜਿਹੜਾ ਤਾੜਨਾ ਕੀਤੀ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਤੁਸੀਂ ਜਿਹੜਾ 39,000 ਸਕੁਅਰ ਕਿਲੋਮੀਟਰ ਸਰੈਂਡਰ ਕੀਤਾ ਹੈ
62 ਦੀ ਵਾਰ 'ਚ ਔਰ ਇਹ ਤੁਹਾਡੇ ਤੇ ਕੋਈ ਹੱਕ ਨਹੀਂ ਹੈ, ਤੁਸੀਂ ਤਾਂ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ। ਔਰ 1834 ਦੇ ਵਿੱਚ the troops of Khalsa Darbar Lahore conquered Ladakh and included in their 6th state of Lahore। So ਇਹ ਇੰਟਰਸਟਿੰਗ ਪਾਰਟ ਹੈ ਕਿਉਂਕਿ ਇਹ ਸ਼ਾਇਦ ਰਾਜਮੋਹਨ ਦੇਸਾਈ ਨੇ ਜਾਂ ਕੋਈ ਇਸ ਕਿਸਮ ਦਾ ਨਾਂ ਹੈ ਜਿਹੜਾ ਵਾਜਪਾਈ ਜਦੋਂ ਫੋਰਨ ਮਿਨਿਸਟਰ ਸੀ ਦੇਸਾਈ ਦੀ ਹਕੂਮਤ ਦੇ ਵੇਲੇ ਤੇ ਉਹ ਚਾਈਨਾ ਗਿਆ ਤਾਂ ਉਹਨੇ ਰਾਜਮੋਹਨ ਦੇਸਾਈ ਹੈ ਸ਼ਾਇਦ ਉਹਦਾ ਨਾਂ ਜਾਂ ਰਾਜਮੋਹਨ ਗਾਂਧੀ ਹੈ, ਉਹਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਜਦੋਂ ਵਾਜਪਾਈ ਨੇ ਲਦਾਖ ਦੇ ਬਾਰਡਰ ਇਸ਼ੂ ਨੂੰ ਚੁੱਕਿਆ ਤੇ ਚਾਈਨੀਜ਼ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਵੀ ਇਹਦੇ ਤੇ ਤੁਹਾਡਾ ਕੋਈ ਕਲੇਮ ਨਹੀਂ ਹੈ, ਇਹ ਤਾਂ ਸਰਕਾਰੇ ਖਾਲਸਾ ਦੇ ਨਾਲ ਸਾਡਾ ਸਮਝੌਤਾ ਹੈ, ਜਦੋਂ ਉਹ ਮੌਕਾ ਆਇਆ ਤੇ ਅਸੀਂ ਉਹਨਾਂ ਦੇ ਨਾਲ ਸਵਾਲ ਚੁੱਕਾਂਗੇ। ਸੋ ਮਤਲਬ ਇਹ ਹੈ ਵੀ ਭਾਵੇਂ ਚਾਈਨਾ ਨੇ ਇਸ ਨੂੰ ਐਜ਼ ਏ ਡਿਪਲੋਮੈਟਿਕ ਅੰਦਾਜ਼ ਦੇ ਵਿੱਚ ਇਹਨਾਂ ਨੂੰ ਬ੍ਰਸ਼ ਆਫ ਕੀਤਾ ਪਰ ਇਸ ਹਿਸਟੋਰੀਕਲ ਗੱਲ ਦੇ ਉੱਤੇ ਸਟੈਂਪ ਵੀ ਲੱਗੀ ਔਰ ਬਿਲਕੁਲ ਠੀਕ ਸੀ ਕਿਉਂਕਿ ਇਹ ਜਿਹੜਾ 1842 ਦੇ ਵਿੱਚ ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਐਂਡ ਦਲਾਈ ਲਾਮਾ ਆਫ ਤਿੱਬਤ ਟ੍ਰਾਈਪਾਰਟਾਈਟ ਟ੍ਰੀਟੀ ਹੋਈ ਸੀ ਜਿਹਦੇ ਚ ਤਿੱਬਤ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ ਔਰ ਇਹ ਲਦਾਖ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਹੈ। ਇਹ ਸਿੱਖ ਰਾਜ ਦੀ ਟੈਰੀਟਰੀ ਸੀ। ਇਸੇ ਤਰ੍ਹਾਂ ਜਿਹੜੇ ਅੱਜ ਗਿਲਗਿਤ ਬਾਲਿਸਤਾਨ ਜਿਹੜੇ ਅਲੱਗ ਜੀਬੀ ਕਰਕੇ ਉਹਨਾਂ ਨੂੰ ਪਾਕਿਸਤਾਨ ਨੇ ਅੱਡ ਸੂਬੇ ਦੇ ਤੌਰ ਤੇ ਰੈਕਗਨਾਈਜ਼ ਕੀਤਾ, ਇਹ ਵੀ ਸਿੱਖ ਰਾਜ ਦਾ ਹਿੱਸਾ ਸੀ। ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਦੇ ਉੱਤੇ ਇੱਕ ਨੌਜਵਾਨ ਨੇ ਬੜਾ ਚੰਗੇ ਢੰਗ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਦੇ ਹਾਂ। ਉਹਨੇ ਕਿਹਾ ਕਿ ਵੀ from global assassin's to border bend over, Modi's transnational repression against Sikhs and surrender to China। ਕਿ ਵੀ ਇੱਕ ਪਾਸੇ ਇਹ ਗਲੋਬਲ ਅਸੈਸਨ ਬਣ ਗਏ ਨੇ, ਗਲੋਬਲ ਕਾਤਲ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਕਰਕੇ, ਪਰ ਜਦੋਂ ਚਾਈਨਾ ਦਾ ਮੁੱਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਨੇ ਪੂਰਾ ਜਿਹੜਾ ਉਹ ਸਰੈਂਡਰ ਕੀਤਾ ਚਾਈਨਾ ਦੇ ਸਾਹਮਣੇ ਕਿ ਵੀ ਉਹਨਾਂ ਨੇ ਕੋਵਰਟ ਲੁਕਵੇਂ ਢੰਗ ਤਰੀਕਿਆਂ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਪਰ ਚਾਈਨਾ ਦੇ ਅੱਗੇ ਬਾਰਡਰ ਉਸ ਮੁੱਦੇ ਦੇ ਉੱਤੇ ਟੋਟਲ ਸਰੈਂਡਰ ਕੀਤਾ ਔਰ ਇਹ ਜਿਹੜਾ ਚਾਈਨਾ ਨੂੰ ਹੁਣ ਜਿਹੜਾ ਚਾਈਨਾ ਦਾ ਰੋਲ ਔਰ ਇੰਡੀਆ ਦੀ ਸਟ੍ਰੈਟੇਜਿਕ ਜਿਹੜੀ ਵੀਕਨੈਸ ਉਹ ਸਾਹਮਣੇ ਆਈ ਹੈ ਕਿ ਜਿਹੜੀ 23ਵੀਂ ਮੀਟਿੰਗ ਹੋਈ ਹੈ ਸਪੈਸ਼ਲ ਰਿਪਰੈਜ਼ੈਂਟੇਟਿਵਸ ਉਸ ਚੋਂ ਇਹ ਤੱਥ ਸਾਹਮਣੇ ਆਏ ਨੇ ਕਿ ਇੰਡੀਆ ਨੇ ਇਹ ਟੈਸਿਟਲੀ ਐਕਨੋਲੇਜ ਕਰ ਰਿਹਾ ਹੈ ਕਿ ਅਸੀਂ ਬਾਉਂਡਰੀ ਡਿਸਪਿਊਟ ਦੇ ਹੁੰਦਿਆਂ ਵੀ ਚਾਈਨਾ ਦੇ ਨਾਲ ਅਸੀਂ ਵਪਾਰ ਕਰਾਂਗੇ ਔਰ ਚਾਈਨਾ ਦਾ ਜਿਹੜਾ ਡੋਮੀਨੈਂਟ ਇਨਫਰਾਸਟ੍ਰਕਚਰ ਹੈ ਉਹ ਇਵੇਂ ਹੀ ਕਾਇਮ ਰਹੇਗਾ ਜੋ ਉਹਨਾਂ ਨੇ ਬਣਾ ਲਿਆ। ਇਸ ਤਰ੍ਹਾਂ ਉਹਨਾਂ ਨੇ ਇਸ ਸਾਰੇ ਦੇ ਉੱਤੇ ਵੈਸਟਰਨ ਥੀਏਟਰ ਕਮਾਂਡ ਦੇ ਵਿੱਚ ਜਿਹੜਾ ਡਿਸਪਾਈਟ ਬਾਰਡਰ ਸਟੈਂਡ ਆਫਸ ਐਂਡ ਇੰਡੀਆਜ਼ ਅਟੈਂਪਟਸ ਐਟ ਇਨਫਰਾਸਟ੍ਰਕਚਰ ਡਿਵੈਲਪਮੈਂਟ ਚਾਈਨਾਜ਼ ਵੈਸਟਰਨ ਥੀਏਟਰ ਕਮਾਂਡ ਮੇਨਟੇਨਸ ਸਟ੍ਰੈਟੇਜਿਕ ਡੋਮੀਨੈਂਸ and India is forced into prolonged diplomatic engagement। 23 ਮੀਟਿੰਗਾਂ 'ਚ ਤਾਂ ਘੜੀਸਿਆ ਹੀ ਹੈ, 4 ਸਾਲ 'ਚ ਹੱਥ ਪੱਲੇ ਕੁਛ ਨਹੀਂ ਪਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ 6 ਨੁਕਤਿਆਂ ਦੀ ਕੰਸੈਂਸਸ ਕਹਿੰਦੇ ਨੇ ਰੀਚ ਕੀਤੀ ਹੈ, ਇਹਦਾ ਮਤਲਬ ਇਹ ਹੈ ਕਿ ਇੰਡੀਆ ਬੈਕ ਆਫ ਹੋਇਆ ਸਾਰਿਆਂ ਤੋਂ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਬਾਰਡਰ ਡਿਸਪਿਊਟ ਦੀ ਗੱਲ ਨਹੀਂ ਕਰਾਂਗੇ, ਬਾਈਲੇਟਰਲ ਟ੍ਰੇਡ ਔਰ ਦੂਸਰਾ ਤੀਸਰਾ ਕਰਾਂਗੇ ਔਰ ਇਹ ਜਿਹੜਾ ਉਹਨਾਂ ਨੇ ਬਾਰਡਰ ਡਿਸਪਿਊਟ ਦਾ ਸਾਰਾ ਪਾਸੇ ਛੱਡ ਕੇ ਤੇ ਚੀਨ ਦੇ ਸਾਹਮਣੇ ਵੀ ਉਹਨਾਂ ਨੇ ਕਾਊਟ ਆਊਟ ਕਰ ਲਿਆ ਔਰ ਇਹ ਜਿਹੜਾ ਇਹ ਸਭ ਦੇ ਬਾਵਜੂਦ ਕਿ ਵੀ ਜੋ ਕੁਝ ਇੰਡੀਆ ਨੇ ਸਿੱਖਾਂ ਦੇ ਖਿਲਾਫ ਕੀਤਾ ਹੈ TNR ਔਰ ਇਸ ਵੇਲੇ ਭਾਰਤ ਨੇ 5 ਆਈਜ਼ ਕੰਟਰੀ ਨੂੰ ਵੀ ਬੈਟਲ ਗਰਾਊਂਡ ਦੇ ਤੌਰ ਤੇ ਇਸਤੇਮਾਲ ਕੀਤਾ ਹੈ ਸਿੱਖਾਂ ਨੂੰ ਟਾਰਗੇਟ ਕਰਨ ਦੇ ਲਈ ਔਰ ਇਸ ਦੇ ਨੈਰੇਟਿਵ ਇਹੀ ਨਿਕਲਦੇ ਨੇ ਕਿ ਭਾਈ ਇਹ ਜਿਹੜਾ ਮੋਦੀ ਡੋਵਲ ਸ਼ਾਹ ਟ੍ਰਾਇਡ ਇਹ ਜਿਹੜੀ ਤਿਕੜੀ ਹੈ ਉਹਨਾਂ ਨੇ ਸਿੱਖਾਂ ਦੇ ਖਿਲਾਫ ਤਾਂ ਗਲੋਬਲ ਕੈਂਪੇਨ ਸ਼ੁਰੂ ਕੀਤਾ ਪਰ ਫਾਲਟਰਸ ਅਗੇਂਸਟ ਚਾਈਨੀਜ਼ ਡੋਮੀਨੈਂਸ ਉੱਥੇ ਜਾ ਕੇ ਇਹਨਾਂ ਨੇ ਪੂਰਾ ਕਾਊਟ ਆਊਟ ਕਰਕੇ ਸਰੈਂਡਰ ਕੀਤਾ ਔਰ ਇਹ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਉਹਨਾਂ ਨੇ ਜਿਵੇਂ ਸਰੈਂਡਰ ਕੀਤਾ ਇਹਨੇ ਸ਼ੋਅ ਕਰ ਦਿੱਤਾ ਹੈ ਵੀ ਇਹ ਕਿਵੇਂ ਦੰਬੀ ਕਿਸਮ ਦੇ ਔਰ ਡਰਾਕਲ ਇੱਕ ਪਾਵਰ ਹੈ, ਈਵਨ ਰੀਜਨਲ ਪਾਵਰ ਵੀ ਨਹੀਂ ਹੈ, ਗਲੋਬਲ ਪਾਵਰ ਤਾਂ ਨਹੀਂ ਇਹਨਾਂ ਨੇ ਕੀ ਬਣਨਾ ਔਰ ਇਹ ਜਿਹੜਾ ਸਾਨੂੰ ਦੇਖਣ ਦੀ ਲੋੜ ਹੋਏਗੀ ਕਿ ਅਸੀਂ ਸਿੱਖਾਂ ਨੇ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਜਿਹੜਾ ਇਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਹੈ ਉਹਦੇ ਚ 5 ਆਈਜ਼ ਕੰਟਰੀਜ਼ ਦੀਆਂ ਹਕੂਮਤਾਂ ਦੇ ਨਾਲ ਮਿਲ ਕੇ ਇਹਨੂੰ ਕਿਵੇਂ ਜਿਹੜਾ ਇਹਦਾ ਬੂਥਾ ਭੰਨਣਾ
ਔਰ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾ ਇਕਨੋਮਿਕਸ ਟਾਈਮਜ਼ ਨੇ ਇੱਕ ਆਰਟੀਕਲ ਵਿੱਚ ਕਿਹਾ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਭਾਰਤ ਦੀ ਪਾਰਟਨਰਸ਼ਿਪ ਸੌਖੀ ਨਹੀਂ ਹੋਵੇਗੀ। ਇਸ ਲਿਖਤ ਵਿੱਚ ਭਾਰਤ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਤੇ ਟਰੰਪ ਵੱਲੋਂ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਬਣਾਉਣ ਦਾ ਖਾਸ ਜ਼ਿਕਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਗੇਨ ਪੰਜਾਬ ਦੇ ਪਿੰਡੂ ਸਰਕਲਾਂ 'ਚ ਇੱਕ ਜ਼ਿਮੀਂਦਾਰ ਔਰ ਬਾਣੀਏ ਦੀ ਲੜਾਈ ਦਾ ਜ਼ਿਕਰ ਹੁੰਦਾ ਹੈ ਕਿ ਭਾਈ ਜ਼ਿਮੀਂਦਾਰ ਕਮਜ਼ੋਰ ਸੀ, ਬਾਣੀਆ ਮੋਟਾ ਤਾਜ਼ਾ ਸੀ, ਉਹਨੇ ਉਹਨੂੰ ਥੱਲੇ ਸੁੱਟ ਲਿਆ। ਪਰ ਥੱਲੇ ਸੁੱਟਿਆ ਹੋਇਆ ਤੇ ਉੱਪਰ ਬੈਠਾ ਰੋਈ ਜਾਂਦਾ ਬਾਣੀਆ ਉੱਚੀ ਉੱਚੀ। ਕੋਲੋਂ ਕਿਸੇ ਲੰਘਦਿਆਂ ਨੇ ਕਿਹਾ ਵੀ ਢਾਇਆ ਤੂੰ ਹੋਇਆ ਤੇ ਰੋਏ ਵੀ ਤੂੰ ਹੀ ਰਿਹਾ। ਉਹ ਕਹਿੰਦਾ ਜੀ ਨਹੀਂ, ਜਦੋਂ ਉੱਠੇਗਾ ਤੇ ਮੈਨੂੰ ਮਾਰੇਗਾ। ਹੁਣ ਹਾਲ ਇਹ ਹੈ ਵੀ ਇੱਕ ਪਾਸੇ ਤਾਂ ਇਹਨਾਂ ਦੇ ਮੀਡੀਆ ਨੇ ਔਰ ਹਕੂਮਤ ਨੇ ਔਰ ਖਾਸ ਤੌਰ ਤੇ ਅਬ ਕੀ ਬਾਰ ਟਰੰਪ ਸਰਕਾਰ ਹੌਡੀ ਮੌਡੀ ਉਹਦੇ ਤੋਂ ਲੈ ਕੇ ਹਿੰਦੂ ਫਾਊਂਡੇਸ਼ਨ ਨੇ ਜਿਵੇਂ ਫੰਡ ਰੇਜ਼ਿੰਗਸ ਕੀਤੀਆਂ, ਉਹਦਾ ਜਨਮ ਦਿਨ ਮਨਾਏ ਟਰੰਪ ਦੇ, ਉੱਥੇ ਵੀ ਉਹਦੀ ਫੋਟੋ ਨੂੰ ਹੀ ਕੇਕ ਉਹਦੀ ਮੂੰਹ ਨੂੰ ਲਾਈ ਗਏ, ਹਾਂਜੀ, ਨਾਲ ਮੰਤਰ ਯੱਗ ਹਵਨ ਕੀਤੇ। ਹੁਣ ਇਸ ਸਭ ਚੋਂ ਤਾਂ ਇਹ ਪ੍ਰਭਾਵ ਕਿ ਜੀ ਇੱਕ ਵਾਰੀ ਟਰੰਪ ਆ ਗਿਆ, ਟਰੰਪ ਤੇ ਮੋਦੀ ਦੀ ਯਾਰੀ ਹੈ, ਫਿਰ ਅਸੀਂ ਬਾਕੀ ਸਾਰਿਆਂ ਨੂੰ ਠੋਕ ਦਿਆਂਗੇ, ਦੱਸ ਦਿਆਂਗੇ ਵੀ ਕੀ ਹੈ। ਲੇਕਿਨ ਹੁਣ ਜਿਉਂ-ਜਿਉਂ ਨੇੜੇ ਆ ਰਿਹਾ ਵਕਤ 20 ਜਨਵਰੀ ਦਾ, ਅਸੀਂ ਇਹਨਾਂ ਦਾ ਖੌਫ ਵੀ ਦੇਖ ਸਕਦੇ ਹਾਂ। ਔਰ ਈਵਨ ਖੁਸ਼ਨੁਦੀ ਹਾਸਲ ਕਰਨ ਦੇ ਲਈ ਟਰੰਪ ਦੀ ਉਹਨਾਂ ਨੇ ਪਿਛਲੇ ਦਿਨਾਂ ਜਿਹੜੀ ਹਰਕਤ ਕੀਤੀ, ਬੀਜੇਪੀ ਨੇ ਆਪਣੇ ਆਫੀਸ਼ੀਅਲ ਜਿਹੜਾ ਐਕਸ ਅਕਾਊਂਟ ਤੋਂ ਉੱਪਰੋਂ ਥਲੀ ਜਿਹੜੇ ਨੇ ਉਹ 2-3 ਐਕਸ ਮੈਸੇਜ ਭੇਜੇ, ਜਿਹਦੇ 'ਚ ਉਹਨਾਂ ਨੇ ਅਮਰੀਕਾ ਦੀ ਡੀਪ ਸਟੇਟ ਨੂੰ ਜ਼ਿੰਮੇਵਾਰ ਦੱਸਿਆ ਜੋ ਭਾਰਤ ਦੇ ਵਿੱਚ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੇ। ਡਿਪਾਰਟਮੈਂਟ ਆਫ ਜਸਟਿਸ ਦਾ ਨਾਮ ਵੀ ਲਿਆ ਔਰ ਇਸ ਸਾਰੇ ਨੂੰ ਅਮਰੀਕਾ ਦੀ ਡੀਪ ਸਟੇਟ। ਹੁਣ ਕਿਉਂਕਿ ਟਰੰਪ ਦਾ ਔਰ ਜਿਹੜੀ ਉਹਦੀ ਟੀਮ ਹੈ, ਟਰੰਪ ਤਾਂ ਡੀਪ ਸਟੇਟ ਨੂੰ ਹੀ ਜ਼ਿੰਮੇਵਾਰ ਦੱਸਦਾ ਬਹੁਤ ਸਾਰੀਆਂ ਚੀਜ਼ਾਂ ਲਈ। ਸੋ ਉਹਨਾਂ ਨੂੰ ਲੱਗਾ ਵੀ ਉਹ ਟਰੰਪ ਨੂੰ ਖੁਸ਼ ਕਰ ਰਹੇ ਨੇ। ਹਾਲਾਂਕਿ ਉਹਨਾਂ ਨੂੰ ਇਹ ਲੱਗਾ ਵੀ ਹੁਣ ਇਹ ਬਾਈਡਨ, ਇਹ ਵੀ ਇੱਕ ਬ੍ਰਾਹਮਣਵਾਦੀਆਂ ਦੀ ਜਿਹੜੀ ਤੁਸੀਂ ਉਹਨਾਂ ਦੀ ਇੱਕ ਖਸੂਸੀਅਤ ਦੇਖੋਗੇ ਤੇ ਉਹ ਇਹੀ ਹੈ ਕਿ ਵੀ ਇਹ ਕਹਿੰਦੇ ਤਾਂ ਅਮਰੀਕਾ ਜਾਂ ਦੂਜਿਆਂ ਨੂੰ ਹੈ ਕਿ ਜੀ ਯੂਜ਼ ਐਂਡ ਡੰਪ। ਇਹ ਜਿਸ ਲੈਵਲ ਦੀ ਖੁਦਗਰਜ਼ੀ ਔਰ ਨਮਕ ਹਰਾਮ ਇਹ ਨੇ, ਇਹਨਾਂ ਨੂੰ ਪੂਰਾ ਭੁੱਲ ਗਿਆ ਵੀ 4 ਸਾਲ ਦੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕਿੰਨੇ ਕੰਸੈਸ਼ਨ ਇੰਡੀਆ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਦਿੱਤੇ ਨੇ। ਔਰ ਇਸ ਸਭ ਦੇ ਬਾਵਜੂਦ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਸਿੱਧੇ ਤੌਰ ਤੇ ਇੰਡਾਇਕਟਮੈਂਟ ਹੋਈ,
ਲੇਕਿਨ ਜਿਵੇਂ ਕੈਨੇਡਾ ਦਾ ਜਸਟਿਨ ਟਰੂਡੋ ਖੁੱਲ੍ਹ ਕੇ ਉਹਨਾਂ ਨੇ ਇੰਡੀਅਨ ਸਟੇਟ ਨੂੰ ਦੋਸ਼ੀ ਦੱਸਿਆ, ਐਵੇਂ ਅਮਰੀਕਾ ਨੇ ਫਿਰ ਵੀ ਪੋਚਾ ਜਾਂ ਪਰਦਾ ਪਾਇਆ। ਲੇਕਿਨ ਇਹਦੇ ਬਾਵਜੂਦ ਇਹ ਅਖੀਰਲੇ ਜਿਹੜੇ ਦਿਨ ਨੇ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਉਹ ਡੀਪ ਸਟੇਟ ਨਾਲ ਜੋੜ ਕੇ ਜਸਟਿਸ ਡਿਪਾਰਟਮੈਂਟ ਨੂੰ, ਔਰ ਇਹੀ ਕਾਰਨ ਸੀ ਕਿ ਪਰਸੋਂ ਜਦੋਂ ARY ਦੇ ਕੋਰਸਪੋਂਡੈਂਟ ਨੇ ਸਟੇਟ ਵਾਈਟ ਹਾਊਸ ਦੀ ਬਰੀਫਿੰਗ ਦੇ ਦੌਰਾਨ ਸਪੋਕਸਪਰਸਨ ਨੂੰ ਪੁੱਛਿਆ ਕਿ ਜੀ ਇੰਡੀਅਨ BJP ਨੇ ਔਰ ਉਹਨਾਂ ਨੇ ਇਹ ਚਾਰਜ ਲਾਇਆ, ਤਾਂ ਉਹਨੇ ਕਿਹਾ ਵੀ ਇਟਸ ਫਾਲਸ ਐਂਡ ਐਬਸਰਡ। ਹੁਣ ਇਹ ਜਿਹੜੇ ਐਬਸਰਡ ਲਫ਼ਜ਼ ਇਹ ਡਿਪਲੋਮੈਸੀ 'ਚ ਗਾਲ ਵਾਂਗ ਹੁੰਦੀ। ਉਹਨੇ ਕਿਹਾ ਕਿ ਵੀ ਅਸੀਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਸਟਰੋਂਗ ਕਰਨ ਲਈ, ਜਿਨ੍ਹਾਂ 'ਚ ਮੀਡੀਆ ਉਹਦਾ ਇੱਕ ਪਿਲਰ ਹੈ, ਅਸੀਂ ਹੈਲਪ ਕਰਦੇ ਹਾਂ ਅਰਾਊਂਡ ਉਹਨਾਂ ਮੀਡੀਆ ਇੰਸਟੀਚਿਊਟਸ ਨੂੰ ਜਿਹੜਾ ਪਾਰਟ ਹੈ। ਲੇਕਿਨ ਇਹ ਜਿਹੜਾ ਇੰਡੀਆ ਦਾ ਚਾਰਜ ਲੈਣਾ ਐਬਸਰਡ ਹੈ। ਇਹਦਾ ਮਤਲਬ ਹੈ ਵੀ ਇਹਨਾਂ ਨੇ ਵੀ ਕਿਹਾ ਵੀ ਏਡੇ ਵੱਡੇ ਕਿਰਤ ਕਾਂਡ ਕਿ ਵੀ ਅਸੀਂ ਤਾਂ ਇਹਨਾਂ ਦੇ ਗੁਨਾਹਾਂ ਦੇ ਉੱਤੇ ਪਰਦਾ ਪਾਉਂਦੇ ਰਹੇ ਔਰ ਲੇਕਿਨ ਇਹਦੇ ਬਾਵਜੂਦ ਕਿ ਡੀਪ ਸਟੇਟ ਨੂੰ ਐਕਿਊਜ਼ ਕਰਕੇ ਜਾਂ ਟਰੰਪ ਦੇ ਗੁਣ ਗਾਇਨ ਕਰਕੇ ਹੁਣ ਇਹਨਾਂ ਨੇ ਸਾਰਾ ਵਕਤ ਗੁਜ਼ਾਰਿਆ। ਪਰ ਹੁਣ ਜਦੋਂ ਤੁਸੀਂ ਇਹਨਾਂ ਦੀਆਂ ਲਿਖਤਾਂ ਦੇਖਦੇ ਹੋ ਕਿ ਵੀ ਇਸ ਸਾਰੇ 'ਚੋਂ ਇਹਨਾਂ ਨੂੰ ਖੌਫ ਭਰਪ ਹੈ। ਇੱਕ ਤਾਂ ਜ਼ਾਹਰ ਹੈ ਹੁਣ ਅੱਜ ਇੰਡੀਆ ਦਾ ਜਿਹੜਾ ਰੁਪਈਆ ਹੋਰ ਵੀ ਥੱਲੇ ਡਿੱਗਿਆ, ਜਿਉਂ ਹੀ ਫੈਡ ਨੇ ਅਮਰੀਕਾ 'ਚ ਆਪਣਾ ਇੰਟਰਸਟ ਰੇਟ ਘਟਾਇਆ। ਮੇਰਾ ਖਿਆਲ ਹੈ ਵੀ ਇੰਡੀਅਨ ਰੁਪੀ 86 ਕੇ 87 ਰੁਪਏ ਤੇ ਚਲਾ ਗਿਆ ਔਰ ਉਹਨਾਂ ਦੀ ਹਿਲ ਗਈ ਹੈ ਸਾਰੀ, ਹਾਲਾਤ ਗਲੋਬਲ ਇਫੈਕਟ ਹੋਇਆ। ਸੋ ਉਹਨਾਂ ਨੂੰ ਇੱਕ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਆਲਰੇਡੀ ਜਦੋਂ ਇਸ ਲੈਵਲ ਤੇ ਰੁਪਈਆ ਡਿੱਗਦਾ ਹੈ ਫਿਰ ਜਿਹੜੀ ਇੰਪੋਰਟ ਹੈ ਹੋਰ ਮਹਿੰਗੀ ਹੋ ਜਾਏਗੀ, ਜਿਹੜੀਆਂ ਚੀਜ਼ਾਂ ਇੰਡੀਆ ਇੰਪੋਰਟ ਕਰਦਾ ਹੈ, ਤੇ ਉਹਨਾਂ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਹੈ ਫਰਦਰ ਡੈਪਲੀਟ ਹੋ ਰਿਹਾ ਬੜੀ ਬੁਰੀ ਤਰ੍ਹਾਂ। ਗਰੋਥ ਰੇਟ ਅੱਜ ਹੀ ਉਹਨਾਂ ਦੇ ਇੱਕ TV ਚੈਨਲ ਦੇ ਉੱਤੇ ਇੱਕ ਉਹਨਾਂ ਦਾ JNU ਦਾ ਇਕਨੋਮਿਕਸ ਦਾ ਪ੍ਰੋਫੈਸਰ ਰਿਟਾਇਰ, ਉਹ ਕਹਿ ਰਿਹਾ ਸੀ ਵੀ ਇਹ ਜੋ ਮਰਜ਼ੀ ਦਾਅਵੇ ਕਰੀ ਜਾਣ ਕਿ ਜੀ ਸਾਡੀ 6% ਗਰੋਥ ਹੈ, ਦੂਜੇ 1% ਗਰੋਥ ਰੇਟ ਹੈ ਇੰਡੀਆ ਦਾ, ਔਰ ਇਹ ਕਹਿੰਦੇ ਨੇ ਵੀ ਉਹ ਗਲਤ ਕੈਲਕੂਲੇਸ਼ਨ ਨਾਲ ਕਿ ਜੀ ਅਸੀਂ ਥਰਡ ਵੱਡੀ ਇਕਨੋਮੀ ਬਣ ਗਏ ਆ ਤੇ ਅਸੀਂ ਫਿਰ ਸੈਕੰਡ ਬਣ ਜਾਵਾਂਗੇ। ਉਹਨਾਂ ਨੇ ਕਿਹਾ ਇਹ ਪੰਜਵੀਂ ਵੀ ਨਹੀਂ ਹੈ ਔਰ ਇਸ ਲੈਵਲ ਦੇ ਉੱਤੇ ਤਾਂ ਇਹ ਬਿਲਕੁਲ ਕਲੈਪਸ ਹੋਏਗੀ ਇਕਨੋਮੀ ਜਿਸ ਲੈਵਲ ਵੱਲ ਜਾ ਰਹੇ। ਜਦੋਂ ਹੁਣ ਟਰੰਪ ਦੇ ਇੱਕ ਪਾਸੇ ਤਾਂ ਇਹ ਲਾਈਨ ਹੈ ਕਿ ਵੀ ਇੰਡੀਆ ਕਿੰਗ ਆਫ ਟੈਰਿਫ, ਔਰ ਉਹਨੇ ਕਿਹਾ ਕਿ ਵੀ ਇਹ ਰੈਸੀਪ੍ਰੋਕਲ ਕਿ ਜੇ ਜਿੰਨਾ ਤੁਸੀਂ ਲਾਓਗੇ ਉਹਨਾਂ, ਜੇ ਤੁਸੀਂ ਸਾਡੇ ਅਸੀਂ ਤੁਹਾਡਾ ਸਾਈਕਲ ਆਣ ਦਿੰਦੇ ਆ ਉਹਦੇ ਤੇ ਨਹੀਂ ਲਾਉਂਦੇ, ਤੁਸੀਂ ਸਾਡੇ ਮੋਟਰਸਾਈਕਲ ਤੇ ਲਾਓਗੇ, ਅਸੀਂ ਜਿਹੜਾ ਉਹਨੂੰ ਟੋਲਰੇਟ ਨਹੀਂ ਕਰਾਂਗੇ। ਹੁਣ ਇੱਕ ਤਾਂ ਇਹਨਾਂ ਨੂੰ ਇਹ ਫੀਅਰ ਹੈ ਕਿ ਵੀ ਇਹ ਹੋਏਗਾ, ਪਰ ਇਹਦੇ ਨਾਲੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਜੋ ਕੰਮ ਕੀਤਾ, ਜੋ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ, ਔਰ ਜਿਵੇਂ ਇੰਡੀਆ ਦਾ ਮੀਡੀਆ ਹੁਣ ਇਸ ਵੇਲੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕੱਲ ਕੇ ਪਰਸੋਂ ਕਿ ਭਾਰਤ ਦੇ ਸਾਬਕਾ ਐਂਬੈਸਡਰ ਜਿਹੜਾ ਭੱਦਰ ਕੁਮਾਰ ਨੇ ਜਿਹੜਾ ਉਹ ਪਬਲਿਕਲੀ ਆਪਣਾ ਜਿਹੜਾ ਇੱਕ ਰਾਈਟ ਅਪ ਜਿਹੜਾ ਉਹਦਾ ਆਇਆ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਇੰਡੀਆ ਨੂੰ ਖਬਰਦਾਰ ਹੋਣਾ ਚਾਹੀਦਾ ਡੀਪ ਸਟੇਟ ਤੋਂ। ਇਹ ਤਾਂ ਜਿਵੇਂ ਅਮਰੀਕਾ ਨੇ ਸੀਰੀਆ ਔਰ ਬੰਗਲਾਦੇਸ਼ ਉਸ ਦੇ ਵਿੱਚ ਚੇਂਜ ਕੀਤੀ, ਇਵੇਂ ਸਭ ਕੁਝ ਸਾਡੇ ਨਾਲ ਹੋ ਸਕਦਾ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹ ਇੱਕ ਆਰਟੀਕਲ ਬੀਬੀ ਸੀਮਾ ਸਿਰੋਹੀ, ਜ਼ਾਹਰ ਹੈ ਕਿ ਵੀ ਇੰਡੀਅਨ ਮੂਲ ਦੀ ਬੀਬੀ ਹੈ, ਉਹਨੇ ਇਕਨੋਮਿਕ ਟਾਈਮਸ ਦੇ ਓਪੀਨੀਅਨ ਪੇਜ ਦੇ ਉੱਤੇ ਲਿਖਿਆ ਟਰੰਪ ਸੈਕੰਡ ਟਰਮ, ਕਿਉਂਕਿ ਪਹਿਲੀ ਟਰਮ ਵਾਲਾ ਟਰੰਪ ਡਿਫਰੈਂਟ ਸੀ, ਸੈਕੰਡ why keeping Indo-US partnership on track will remain a tough job। ਉਹਨੇ ਕਿਹਾ ਵੀ ਇਹ ਜਿਹੜੀ ਭਾਰਤ ਔਰ ਅਮਰੀਕਾ ਦੀ ਸਾਂਝ ਪਿਆਲੀ ਹੈ ਇਹਨੂੰ ਪਟੜੀ ਤੇ ਰੱਖਣਾ ਜਿਹੜਾ ਹੈ ਇਹ ਸੌਖਾ ਕੰਮ ਨਹੀਂ ਹੋਏਗਾ, ਇਹ ਟਫ ਜੌਬ ਹੋਏਗਾ। ਫਿਰ ਉਹਨੇ ਇਹ ਸਾਰੇ ਦੀ ਇਸ ਨੂੰ ਕਿਹਾ ਕਿ ਵੀ ਇਹ ਇਸ ਵੇਲੇ ਡਿਫਰੈਂਟ ਗੇਮ ਹੋਏਗੀ, ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਭਾਰਤ ਦੇ ਲਈ ਇੱਕ ਸਰਪ੍ਰਾਈਜ਼ ਸੀ ਜਦੋਂ ਇਸ ਦੇ ਖਿਲਾਫ ਇੰਡਾਇਕਟਮੈਂਟ ਹੋਈ ਨਿਖਿਲ ਗੁਪਤੇ ਦੇ ਔਰ ਵਿਕਾਸ ਯਾਦਵ ਨੂੰ ਨੇਮ ਕੀਤਾ ਗਿਆ। ਫਿਰ ਉਹਨਾਂ ਨੇ ਕਿਹਾ ਵੀ ਈਵਨ ਜਦੋਂ ਕਿ ਗੌਤਮ ਅਡਾਨੀ ਦੇ ਖਿਲਾਫ ਜਿਹੜੀ ਚਾਰਜਿੰਗ ਔਰ ਸਿਕਿਉਰਿਟੀ ਔਰ ਵਾਇਰ ਫਰਾਡ ਦਾ ਹੋਇਆ, ਉਹਨੇ ਕਿਹਾ ਜੀ ਇਸ ਨੇ ਤਾਂ ਈਵਨ ਚੁਕਾ ਦਿੱਤਾ ਇੰਡੀਆ ਨੂੰ ਕਿ ਬਈ ਇਹ ਜਿਹੜੀ ਹੈ ਦਿਸ ਵਾਸ ਰਿਪੋਰਟਡਲੀ ਐਜ਼ ਸ਼ੌਕਡ ਬਾਈ ਗਵਰਨਮੈਂਟ ਆਫ ਇੰਡੀਆ, ਕਿ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਝਟਕੇ ਵਾਂਗ ਲੱਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਅਮਰੀਕਨ ਐਡਮਿਨਿਸਟ੍ਰੇਸ਼ਨ 'ਚ ਇਹ ਗੱਲ ਚੱਲਦੀ ਹੈ ਕਿ ਵੀ ਇੰਡੀਆ ਨੂੰ ਐਵੇਂ ਸਿਰ ਤੇ ਚੜਾ ਕੇ ਇੱਕ ਹੋਰ ਚਾਈਨਾ ਨਾ ਬਣਾਓ, ਕਿਉਂਕਿ ਚਾਈਨਾ ਦੀ ਅੱਜ ਜਿਹੜੀ ਬਿਜ਼ਨਸ ਵਾਈਜ਼ ਇਨਇਕੁਆਲਿਟੀ ਹੈ $700-800 ਬਿਲੀਅਨ ਦੀ
ਐਕਸਟਰਾ ਜਿਹੜੀ ਹੈ ਉਹ ਟ੍ਰੇਡ ਹੈ ਅਮਰੀਕਾ ਨਾਲ, ਉਹ ਵੀ ਅਮਰੀਕਾ ਨੇ ਫੈਸਿਲਿਟੇਟ ਕੀਤਾ ਸੀ। ਉਹਨੇ ਕਿਹਾ ਜੀ ਇਸ ਥਾਟ ਨੇ ਵੀ ਇੰਡੀਆ ਨੂੰ ਜਿਹੜਾ ਉਹ ਪਿੱਛੇ ਸੁੱਟਣ ਦਾ, ਔਰ ਇੰਡੀਆ ਨੇ ਖੁਦ ਹੀ ਕਿਹਾ ਕਿ ਜੀ ਸਾਨੂੰ ਇਹ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ। ਔਰ ਦੂਜਾ ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਜੀ ਇਹ ਇਸ ਆਰਟੀਕਲ 'ਚ ਕਿ ਵੀ ਈਵਨ ਜਿਹੜੇ ਤੇਜਸ ਜਹਾਜ਼ਾਂ ਦੀ ਡਿਲੀਵਰੀ ਵਗੈਰਾ ਹੋਣੀ ਸੀ ਉਹ ਵੀ ਅਮਰੀਕਾ ਨੇ 2 ਸਾਲ ਲੇਟ ਕਰ ਦਿੱਤੀ ਹੈ। ਹੁਣ ਉਹ ਮਿਗ ਦੇ ਨਾਲ ਹੀ ਉਹਨਾਂ ਨੂੰ ਸਟਕ ਹੋਣਾ ਪਏਗਾ। ਉਹਨੇ ਕਿਹਾ ਵੀ ਇਸ ਸਾਰੇ 'ਚੋਂ ਇਹ ਨਿਕਲਿਆ ਕਿ ਰਾਜਨਾਥ ਸਿੰਘ ਜਾ ਕੇ ਉੱਥੇ ਰੂਸ ਦੇ ਵਿੱਚ ਇਹ ਕਹਿੰਦਾ ਹੈ ਕਿ ਵੀ ਸਾਡੀ ਰੂਸ ਦੇ ਨਾਲ ਜਿਹੜੀ ਦੋਸਤੀ ਹੈ ਇਹ ਰਸ਼ੀਆ ਫਰੈਂਡਸ਼ਿਪ ਹਾਇਰ ਦੈਨ ਦਾ ਹਾਈਐਸਟ ਮਾਊਂਟੇਨ ਐਂਡ ਡੀਪਰ ਦੈਨ ਦਾ ਡੀਪੈਸਟ ਓਸ਼ਨ, ਕਿ ਸਭ ਤੋਂ ਉੱਚੀ ਚੋਟੀ ਤੋਂ ਉੱਚੀ ਤੇ ਸਭ ਤੋਂ ਡੂੰਘੇ ਸਮੁੰਦਰ ਤੋਂ ਡੂੰਘੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਉਹਨੇ ਮਾਸਕੋ ਜਾ ਕੇ ਸਿਗਨਲ ਮਿਕਸ ਸਿਗਨਲ ਦਿੱਤਾ ਅਮਰੀਕਾ ਨੂੰ ਕਿ ਜੀ ਦੇਖੋ ਜੇ ਤੁਸੀਂ ਸਾਨੂੰ ਨਾਲ ਨਹੀਂ ਲਾਓਗੇ ਜਾਂ ਦੂਜਾ ਤਾਂ ਫਿਰ ਅਸੀਂ ਰੂਸ ਦੀ ਸ਼ਰਨ 'ਚ ਪਏ ਹੋਏ ਹਾਂ। ਫਿਰ ਉਹਨੇ ਇਹ ਵੀ ਨੇ ਕਿਹਾ ਵੀ ਬੰਗਲਾਦੇਸ਼ ਦੇ ਵਿੱਚ ਜਿਵੇਂ ਤਬਦੀਲੀ ਅਮਰੀਕਾ ਨੇ ਲਿਆਂਦੀ, ਇਹਦੇ ਬਾਵਜੂਦ ਕਿ ਉੱਥੇ ਹਿੰਦੂਆਂ ਦੇ ਨਾਲ ਕੀ ਸਲੂਕ ਹੈ, ਅਸੀਂ ਇੰਨਾ ਰੌਲਾ ਪਾ ਰਹੇ ਹਾਂ, ਅਮਰੀਕਾ ਇਹਨੂੰ ਗੌਲ ਹੀ ਨਹੀਂ ਰਿਹਾ। ਔਰ ਅਮਰੀਕਾ ਦਾ ਜਿਹੜਾ ਉਹਨਾਂ ਦਾ ਰਸ਼ਦ ਹੁਸੈਨ ਹੈ ਜਿਹੜਾ ਐਂਬੈਸਡਰ ਐਟ ਲਾਰਜ ਹੈ ਰਿਲੀਜੀਅਸ ਫਰੀडम ਦਾ, ਉਹਨੇ ਵੀ ਇਸ ਦੇ ਉੱਤੇ ਕੋਈ ਸਟੇਟਮੈਂਟ ਤੱਕ ਨਹੀਂ ਦਿੱਤੀ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਜਿਵੇਂ ਖਾਲਿਸਤਾਨ ਦੇ ਮੁੱਦੇ ਨੂੰ ਅਮਰੀਕਾ ਵੱਲੋਂ ਉਭਾਰਿਆ ਜਾ ਰਿਹਾ, ਹੁਣ ਖਾਲਿਸਤਾਨ ਇੰਡੀਅਨਸ ਫੀਲ ਡੀਪਲੀ ਐਂਗਰੀ by the US position that freedom of speech trumps all, even when violent men openly advocate breaking up India and threatens diplomat। ਉਹਨੇ ਕਿਹਾ ਜੀ ਇਹ ਮਤਲਬ ਇੰਡੀਆ ਇਰਕ ਹੋ ਰਿਹਾ ਇਸ ਦੇ ਉੱਤੇ ਕਿ ਵੀ ਖਾਲਿਸਤਾਨੀਆਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚੋਂ ਅਸੀਂ ਕੀ ਕੱਢ ਸਕਦੇ ਹਾਂ, US doesn't care about India's territorial integrity, ਇਹ ਡੈਲੀ ਇਨਸਾਈਡਰ said in a frustration। ਉਹਨਾਂ ਨੇ ਕਿਹਾ ਜੀ ਇਹ ਤਾਂ ਇਹਦਾ ਮਤਲਬ ਹੈ ਵੀ ਇੰਡੀਆ ਦੀ ਕੋਈ ਹੈ ਹੀ ਨਹੀਂ ਉਹਨਾਂ ਨੂੰ। ਔਰ ਇਹ ਉਹਨਾਂ ਨੇ ਕਿਹਾ ਵੀ ਜਿਹੜੀ ਇਸ ਦੇ ਉੱਤੇ ਵੀ ਜਿਹੜੀ ਖਾਲਿਸਤਾਨੀਆਂ ਦੇ ਲਈ ਜਿਹੜੀ ਹੈ ਹੋਰ ਵੀ ਜਿਹਨੇ ਇਸ ਗੱਲ ਨੂੰ ਕੀਤਾ ਵੀ ਟਰੰਪ ਨੇ ਹੀ ਹੈਜ਼ ਨੋਮੀਨੇਟਡ ਹਰਮੀਤ ਢਿੱਲੋਂ ਟੂ ਬੀ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ। ਉਹਨੇ ਕਿਹਾ ਜੀ ਇਹੀ ਬੀਬੀ ਢਿੱਲੋਂ ਹੈ ਜਿਹਨੇ ਪਿਛਲੇ ਸਾਲ ਇੰਡੀਆ ਦੇ ਉੱਤੇ ਦੋਸ਼ ਲਾਇਆ ਸੀ। Tillon accused India of using death squads after the alleged plot to assassinate a Khalistani came to light. There is a good chance she will pursue the case। ਉਹਨੇ ਕਿਹਾ ਵੀ ਜੇ ਹੁਣ ਟਰੰਪ ਨੇ ਲਾਇਆ ਤਾਂ ਇਹ ਜਿਹੜਾ ਇੱਥੇ ਹੋਇਆ ਕੇਸ ਗੁਰਪਤਵੰਤ ਪੰਨੂ ਮਰਡਰ ਪਲਾਟ ਉਹ ਇਹਨੂੰ ਛੱਡੇਗੀ ਨਹੀਂ, ਉਹਨੂੰ ਪਰਸਿਊ ਕਰੇਗੀ। ਫਿਰ ਉਹਨੇ ਕਿਹਾ ਕਿ ਵੀ ਇਹ ਹੁਣ ਦੇਖਣਾ ਇਹ ਹੈ ਕਿ ਵੀ ਇਹ ਰਿਲੇਸ਼ਨਸ਼ਿਪ ਕਿਵੇਂ ਪਟੜੀ ਤੇ ਰਹੇ, ਇਸ ਨੂੰ ਇੱਕ ਟਿਕਾਣੇ ਤੇ ਰੱਖਣਾ ਸੌਖਾ ਨਹੀਂ ਹੋਏਗਾ। ਔਰ ਇਹ ਸਾਰੇ ਦੇ ਉੱਤੇ ਹੀ ਨਾਲ ਦੀ ਨਾਲ ਅਮਰੀਕਾ ਨੂੰ ਜਦੋਂ ਸਟੇਟ ਡਿਪਾਰਟਮੈਂਟ ਨੂੰ ਪੁੱਛਿਆ ਗਿਆ ਕਿ ਜੀ ਇੰਡੀਆ US ਰਿਲੇਸ਼ਨਸ਼ਿਪ ਕੀ ਹੈ, ਉਹਨਾਂ ਨੇ ਕਿਹਾ ਜੀ ਠੀਕ ਹੈ US ਇੰਡੀਆ ਰਿਲੇਸ਼ਨਸ਼ਿਪ ਵੈਰੀ ਸਟਰੋਂਗ ਡਿਸਪਾਈਟ ਪੰਨੂ ਅਡਵਾਨੀ ਇੰਡਾਇਕਟਮੈਂਟਸ, ਕਿ ਵੀ ਭਾਵੇਂ ਇੰਡਾਇਕਟਮੈਂਟ ਹੋਈਆਂ ਪਰ ਇਹ ਵੀ ਫਿਰ ਵੀ ਬੜੀ ਸਟਰੋਂਗ ਹੈ। ਔਰ ਪਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਦੇ ਉੱਤੇ ਇਹ ਅਮਰੀਕਨ ਕਹਿ ਖੁਸ਼ ਰਹੇ ਨੇ। ਔਰ ਇਹ ਸਟੋਰੀ ਦਾ ਹਿੰਦੂ ਨੇ ਕੀਤੀ ਹੈ ਕਿ ਵੀ ਇਹਨਾਂ ਦੀ ਕੰਟਰਡਿਕਸ਼ਨ ਇਹ ਹੈ ਕਿ ਇਟ ਇਜ਼ ਲਾਈਕਲੀ that Pannu case will be pursued enthusiastically under the Trump administration, with Trump's appointment of Harmeet Kaur Dhillon as Assistant Attorney General to head the Department of Justice Civil Rights Division। So ਉਹਨੇ ਫਿਰ ਉਹਨੂੰ ਕੋਟ ਕੀਤਾ ਢਿੱਲੋਂ ਨੂੰ ਕਿ ਵੀ ਉਹਨੇ ਕਿਵੇਂ ਇੰਡੀਅਨ ਗਵਰਨਮੈਂਟ ਨੂੰ ਔਰ ਫਾਰਮਰਸ ਐਜੀਟੇਸ਼ਨ ਵੇਲੇ ਔਰ ਦੂਸਰੇ ਜਿਹੜੇ ਨੇ ਉਹ ਟਵੀਟ ਕੀਤੇ। ਔਰ ਇਹ ਸਾਰੇ ਚੋਂ ਇਹੀ ਉਹਨੇ ਨੈਰੇਟਿਵ ਬਿਲਡ ਕੀਤਾ ਇਕਨੋਮਿਕ ਟਾਈਮਜ਼ ਨੇ ਕਿ ਵੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਹੜਾ ਫਰਦਰ ਭਾਰਤ ਦੇ ਸਕਰੂ ਕਸੇ ਜਾਣਗੇ। ਹੁਣ ਇਹ ਸ਼ੋਅ ਕਰਦਾ ਹੈ ਕਿ ਭਾਈ ਇਹ ਉਸ ਬਾਣੀਏ ਵਾਂਗ ਜਿਹੜਾ ਉੱਤੇ ਬੈਠਾ ਆਪਣੇ ਆਪ ਨੂੰ ਕਲੇਮ ਕਰ ਰਿਹਾ ਸੀ ਕਿ ਮੈਂ ਢਾਹ ਲਿਆ, ਪਰ ਹੁਣ ਰੋਈ ਜਾਂਦਾ ਹੈ ਕਿ ਜੀ ਮੈਨੂੰ ਕੁੱਟ ਪਏਗੀ। ਸੋ ਇਹ ਸਾਡੇ ਲਈ ਇਹ ਸਾਰੀਆਂ ਹੀ ਖਬਰਾਂ ਜਿਹੜੀਆਂ ਨੇ ਇਹ ਪੋਜ਼ਿਟਿਵ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਬਾਦਲ ਅਕਾਲੀ ਦਲ ਦੇ ਲੀਡਰਾਂ ਨੇ ਸਿੱਖ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਉਂਦੇ ਰਹਿਣ ਦਾ ਕਾਰੋਬਾਰ ਜਾਰੀ ਰੱਖਿਆ ਹੋਇਆ ਹੈ ਔਰ ਅਕਾਲ ਤਖਤ ਦੇ 2 ਦਸੰਬਰ ਦੇ ਹੁਕਮਨਾਮੇ ਤੋਂ ਭੱਜਦਿਆਂ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਵਕਤੀ ਸਸਪੈਂਸ਼ਨ ਅਤੇ ਹੋਸ਼ੀਆਂ ਹਰਕਤਾਂ ਦੱਸ ਰਹੀਆਂ ਹਨ ਕਿ ਆਪਣੀ ਕਬਰ ਆਪ ਖੋਦਣ ਦੇ ਆਰ ਵਿੱਚ ਲੱਗੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਦੋ ਐਕਸਪ੍ਰੈਸ਼ਨ ਯੂਜ਼ ਕੀਤੀਆਂ ਨੇ, ਇੱਕ ਪਾਸੇ ਬੇੜੀਆਂ 'ਚ ਵੱਟੇ ਪਾਉਣ ਤੇ ਇੱਕ ਪਾਸੇ ਆਪਣੀ ਕਬਰ ਆਪ ਖੋਦਣ। ਬੇੜੀਆਂ 'ਚ ਤਾਂ ਵੱਟੇ ਅਕਾਲੀ ਬਾਦਲ ਲਾਣੇ ਦੇ ਕੋਲ ਜਦੋਂ ਦੀ ਪਾਵਰ ਆਈ, ਐਬਸੋਲੂਟ ਪਾਵਰ, ਖਾਸ ਤੌਰ ਤੇ 1999 ਤੋਂ ਬਾਅਦ, ਜਦੋਂ ਕਿ ਇਹਨਾਂ ਨੇ 1999 ਤੋਂ ਹੁਣ ਤੱਕ 6 ਜਥੇਦਾਰ ਇਵੇਂ ਹੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮੀਟਿੰਗ ਕਰਕੇ ਸੈਕ ਕੀਤੇ। ਕਿਉਂਕਿ ਉਸ ਤੋਂ ਪਹਿਲਾਂ ਫਿਰ ਵੀ ਭਾਵੇਂ ਇਹ ਠੀਕ ਹੈ ਕਿ ਜਥੇਦਾਰਾਂ ਨੂੰ ਇਹ ਕੋਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਨੇ ਜਿਹੜੇ ਤਖਤਾਂ ਦੇ ਜਥੇਦਾਰ ਨੇ, ਔਰ ਇਹ ਉਹਨਾਂ ਦੀ ਨਿਯਮਾਵਲੀ ਜਿਹਨੂੰ ਕਹਿੰਦੇ ਨੇ ਉਹਦੇ ਤਹਿਤ ਨਹੀਂ ਆਉਂਦੇ। ਉਹਨਾਂ ਨੂੰ ਸੈਪਰੇਟ ਜਿਹੜਾ ਉਹ ਕੋਈ ਉਹਨਾਂ ਦੀ ਪੇਰੋਲ ਤੇ ਨਹੀਂ ਨੇ, ਪਰ ਹੈ ਵੀ ਨੇ। ਲੇਕਿਨ ਉਹਨਾਂ ਨੂੰ ਬਣਾਉਣ ਤੇ ਕੱਢਣ ਦਾ ਜਿਹੜੀ ਪਾਵਰ ਹੈ, ਕਿਉਂਕਿ ਅਦਰਵਾਈਜ਼ ਜਿਹੜਾ ਗੁਰਦੁਆਰਾ ਐਕਟ 1925 ਸੀ ਉਹਦੇ 'ਚ ਕੋਈ ਜਥੇਦਾਰ ਦਾ ਅਹੁਦਾ ਨਹੀਂ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਮੈਨੇਜਮੈਂਟ ਬਾਡੀ ਦੇ ਤੌਰ ਦੇ ਉੱਤੇ ਹੋਣ ਦੇ ਵਿੱਚ ਆਈ ਕਿ ਗੁਰਦੁਆਰਿਆਂ ਦਾ ਪ੍ਰਬੰਧਕੀ ਨਿਜ਼ਾਮ ਚਲਾਉਣਾ। ਤਖਤ ਔਰ ਤਖਤਾਂ ਦੀ ਜਿਹੜਾ ਗੁਰੂ ਪੰਥ ਦੇ ਤਖਤ ਨੇ ਔਰ ਉਹਨਾਂ ਦੇ ਹੁਕਮਨਾਮੇ ਦੇ ਉੱਤੇ ਵੀ ਇਹਨਾਂ ਦਾ ਕੋਈ ਇਹ ਨਹੀਂ ਸੀ ਕਿ ਵੀ ਉਹ ਤਾਂ ਸਮੁੱਚੇ ਪੰਥ ਲਈ ਸੀ। ਅਕਾਲੀ ਦਲ ਇੱਕ ਪਾਰਟੀ ਹੈ, ਸ਼੍ਰੋਮਣੀ ਕਮੇਟੀ ਦੀ ਇਹ ਚੋਣਾਂ ਉਹ ਲੜਦੇ ਨੇ। ਲੇਕਿਨ ਇਹਨਾਂ ਨੇ ਐਸੀ ਚਲਾਕੀ ਦੇ ਨਾਲ ਹੌਲੀ ਇੱਕ ਤਾਂ ਇਹਨਾਂ ਨੇ ਕਲਰਜੀ ਰਾਹੀਂ ਔਰ ਅਕਸਰ ਤਖਤਾਂ ਦੇ ਜਥੇਦਾਰ ਖਾਸ ਤੌਰ ਤੇ ਅਕਾਲ ਤਖਤ ਦੇ ਪੋਲੀਟੀਕਲ ਲੀਡਿੰਗ ਵਾਲੇ ਜਿਹੜੇ ਸੱਚਮੁੱਚ ਮੀਰੀ ਦੇ ਲਈ ਲੜਨ ਵਾਲੇ ਨੇ ਉਹੀ ਲਾਏ ਜਾਂਦੇ ਸੀ। ਉਹਨਾਂ ਦੇ ਵਿੱਚ ਬੜੇ ਬਾਬਾ ਸੋਹਣ ਸਿੰਘ ਭਕਨਾ, ਉਦਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫਰ, ਈਵਨ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਉਹ ਨਹੀਂ ਸੀ। ਪਰ ਇਹਨਾਂ ਨੇ ਨਾ ਸਿਰਫ ਸ਼੍ਰੋਮਣੀ ਕਮੇਟੀ ਨੇ ਆਪਣਾ ਕੰਟਰੋਲ ਕੀਤਾ, ਉਹਨਾਂ ਨੇ ਇੱਕ ਕਲਰਜੀ ਦੀ ਹਾਇਰਾਰਕੀ ਬਣਾਈ ਕਿ ਜੀ ਪਹਿਲਾਂ ਇੱਕ ਜਿਹੜਾ ਜਾ ਕੇ ਅਰਦਾਸੀਆ ਭਰਤੀ ਹੁੰਦਾ, ਉਹ ਫਿਰ ਉਹਨੂੰ ਦੇਖਦੇ ਨੇ ਵੀ ਠੀਕ ਹੈ ਹੁਣ ਲਾਇਲ ਹੋ ਰਿਹਾ, ਫਿਰ ਉਹਨੂੰ ਗ੍ਰੰਥੀ ਲਾ ਦਿੰਦੇ ਨੇ, ਗ੍ਰੰਥੀ ਤੋਂ ਹੈਡ ਗ੍ਰੰਥੀ ਲਾ ਦਿੰਦੇ ਨੇ ਤੇ ਉਹਨੇ ਚੋਂ ਕੁਛ ਦੇਰ ਲਈ ਪਹਿਲਾਂ ਐਕਟਿੰਗ ਲਾਉਂਦੇ ਨੇ ਜੀ, ਉਹਦੀ ਐਕਟਿੰਗ ਦੇਖ ਲੈਂਦੇ ਨੇ ਵੀ ਸਾਡੇ ਮੁਤਾਬਕ ਚੱਲੇਗਾ ਕਿ ਨਹੀਂ, ਤੇ ਜਿਹੜਾ ਐਕਟਿੰਗ ਨਹੀਂ ਸੂਟ ਕਰਦਾ ਉਹ ਅਸੀਂ ਦੇਖਿਆ ਕਿ ਭਾਈ ਕਿਵੇਂ ਕੱਢ ਕੇ ਬਾਹਰ ਮਾਰਿਆ। ਕਿਉਂਕਿ ਹੁਣ ਜਿਹੜੀ ਚਰਚਾ ਹੈ ਗਿਆਨੀ ਹਰਪ੍ਰੀਤ ਸਿੰਘ ਜਦੋਂ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਬਾਦਲ ਲਾਣਾ ਔਰ ਅਲੀ ਬਾਬਾ 40 ਚੋਰ ਜਿਹੜੇ ਸਾਰੇ ਇਕੱਠੇ ਹੋਏ ਸੀ ਉਹਨਾਂ ਸੰਬੰਧੀ ਫੈਸਲਾ ਸੁਣਾਇਆ ਗਿਆ ਤੇ ਉਹਦੇ 'ਚ ਬੇਸ਼ੱਕ ਗਿਆਨੀ ਰਘਵੀਰ ਸਿੰਘ ਰੈਗੂਲਰ ਜਥੇਦਾਰ ਨੇ, ਪਹਿਲਾਂ ਹੈਡ ਗ੍ਰੰਥੀ ਸੀ ਹਰਮੰਦਰ ਸਾਹਿਬ ਦੇ, ਔਰ ਕੋਈ ਉਹਨਾਂ ਬਾਰੇ ਕੋਈ ਮੇਰੇ ਕੋਲ ਪੋਜ਼ਿਟਿਵ ਨੈਗੇਟਿਵ ਕਹਿਣ ਨੂੰ ਕੁਝ ਵੀ ਨਹੀਂ ਹੈ। ਲੇਕਿਨ ਇਹ ਪਤਾ ਹੈ ਵੀ ਇਹ ਜਿਹੜੀ ਗ੍ਰੰਥੀ ਬਿਰਤੀ ਲੋਕ ਜਿਸ ਲੈਵਲ ਦੇ ਉੱਤੇ ਜਾਂਦੇ ਨੇ ਉਹਨਾਂ ਤੋਂ ਤੁਸੀਂ ਕੋਈ ਵੱਡੀ ਰੈਵੋਲੂਸ਼ਨਰੀ ਗੱਲ ਐਕਸਪੈਕਟ ਕਰੋ, ਉਹ ਤਾਂ ਆਪਣੇ ਆਪ ਨੂੰ ਧੋਖਾ ਦੇਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡਾ ਹਿੱਸਾ ਸਿੱਖ ਕੌਮ ਦਾ
ਉਸ ਫੈਸਲੇ ਤੋਂ ਬਾਅਦ ਇਹ ਮਹਿਸੂਸ ਕਰਦਾ ਸੀ ਕਿ ਵੀ ਚਲੋ ਜਿਵੇਂ ਅਸੀਂ ਦੋ ਲਫ਼ਜ਼ ਇਸਤੇਮਾਲ ਕੀਤੇ ਕਿ ਵੀ ਐਡਮਿਸਿਬਿਲਿਟੀ ਔਰ ਅਕਾਊਂਟੇਬਿਲਿਟੀ। ਐਡਮਿਸ਼ਨ ਕਰਨਾ, ਮੰਨ ਲੈਣਾ, ਜਿਵੇਂ ਸੁਖਬੀਰ ਬਾਦਲ ਨੇ ਸਾਰੇ ਗੁਨਾਹ ਮੰਨੇ, ਉਹਨਾਂ ਨੇ ਕਿਹਾ ਜੀ ਇਤਿਹਾਸ ਸਾਫ਼ ਹੋ ਗਿਆ ਕਿ ਭਾਈ ਇਹਨਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਇਹਨਾਂ ਨੇ ਹੀ ਗੋਲੀ ਦੇ ਆਰਡਰ ਕੀਤੇ, ਇਹਨਾਂ ਨੇ ਹੀ ਸ਼੍ਰੋਮਣੀ ਕਮੇਟੀ ਦਾ 92 ਲੱਖ ਇਸਤੇਮਾਲ ਕਰਕੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਇਹਨਾਂ ਨੇ ਹੀ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਸੁਮੇਧ ਸੈਣੀ, ਇਜ਼ਹਾਰ ਆਲਮ ਔਰ ਉਹ ਸਾਰੀ ਜਿਹੜੀ ਕਾਤਲ ਗੈਂਗ ਸੀ ਪੁਲਿਸ ਅਫਸਰਾਂ ਦੀ, ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ। ਬਾਕੀ ਸਜ਼ਾ ਕੀ ਮਿਲਣੀ ਹੈ ਇਹਨੂੰ ਲੈ ਕੇ ਜ਼ਰੂਰ ਜਿਹੜੇ ਸੰਘਰਸ਼ੀਲ ਨੌਜਵਾਨ ਨੇ, ਜਿਵੇਂ ਨਾਰਾਇਣ ਸਿੰਘ ਚੌੜਾ ਨੇ ਆਪਣੇ ਅਗਨੀ ਸ਼ਾਸਤਰ ਦੇ ਨਾਲ ਖੜਾਕਾ ਵੀ ਕਰਕੇ ਦੱਸਿਆ ਵੀ ਅਸੀਂ ਤੁਹਾਡੇ ਫੈਸਲੇ ਨੂੰ ਨਹੀਂ ਮੰਨਦੇ, ਉਹ ਇੱਕ ਵੱਖਰੀ ਗੱਲ ਹੈ। ਪਰ ਇੱਕ ਪਾਰਟ ਉਸ ਚੋਂ ਜਿਹੜੀ ਇੱਕ ਵਾਸਟ ਮੈਜੋਰਿਟੀ ਨੂੰ ਹੋਪ ਨਜ਼ਰ ਆਈ ਕਿ ਚਲੋ ਇਹਨਾਂ ਸਾਰਿਆਂ ਦੇ ਅਸਤੀਫੇ ਦੇਣ ਨੂੰ ਕਿਹਾ ਕਿ ਵੀ 3 ਦਿਨ ਦੇ ਵਿੱਚ ਦਿਓ ਔਰ ਨਵੀਂ ਭਰਤੀ ਹੋਏਗੀ, ਕਿਉਂਕਿ ਹਰ ਸਿੱਖ ਜਿਹੜਾ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਵਿਚਰਦਾ ਉਹ ਸਮਝਦਾ ਹੈ ਵੀ ਅਕਾਲੀ ਦਲ ਦਾ 105 ਸਾਲ ਦਾ ਇਤਿਹਾਸ ਹੈ, ਇਸ ਦਾ ਸਭ ਤੋਂ ਪੁਰਾਣੀਆਂ ਪਾਰਟੀਆਂ ਚੋਂ ਹੈ, ਵੀ ਇਹ ਡੈਡ ਨਹੀਂ ਹੋਣੀ ਚਾਹੀਦੀ। ਔਰ ਜਦੋਂ ਇਹ ਹੋਇਆ ਕਿ 6 ਮਹੀਨੇ ਨਵੀਂ ਭਰਤੀ ਹੋਏਗੀ, ਉਹਨਾਂ ਚ ਹੋਰ ਵੀ ਨਿਕਲ ਆਏ, ਐਡਵੋਕੇਟ ਫੂਲਕਾ ਵੀ ਆ ਗਿਆ ਜੀ ਮੈਂ ਭਰਤੀ ਕਰੂੰ, ਬਾਕੀਆਂ ਨੇ ਵੀ, ਔਰ ਉਸ ਚੋਂ ਇਹ ਹੋਪ ਜਗੀ ਕਿ ਵੀ ਇਹ ਬਾਦਲ ਆਣਾ ਘੱਟੋ ਘੱਟ ਜੇ ਪਾਸੇ ਹੁੰਦਾ, ਇਹ ਨਿਕਲਦੇ ਨੇ, ਨਵੇਂ ਲੋਕ ਆਣਗੇ ਯੰਗਸਟਰਸ ਨੂੰ, ਕਿਉਂਕਿ ਇਹਨਾਂ ਨੇ ਤਾਂ ਗੁੰਡਾ ਗੈਂਗ ਬਣਾ ਲਈ ਸਾਰੀ, ਇਹਨਾਂ ਨੇ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨ ਲਈ ਯੂਥ ਅਕਾਲੀ ਦਲ ਬਣਾਇਆ, ਫਿਰ SFK ਕੀ ਬਣਾਇਆ, ਉਹ ਸਾਰੇ ਜਿਹੜੇ ਚੰਡੀਗੜ੍ਹ ਦੇ ਕਾਕੇ ਜਿਹੜੇ ਮਾਲਵੇ ਦੇ ਉੱਥੇ ਜਾ ਕੇ ਆਸ਼ੀਆਂ ਕਰਨ ਵਾਲੇ ਤੇ ਬਦਮਾਸ਼ੀਆਂ ਕਰਨ ਵਾਲੇ, ਉਹ ਸਾਰੇ ਸੁਖਬੀਰ ਬਾਦਲ ਨੇ ਐਨਰੋਲ ਕੀਤੇ। ਮਕਸਦ ਸੀ। ਔਰ 1996-97 'ਚ ਅਸੀਂ ਦੇਖਦੇ ਹਾਂ ਕਿ ਈਵਨ ਸਿੱਖ ਪਾਰਟੀ ਨੂੰ ਤੋਂ ਲਾ ਕੇ ਲੇਬਲ ਪੰਜਾਬੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਕਾਲ ਤਖਤ ਦੀ ਕਿਵੇਂ ਤੋਹੀਨ ਕੀਤੀ। ਜੱਦਾ ਰਣਜੀਤ ਸਿੰਘ ਨੂੰ 1999 ਉਹਦਾ ਕਸੂਰ ਇੰਨਾ ਸੀ, ਉਦੋਂ ਟੌੜਾ ਔਰ ਬਾਦਲਾਂ ਦੀ ਆਪਸ ਉਹਨੇ ਕਿਹਾ ਜੀ ਇਹ 300 ਸਾਲਾ ਖਾਲਸਾ ਸਾਜਨਾ ਦਿਵਸ ਆ ਰਿਹਾ, ਇਹਨੂੰ ਮਨਾ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਕਰ ਲਿਓ। ਔਰ ਉਹਨਾਂ ਨੇ ਵਰਕਿੰਗ ਕਮੇਟੀ ਮੀਟਿੰਗ ਸੱਦ ਕੇ ਜਿਹੜੀ ਹੈ ਉਹਨੂੰ ਸੈਕ ਕਰ ਦਿੱਤਾ। ਉਹਦੇ ਤੋਂ ਬਾਅਦ ਉਹੀ ਹਸ਼ਰ ਜਿਹੜਾ ਉਹਨਾਂ ਨੇ ਉਹਦਾ ਪੂਰਨ ਸਿੰਘ ਦਾ ਵੀ ਕੀਤਾ, ਜਿਹਨੂੰ ਵਰਤਿਆ ਪਹਿਲਾਂ ਵਕਤੀ ਤੌਰ ਤੇ, ਫਿਰ ਉਹੀ ਹਸ਼ਰ ਯਾਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਵੀ ਕੀਤਾ। ਪ੍ਰੋਫੈਸਰ ਮਨਜੀਤ ਸਿੰਘ ਨੂੰ ਸੈਕ ਕੀਤਾ ਕਿਰਪਾਲ ਸਿੰਘ ਵਡੂੰਗਰ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਿਆ। ਹੁਣ ਕਿਉਂਕਿ ਇਸ ਸਾਰੇ 'ਚ ਜਿਹੜਾ 2 ਦਸੰਬਰ ਵਾਲਾ ਫੈਸਲਾ ਸੀ, ਗਿਆਨੀ ਹਰਪ੍ਰੀਤ ਸਿੰਘ ਦਾ ਕੀ ਰੋਲ ਸੀ, ਔਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਨੂੰ ਸਪਸ਼ਟ ਵੀ ਕੀਤਾ, ਬਾਕੀਆਂ 'ਚ ਤਾਂ ਕੋਈ ਨਜ਼ਰ ਨਹੀਂ ਆਇਆ ਕਿ ਭਾਈ ਉਹਨਾਂ ਨੇ ਕੀ। ਸੋ 2 ਦਸੰਬਰ ਤੋਂ ਲੈ ਕੇ ਅੱਜ ਜਦੋਂ ਅਸੀਂ 18-19 ਦਸੰਬਰ ਨੂੰ ਗੱਲ ਕਰ ਰਹੇ ਹਾਂ, 16 ਦਿਨਾਂ ਦੇ ਵਿੱਚ ਜਿਵੇਂ ਉਹਦੀ ਕਿਰਦਾਰਕੁਸ਼ੀ ਕੀਤੀ ਗਈ, ਉਹਨਾਂ ਦੀ ਫੈਮਿਲੀ ਡਿਸਪਿਊਟ ਹੁੰਦਾ। 18 ਸਾਲ ਪਹਿਲਾਂ ਦਾ ਕੋਈ ਕੇਸ ਜਿਹੜਾ ਸਾਡੂ ਦੇ ਨਾਲ ਸੀ, ਜਿਹਦੇ ਥੱਲੇ ਉਹਨੂੰ ਕ੍ਰਿਮੀਨਲ ਕਨਵਿਕਸ਼ਨ ਹੋਈ ਹੈ ਸਾਡੂ ਨੂੰ, ਉਹ ਅਕਾਲੀਆਂ ਨੇ ਆਪਣੇ ਚੈਨਲਾਂ ਤੇ ਲਿਆ ਕੇ ਜਾਂ ਦੂਜੇ ਇਸ ਦੇ ਖਿਲਾਫ ਜਿਹੜੀ ਹੈ ਉਹ ਕਿਰਦਾਰਕੁਸ਼ੀ, ਮੈਂ ਉਹ ਐਲੀਗੇਸ਼ਨ ਦੱਸ ਨਹੀਂ ਸਕਦਾ, ਜੋ ਲਾਉਣ ਦੀ ਕੋਸ਼ਿਸ਼ ਕੀਤੀ। ਫਿਰ ਪਹਿਲਾਂ ਤਾਂ ਵਲਟੋਏ ਨੂੰ ਅੱਗੇ ਕਰਕੇ ਕੀਤਾ, ਉਹਨੂੰ ਤਾਂ ਉੱਥੇ ਹੀ ਠੱਪ ਦਿੱਤਾ ਗਿਆ। ਫਿਰ ਜਿਹੜੀ 1.5 ਘੰਟੇ ਦੀ ਕੋਈ ਪੇਸ਼ੀ ਵਲਟੋਏ ਦੀ ਸੀ ਜਿਹੜੀ ਉਹਦੇ 'ਚ ਹੋਇਆ, ਉਹਨੂੰ ਕਿਵੇਂ ਲੀਕ ਕਰਵਾਇਆ ਗਿਆ। ਸੋ ਮੁੱਕਦੀ ਗੱਲ ਹੁਣ ਜਦੋਂ ਕਿ ਧਾਰਮਿਕ ਪਾਰਟ ਸਜ਼ਾ ਵਾਲਾ ਕਿ ਜੀ ਭਾਂਡੇ ਮਾਂਜ ਲਏ, ਜੁੱਤੀਆਂ ਸਾਫ਼ ਕਰ ਲਈਆਂ, ਪੂਰਾ ਹੋ ਗਿਆ ਸੀ। ਦੂਸਰੇ ਡੀਕ ਰਹੇ ਸੀ ਕਿ ਜਿਹੜਾ ਦੂਜਾ ਪਾਰਟ ਹੈ ਕਿ ਵੀ 6 ਮੈਂਬਰੀ ਕਮੇਟੀ ਬਣਾਈ ਨਵੀਂ ਭਰਤੀ, ਇਹਨਾਂ ਦੇ ਅਸਤੀਫੇ, ਇਹਨਾਂ ਦਾ ਕੀ ਬਣੇਗਾ। ਕਿ ਅਚਾਨਕ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਨੇ ਜਿਹੜਾ ਵਰਕਿੰਗ ਕਮੇਟੀ, ਉਹਨਾਂ ਨੇ ਮੀਟਿੰਗ ਸੱਦ ਲਈ ਜੀ, ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੜੇ ਸੀਰੀਅਸ ਚਾਰਜ ਲੱਗ ਰਹੇ ਨੇ। ਔਰ ਦੂਜਾ, ਔਰ ਉਹਨਾਂ ਨੇ ਵਰਕਿੰਗ ਕਮੇਟੀ ਨੇ 15 ਦਿਨਾਂ ਲਈ ਉਹਨਾਂ ਨੂੰ ਕਿਹਾ ਕਿ ਜੀ ਇਹਨਾਂ ਦੀ ਜਾਂਚ ਕਮੇਟੀ ਬਣੇਗੀ, ਇਹਨਾਂ ਤੇ ਬੜੇ ਗੰਭੀਰ ਨੇ, ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਹੈ, ਹੈੱਡ ਗ੍ਰੰਥੀ ਮੁਕਤ ਜਿਹੜਾ ਉਹ ਉੱਥੋਂ ਦੇ ਨੂੰ ਕਿਹਾ ਦਮਦਮਾ ਸਾਹਿਬ ਦੇ ਨੂੰ ਕਿ ਉਹ ਜਥੇਦਾਰ ਦਾ ਰੋਲ ਨੰਬਰ। ਮਤਲਬ ਇਹ ਹੈ ਕਿ ਆਲਰੇਡੀ ਇੱਕ ਜਿਹੜੀ ਵੋਕਲ ਆਵਾਜ਼ ਸੀ, ਹਾਲਾਂਕਿ ਕੋਈ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਾਡੇ ਸਾਰੇ ਵਿਊ ਪੋਜ਼ਿਟਿਵ ਨਹੀਂ ਨੇ, ਪਰ ਅਸੀਂ ਸਿਰਫ ਇਸ ਇਸ਼ੂ ਨੂੰ, ਇਹਦੇ ਬਾਰੇ ਜਿਹੜਾ ਕਾਮਨ ਬੰਦਾ ਹੈ ਜਿਹਦਾ ਕੋਈ ਸਿਆਸਤ ਨਾਲ ਲਾਗਾ ਦੇਗਾ ਨਹੀਂ, ਉਹਨਾਂ ਨੂੰ ਕਹੋ ਜੀ ਵੀ ਇਹੀ ਹਰਪ੍ਰੀਤ ਸਿੰਘ ਨੂੰ ਤੁਸੀਂ ਗ੍ਰੰਥੀ, ਹੈੱਡ ਗ੍ਰੰਥੀ, ਦਮਦਮਾ ਸਾਹਿਬ ਦਾ ਜਥੇਦਾਰ, ਐਕਟਿੰਗ ਜਥੇਦਾਰ ਬਣਾਇਆ, ਤੇ 18 ਸਾਲ ਪਹਿਲਾਂ ਜਿਹੜਾ ਉਹਦਾ ਰਿਸ਼ਤੇਦਾਰ ਹੁਣ ਤੁਸੀਂ ਲਿਆ ਕੇ ਉਹਨੂੰ ਪੈਸੇ ਖਵਾ ਕੇ ਚਾਰਜ, ਇਹ ਸਾਰੇ ਚਾਰਜ ਤਾਂ ਪੁਰਾਣੇ ਨੇ। ਸੋ ਮਤਲਬ ਇਹ ਹੈ ਕਿ ਉਹਨੂੰ ਡਿਸਕ੍ਰੈਡਿਟ ਕਰਨਾ, ਪਹਿਲਾਂ ਤਾਂ ਉਹਨੂੰ ਬੈਂਡ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ, ਪਰ ਉਹਨੂੰ ਨਜ਼ਰ ਆ ਰਿਹਾ ਵੀ ਜੋ ਹਾਲ
ਗੁਰਬਚਨ ਸਿੰਘ ਦਾ ਹੋਇਆ, ਜਿਹਨੂੰ ਘਰ ਸੱਦ ਕੇ ਬਾਦਲਾਂ ਨੇ ਪੰਜਾਂ ਨੂੰ ਉਹਦੇ ਖਿਲਾਫ ਰਾਮ ਰਹੀਮ ਦੇ ਜਿਹੜਾ ਉਹ ਸੋ ਕਾਲਡ ਮਾਫੀਨਾਮਾ ਔਰ ਦੂਜਾ ਕੀਤਾ। ਉਹਨੇ ਕਿਹਾ ਕਿ ਵੀ ਮੈਂ ਇਹਦਾ ਹਿੱਸਾ ਨਹੀਂ ਬਣਨਾ, ਮੈਂ ਬਿਲਕੁਲ ਕੋਈ ਮੈਂ ਬੈਂਡ ਨਹੀਂ ਹੋਣਾ। ਹਾਲਾਂਕਿ ਕੁਛ ਉਹਦੇ 'ਚ ਵੀ ਉਹਨਾਂ ਦਾ ਜਿਹੜਾ ਜਦੋਂ ਬੰਦਾ ਐਂਗਰ 'ਚ ਹੁੰਦਾ ਜਾਂ ਦੂਜਾ ਜਿਹੜਾ ਨਹੀਂ ਹੋਣਾ ਚਾਹੀਦਾ, ਕੋਈ ਉਹਨਾਂ ਦਾ ਕੋਈ ਬਹੁਤ ਚੰਗੀਆਂ ਪ੍ਰੈਜੈਂਟੇਸ਼ਨਸ ਨਹੀਂ ਨੇ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਰਪ੍ਰੀਤ ਸਿੰਘ ਨੂੰ ਇਹ ਜੋ ਸਜ਼ਾ ਦਿੱਤੀ ਗਈ ਹੈ ਇਹਦਾ ਰੀਜ਼ਨ ਹੀ ਇਹ ਹੈ ਕਿ ਭਾਈ ਉਹਨੇ ਇਹ 2 ਦਸੰਬਰ ਵਾਲੇ 'ਚ ਕੀ ਰੋਲ ਅਦਾ ਕੀਤਾ ਔਰ ਪ੍ਰੈਸ਼ਰ ਜਿਹੜਾ ਇੰਨਾ ਬਿਲਟ ਹੋਣ ਦੇ ਬਾਵਜੂਦ ਉਹ ਡਿਵੀਏਟ ਨਹੀਂ ਹੋਇਆ। ਹੁਣ ਇਹਨਾਂ ਨੂੰ ਲੱਗੇਗਾ ਦੇਖੋ ਜੀ ਅਸੀਂ ਉਹਨੂੰ ਕੱਢਤਾ, ਲੇਕਿਨ ਜੇ ਤੁਸੀਂ ਸਿੱਖ ਜਿਹੜੇ ਇੰਟੈਲੈਕਚੁਅਲਸ ਨੇ ਜਾਂ ਆਮ ਸਿੱਖਾਂ ਦੀ ਵੀ ਗੱਲ ਸੁਣੋ, ਇਹ ਲਫ਼ਜ਼ ਬਿਲਕੁਲ ਇਹੀ ਨੇ ਵੀ ਇਹਦੇ ਨਾਲ ਉਹਨਾਂ ਨੇ ਬੇੜੀਆਂ 'ਚ ਵੱਟੇ ਵੀ। ਇੱਕ ਜਿਵੇਂ ਕੁਦਰਤ ਕੋਈ ਮੌਕਾ ਦੇ ਰਹੀ ਹੁੰਦੀ ਹੈ, ਪਰ ਜਿਹੜੇ ਅਕਲ ਦੇ ਅੰਨੇ ਹੋ ਜਾਂਦੇ ਨੇ, ਤਾਕਤ ਦੇ ਨਸ਼ੇ ਦੇ ਵਿੱਚ ਭੁੱਲ ਜਾਂਦਾ ਤੁਹਾਨੂੰ ਵੀ ਤੁਹਾਡੀ ਕੀ ਔਕਾਤ ਹੈ। ਇਨਫੈਕਟ ਉਹਨਾਂ ਨੇ ਆਪਣੀ ਕਬਰ ਆਪ ਹੀ, ਜਾਂ ਇਹ ਵੀ ਇੱਕ ਹੁੰਦਾ ਸੀ ਫਰੇਜ਼ ਕਿ ਜੀ ਆਪਣੇ ਤਾਬੂਤ ਦੇ ਵਿੱਚ ਅਖੀਰਲਾ ਕਿੱਲ ਠੋਕਿਆ। ਔਰ ਇਸ ਸਾਰੇ ਚੋਂ ਜੋ ਇਸ ਵਿੱਚ ਸਿੱਖ ਸੰਗਤ ਦੇ ਵਿੱਚ ਰੋਹ ਹੈ, ਹਾਲਾਂ ਨਿਕਲਣਾ ਤਾਂ ਪਹਿਲਾਂ ਵੀ ਕੁਛ ਨਹੀਂ ਸੀ। ਅਲਟੀਮੇਟਲੀ ਉਹਨਾਂ ਨੇ ਤਾਂ ਅਕਾਲ ਤਖਤ ਨੂੰ ਇੱਕ ਵਾਸ਼ਿੰਗ ਮਸ਼ੀਨ ਵਾਂਗ ਵਰਤਣਾ ਚਾਹਿਆ ਸੀ ਕਿ ਜੀ ਬਾਦਲ ਆ ਗਏ ਔਰ ਉਹਨਾਂ ਨੇ ਜੋੜੇ ਸਾਫ਼ ਕਰ ਲਏ ਜਾਂ ਦੂਜੇ ਹੋ ਗਏ ਤੇ ਮੁੜ ਕੇ ਹੋ ਗਿਆ ਜੀ ਉਹਨਾਂ ਨੂੰ, ਉਹ ਗੱਲ ਵੀ ਨਹੀਂ ਚੱਲੀ ਹੈ। ਲੇਕਿਨ ਅਲਟੀਮੇਟਲੀ ਠੀਕ ਹੈ, ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਪਾਵਰ ਹੈ, ਤੁਸੀਂ ਜੋ ਮਰਜ਼ੀ ਕਰੋ, ਪਰ ਜਾਣਾ ਕਿੱਥੇ ਅਲਟੀਮੇਟਲੀ ਸਿੱਖ ਸੰਗਤ ਦੇ ਸਾਹਮਣੇ ਜਾਣਾ ਹੈ। ਸੋ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਜਿਹੜਾ ਇੱਕ ਮੌਕਾ ਸੀ ਕਿ ਅਕਾਲੀ ਦਲ ਦੀ ਰਿਵਾਈਵਲ ਹੋ ਸਕੇ, ਘੱਟੋ ਘੱਟ ਚੰਗੇ ਢੰਗ ਨਾਲ 105 ਸਾਲ ਪੁਰਾਣੀ ਪਾਰਟੀ ਇਹ ਸਰਵਾਈਵ ਹੋਏ, ਲੇਕਿਨ ਇਹ ਲੱਗਦਾ ਹੈ ਕਿ ਭਾਈ ਇਹਨਾਂ ਨੇ ਮਿੱਥਿਆ ਹੀ ਹੋਇਆ ਕਿ ਕੌਮ ਦੀਆਂ ਬੇੜੀਆਂ 'ਚ ਵੱਟੇ ਪਾ ਕੇ ਇਸ ਨੂੰ ਡੋਬਣਾ। ਪਰ ਅਸੀਂ ਆਸ ਹੀ ਕਰ ਸਕਦੇ ਹਾਂ ਕਿ ਸਿੱਖ ਸੰਗਤ ਜਿਹੜੀ ਕਿ ਕਾਫੀ ਜਾਗਰੂਕ ਹੈ, ਉਹਨਾਂ ਨੇ ਇਸ ਸਾਰੇ ਦੇ ਉੱਤੇ ਰਿਐਕਟ ਵੀ ਕੀਤਾ ਹੈ ਔਰ ਆਉਣ ਵਾਲੇ ਦਿਨ ਦੱਸਣਗੇ ਕਿ ਭਾਈ ਇਹ ਪੰਥ ਦੇ ਨਾਲ ਮੱਥਾ ਲਾ ਕੇ ਜਾਂ ਪੰਥ ਨਾਲ ਧਰੋਹ ਕਮਾ ਕੇ ਕਦੇ ਕਿਸੇ ਦਾ ਕੱਖ ਨਹੀਂ ਰਿਹਾ। ਇਹ ਵੈਸੇ ਤਾਂ ਬੀਬੀ ਹਰਸਿਮਰਤ ਕੌਰ ਨੇ ਅਰਦਾਸ ਕੀਤੀ ਸੀ ਕਿ ਜੀ ਜੇ ਸਾਡਾ ਇਹ, ਮੈਂ ਕਹਿੰਦੀ ਮੈਂ ਆਈ ਹਾਂ ਗੁਰੂ ਰਾਮਦਾਸ ਦੇ ਦਰਬਾਰ 'ਚ ਕਿਹਾ ਕਿ ਜੀ ਜੇ ਸਾਡਾ ਇਹਦੇ 'ਚ ਕੋਈ ਵੀ ਰੋਲ ਹੋਏ ਤਾਂ ਸਾਡਾ ਕੱਖ ਨਾ ਰਹੇ। ਉਦੋਂ ਕਹਿੰਦੇ ਵੀ ਵਾਕਈ ਅਰਦਾਸ ਤਾਂ ਕਬੂਲ ਹੋ ਗਈ, ਵੀ ਕੱਖ ਨਹੀਂ ਰਿਹਾ ਤੁਹਾਡਾ। ਉਹ ਫਖਰੇ ਕੌਮ ਜਿਹੜਾ ਬਾਹ ਮਰੋੜ ਕੇ ਜਥੇਦਾਰਾਂ ਦੀ ਲਿਆ ਸੀ ਬਾਦਲਾਂ ਨੇ, ਉਹ ਵੀ ਵਾਪਸ ਲੈਣਾ ਪਿਆ। ਸੋ ਇਹ ਸਾਰੇ ਦੇ ਥੱਲੇ, ਪਰ ਇਹ ਸਾਰਾ ਅਕਾਲ ਤਖਤ ਦੀ ਅਥਾਰਟੀ ਨੂੰ ਬਿਲਿਟਲ ਕਰਨਾ, ਅਕਾਲ ਤਖਤ ਦੀ ਸਰਵਉੱਚਤਾ ਨੂੰ ਚੈਲੰਜ, ਔਰ ਇਹ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਖਲੋ ਕੇ ਇਸ ਕਿਸਮ ਦੀਆਂ ਖੇਡਾਂ, ਇਹ ਸਾਰੀਆਂ ਜਿਹੜੀਆਂ ਨੇ ਡਿਸਗ੍ਰੇਸਫੁਲ ਨੇ। ਔਰ ਜਿਹੜੇ ਸ਼ਰਧਾਵਾਨ ਸਿੱਖ ਨੇ, ਕੋਈ ਵੀ ਜਿਹਨਾਂ ਦਾ ਸਿਆਸਤ ਨਾਲ ਨਹੀਂ ਵੀ, ਉਹ ਤੁਸੀਂ ਜਦੋਂ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਉਹ ਤੁਸੀਂ ਦੁੱਖ ਦੇਖ ਸਕਦੇ ਹੋ ਕਿ ਵੀ ਕਿਸ ਕਦਰ ਇਹਨਾਂ ਨੇ ਸਿੱਖੀ ਪਰੰਪਰਾਵਾਂ ਨੂੰ ਰੋਲਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵੈਲ ਸੈਕਸ਼ਨ ਵਿੱਚ ਆਪ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਮਿਨਿਸਟਰ ਡੈਨ ਜਰਵਿਸ ਨੇ ਸਿੱਖ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਸਨੇ ਬ੍ਰਿਟਿਸ਼ ਸਿੱਖਾਂ ਨਾਲ ਵਿਦੇਸ਼ ਯਾਤਰਾ ਤੋਂ ਵਾਪਸ ਪਰਤਦਿਆਂ ਯੂਕੇ ਦੇ 에ਅਰਪੋਰਟਸ ਤੇ ਕੀਤੀ ਜਾਂਦੀ ਵਾਧੂ ਪੁੱਛਗਿੱਛ ਦਾ ਵੀ ਨੋਟਿਸ ਲਿਆ ਹੈ। ਸੋ ਇਸ ਸੰਬੰਧੀ ਲੇਬਰ ਪਾਰਟੀ ਦੀ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਨੇ ਪੱਤਰ ਲਿਖਿਆ ਸੀ। ਸੋ ਹੁਣ ਦੇਖਣਾ ਇਹ ਹੈ ਕਿ ਕੀ ਸਿੱਖ ਵਿਰੋਧੀ ਇਸ ਰੁਝਾਨ ਨੂੰ ਬ੍ਰਿਟਿਸ਼ ਏਜੰਸੀਆਂ ਵੱਲੋਂ ਠੱਲ ਪਾਈ ਜਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਦਿਨ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਬੜੇ ਵੋਕਲ ਨੇ, ਲੇਬਰ ਪਾਰਟੀ ਦੇ ਸੈਕੰਡ ਟਾਈਮ ਮੈਂਬਰ ਪਾਰਲੀਮੈਂਟ ਬਣੇ ਨੇ, ਕਿ ਉਹਨਾਂ ਨੇ ਆਪਣੇ ਕੰਸਟੀਟਿਊਐਂਟਸ ਵੱਲੋਂ ਵੀ ਔਰ ਹੋਰਨਾਂ ਸਿੱਖਾਂ ਵੱਲੋਂ ਵੀ ਜਿਨ੍ਹਾਂ ਨੇ ਉਹਨਾਂ ਨਾਲ ਸੰਪਰਕ ਕੀਤਾ, ਇਹ ਉਹਨਾਂ ਨੇ ਇਨਕਸ਼ਾਫ ਕੀਤਾ ਸੀ ਕਿ ਜਿਹੜੇ ਸਿੱਖ ਬਾਹਰੋਂ ਆਉਂਦੇ ਨੇ ਟਰੈਵਲ ਕਰਕੇ ਵੈਕੇਸ਼ਨ ਜਾਂ ਅਦਰਵਾਈਜ਼, ਉਹ ਭਾਵੇਂ ਟਰਕੀ ਵਰਗੀ ਥਾਂ ਤੋਂ ਹੀ ਆ ਰਹੇ ਹੋਣ, ਉਹਨਾਂ ਨੂੰ ਏਅਰਪੋਰਟਾਂ 'ਤੇ ਲੰਬਾ ਵਕਤ ਰੋਕਿਆ ਜਾਂਦਾ ਹੈ, ਬੇਲੋੜੀ ਪੁੱਛਗਿੱਛ ਕੀਤੀ ਜਾਂਦੀ ਹੈ। ਉਹਨਾਂ ਨੂੰ ਪੁੱਛਿਆ ਜਾਂਦਾ ਜੀ ਤੁਹਾਡਾ ਇੰਡੀਆ ਬਾਰੇ, ਖਾਲਿਸਤਾਨ ਬਾਰੇ ਜਾਂ ਦੂਸਰੇ ਸਵਾਲ ਜਿਹੜੇ ਕੋਈ ਰੈਲੇਵੈਂਟ ਨਹੀਂ ਹੁੰਦੇ, ਔਰ ਇਹ ਹਰਾਸਮੈਂਟ ਹੁੰਦੀ ਹੈ। ਉਹਨਾਂ ਨੇ ਕਿਹਾ ਸੀ ਵੀ ਈਵਨ ਇੱਕ ਸਿੱਖ ਦੀ ਦਸਤਾਰ ਦੀ ਵੀ ਜਿਹੜੀ ਹੈ ਉਹ ਬੇਹਰਮਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਉਹਨਾਂ ਨੇ ਇਸ ਨੂੰ ਬੜਾ ਸੀਰੀਅਸਲੀ ਲਿਆ ਸੀ ਔਰ ਅਸੀਂ ਸਮਝਦੇ ਹਾਂ ਕਿ ਵੀ ਸਿੱਖ ਫੈਡਰੇਸ਼ਨ ਯੂਕੇ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੌਬਿੰਗ ਦੇ ਮਾਮਲੇ 'ਚ ਬਹੁਤ ਵਧੀਆ ਕੰਮ ਕਰਦੀ ਹੈ। ਔਰ ਜਿਵੇਂ ਮੈਂ ਕਿਹਾ ਕਿ ਵੀ ਇਨੀਸ਼ੀਅਲੀ ਉਹਨਾਂ ਨੇ ਸਿੱਖ ਏਜੰਡਾ ਦੇ ਥੱਲੇ ਲੌਬਿੰਗ ਦੀ ਸ਼ੁਰੂਆਤ ਕੀਤੀ ਔਰ ਉਹਨਾਂ ਨੂੰ ਇਹ ਪਤਾ ਹੈ ਵੀ ਕਿਹੜੇ ਵੇਲੇ ਕਿਹੜੀ ਸਟ੍ਰਿੰਗ ਪੁੱਲ ਕਰਨੀ ਹੈ, ਕਦੋਂ ਪ੍ਰੈਸ਼ਰ ਬਿਲਡ ਕਰਨਾ ਹੈ, ਕਦੋਂ ਜਿਹੜਾ ਪ੍ਰੈਸ਼ਰ ਰਿਲੀਜ਼ ਕਰਨਾ ਹੈ। ਔਰ ਇਹੀ ਕਾਰਨ ਹੈ ਕਿ ਵੀ ਉਹਨਾਂ ਨੇ ਸਾਰੇ ਪੀਰੀਅਡ ਜਦੋਂ ਦੀ ਲੇਬਰ ਗਵਰਨਮੈਂਟ ਬਣੀ ਹੈ, ਹਾਲਾਂ ਉਹਨਾਂ ਨੇ ਆਪਣਾ ਉਹ ਪ੍ਰੋਮਿਸ ਕਿ ਘੱਲੂਘਾਰਾ 84 ਦੀ ਇਨਵੈਸਟੀਗੇਸ਼ਨ ਲਈ ਕਮਿਸ਼ਨ ਬਣਾਉਣ ਦੀ ਗੱਲ, ਔਰ ਜਿਹੜਾ ਖੁੱਲ੍ਹ ਕੇ ਪ੍ਰੋ ਇੰਡੀਆ ਲਾਈਨ ਰਿਸ਼ੀ ਸੁਨਕ ਦੀ ਸਰਕਾਰ ਵੇਲੇ ਸੀ, ਉਸ ਦੇ ਉੱਤੇ ਅਜੇ ਕੋਈ ਬਹੁਤ ਵਿਜ਼ੀਬਿਲਿਟੀ ਤਾਂ ਨਹੀਂ ਹੈ ਕਿ ਵੀ ਕੋਈ ਚੇਂਜ ਹੋ ਰਹੀ ਹੋਏ, ਪਰ ਜਿਸ ਕਿਸਮ ਦਾ ਹੁਣ ਪ੍ਰੈਸ਼ਰ ਬਿਲਟ ਹੋ ਰਿਹਾ ਉਸ 'ਚੋਂ ਸਾਨੂੰ ਇਹ ਲੱਗਦਾ ਵੀ ਜੱਗੀ ਜੌਲ ਦਾ ਮੁੱਦਾ ਹੋਏ ਜਾਂ ਜਿਵੇਂ ਰਿਸ਼ੀ ਸੁਨਕ ਦੀ ਸਰਕਾਰ ਵੇਲੇ ਖਾਲਿਸਤਾਨੀਆਂ ਦੀ ਸ਼ਨਾਖਤ ਦੇ ਨਾਂ ਥੱਲੇ ਜਿਹੜਾ 92,000 ਪਾਉਂਡ ਰੱਖ ਕੇ ਜਿਹੜਾ ਬਹੁਤ ਸਾਰੀ ਇਹ ਜਿਹੜਾ ਪੁੱਛਗਿੱਛ ਵਾਲਾ, ਜਾਂ ਕਿਉਂਕਿ ਜਦੋਂ ਤੱਕ ਹਕੂਮਤਾਂ ਬਦਲਦੀਆਂ ਵੀ ਨੇ ਪੁਰਾਣੇ ਆਰਡਰ ਚੱਲ ਰਹੇ ਹੁੰਦੇ ਨੇ, ਬਿਊਰੋਕਰੈਟ ਜਾਂ ਜਿਹੜੇ ਏਜੰਸੀਆਂ ਨੇ ਉਸੇ ਏਜੰਡੇ ਨੂੰ ਫੋਲੋ ਕਰ ਰਹੀਆਂ ਹੁੰਦੀਆਂ ਨੇ। ਔਰ ਇਸ ਬੀਬੀ ਪ੍ਰੀਤ ਕੌਰ ਗਿੱਲ ਦੀ ਚਿੱਠੀ ਦਾ ਅਸਰ ਇਹ ਹੋਇਆ ਕਿ ਜਿਹੜੇ ਬ੍ਰਿਟਿਸ਼ ਕੈਬਨਿਟ ਦੇ ਵਿੱਚ ਮਿਨਿਸਟਰ ਹੈ ਡੈਨ ਜਰਵੀ, ਉਹਨਾਂ ਨੇ ਸਿੱਖ ਫੈਡਰੇਸ਼ਨ ਯੂਕੇ ਨੂੰ ਪੱਤਰ ਲਿਖਿਆ ਔਰ ਉਹਨਾਂ ਨੇ ਜਿਹੜਾ ਸਿੱਖ ਫੈਡਰੇਸ਼ਨ ਨੂੰ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਦਾ ਨੂੰ ਜਿਹੜਾ ਕੰਸਰਨ ਨਾਲ ਦੇਖਦਾ ਕਿ ਜਿਹੜਾ ਤੁਸੀਂ ਕਿਹਾ ਕਿ ਸਿੱਖਾਂ ਨੂੰ ਯੂਕੇ ਏਅਰਪੋਰਟ 'ਤੇ ਰੋਕ ਕੇ ਉਹਨਾਂ ਦੇ ਇੰਡੀਅਨ ਸਟੇਟ ਬਾਰੇ ਵਿਊ ਲਏ ਜਾਂਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਈਵਨ ਇੱਕ ਸਟੈਪ ਅੱਗੇ ਜਾਂਦੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਉਹ ਕੈਨੇਡੀਅਨ ਇਨਵੈਸਟੀਗੇਸ਼ਨ ਜਿਹੜੀ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ, ਉਹਦੇ 'ਚ ਕੋਆਪਰੇਟ ਕਰੇ ਕੈਨੇਡਾ ਦੇ ਨਾਲ। ਫਿਰ ਇਹ ਜਿਹੜਾ ਲੈਟਰ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ ਡੂ ਨਾਟ ਟੋਲਰੇਟ ਇੰਟੀਮੀਡੇਸ਼ਨ ਔਰ ਥ੍ਰੈਟਸ ਟੂ ਲਾਈਫ ਐਂਡ ਥਰੂ ਆਵਰ ਇੰਟੈਲੀਜੈਂਸ ਏਜੰਸੀਜ਼ ਐਂਡ ਪੁਲਿਸ ਫੋਰਸ ਵਿਲ ਕੰਟੀਨਿਊ ਟੂ ਯੂਜ਼ all the tools at our disposal to keep people safe. Any attempt by any foreign power to intimidate, harass or harm individuals or communities in the UK will not be tolerated. Indian government ਨੂੰ ਵਾਰਨਿੰਗ ਦਿੱਤੀ ਹੈ ਕਿ ਭਾਈ ਅਸੀਂ ਆਪਣੇ ਸ਼ਹਿਰੀਆਂ ਦੇ ਹਾਫਿਜ਼ ਹਾਂ, ਉਹਨਾਂ ਦੀ ਹਰ ਹਾਲਤ 'ਚ ਹਿਫਾਜ਼ਤ ਕਰਾਂਗੇ। ਕੋਈ ਵੀ ਯਤਨ ਜਿਹੜਾ ਕਿਸੇ ਬਾਹਰਲੀ ਵਿਦੇਸ਼ੀ ਸਰਕਾਰ ਦਾ ਹੈ ਇੱਥੋਂ ਦੇ ਸ਼ਹਿਰੀਆਂ ਨੂੰ, ਸਿੱਖਾਂ ਨੂੰ ਇੰਟੀਮੀਡੇਟ ਕਰਨ ਦਾ, ਉਹਨੂੰ ਸਹਾਰਿਆ ਨਹੀਂ ਜਾਏਗਾ। ਫਿਰ ਉਹਨਾਂ ਨੇ ਕੈਨੇਡੀਅਨ ਇਨਵੈਸਟੀਗੇਸ਼ਨਸ ਨੂੰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀ ਹਰਦੀਪ ਸਿੰਘ ਨਿੱਜਰ ਦੇ ਮੁੱਦੇ 'ਤੇ ਕੈਨੇਡੀਅਨ ਇਨਵੈਸਟੀਗੇਸ਼ਨ ਹੈ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ ਐਂਡ UK has full confidence in Canadian judicial system. All countries should respect sovereignty and the rule of the law, and we encourage all involved parties including the government of India to cooperate with the legal process. ਔਰ ਇਹ ਅਸੀਂ ਸਮਝਦੇ ਹਾਂ ਵੀ ਪੋਜ਼ਿਟਿਵ ਹੈ। ਦੈਨਿਕ ਜਾਰਵੀ ਦਾ ਐਟਲੀਸਟ ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਸਿੱਖਾਂ ਤੋਂ ਬਿਲਕੁਲ ਐਲੀਨੇਟ ਨਾ ਹੋ ਜਾਈਏ, ਪਰ ਇਹ ਪ੍ਰੈਸ਼ਰ ਬਿਲਟ ਰਹਿਣਾ ਚਾਹੀਦਾ ਹੈ। ਔਰ ਜਿਸ ਕਿਸਮ ਦਾ
ਪ੍ਰੈਸ਼ਰ ਜਿਹੜਾ ਪੋਲੀਟੀਕਲੀ ਬਣਦਾ ਹੈ, ਉਸ ਚੋਂ ਹੀ ਨਤੀਜੇ ਨਿਕਲਦੇ ਨੇ। ਔਰ ਇਸ ਵੇਲੇ ਫਾਈਵ ਆਈਜ਼ ਕੰਟਰੀਜ਼ ਦੀ ਇਹ ਜ਼ਿੰਮੇਵਾਰੀ ਹੈ ਕਿ ਜੋ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁਲਕ ਵਾਲਾ ਰੋਲ ਸਾਹਮਣੇ ਆਇਆ ਹੈ, ਉਹਨੂੰ ਇੰਡੀਆ ਨੂੰ ਅਕਾਊਂਟੇਬਲ ਬਣਾਉਣ ਔਰ ਉਹਨਾਂ ਦੇ ਜਿਹੜੇ ਸਲੀਪਰ ਸੈੱਲ ਨੇ, ਉਹਨਾਂ ਦੇ ਡਿਪਲੋਮੈਟ ਔਰ ਦੂਜੇ ਜਿਹੜੇ ਇੰਟਰਫੀਅਰ ਕਰਦੇ ਨੇ, ਉਹਨਾਂ ਦੀ ਸ਼ਨਾਖਤ ਕਰਨ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨਣ ਔਰ ਆਪਣੇ ਮੁਲਕਾਂ ਦੇ ਵਿੱਚ ਜਿਹੜੀ ਇੰਡੀਆ ਵੱਲੋਂ ਦਿੱਤੀ ਗਈ ਡਿਸਇਨਫੋਰਮੇਸ਼ਨ ਤੇ ਬੇਸਡ ਉਹਨਾਂ ਦੇ ਸਿਟੀਜ਼ਨ ਦੀ ਹਰਾਸਮੈਂਟ ਹੈ। ਖਾਸ ਤੌਰ ਤੇ ਅਸੀਂ ਯੂਕੇ ਦੇ ਹਵਾਲੇ ਨਾਲ ਇਹ ਜ਼ਿਆਦਾ ਦੇਖ ਰਹੇ ਹਾਂ, ਇਸ ਨੂੰ ਰਿਵਰਸ ਕਰਨੇ ਸਾਰੀ ਪ੍ਰੋਸੈਸ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਬੈਸਣ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਮਰਜੀਤ ਸੈਣੀ ਸਾਡੇ ਪਹਿਲੇ ਵਿਊਅਰ ਨੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਜਰਨੈਲ ਸਿੰਘ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਜੋਗਿੰਦਰ ਸਿੰਘ ਜੀ ਵੀ ਫਤਿਹ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਐਂਡ ਖਾਲਿਸਤਾਨ ਜ਼ਿੰਦਾਬਾਦ। ਸੋਨ ਮਾਇਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ ਕਹਿੰਦੇ ਨੇ। ਔਰ ਕੁਲਦੀਪ ਕੌਰ ਜੀ ਵੀ ਫਤਿਹ, ਨਾਗਰਾ ਸਾਹਿਬ ਵੀ ਫਤਿਹ ਔਰ ਸਿੰਘ ਗਰਚਾ ਜੀ ਵੀ। ਫਿਰ ਇਸੇ ਤਰ੍ਹਾਂ ਨਾਗਰਾ ਸਾਹਿਬ ਕਹਿੰਦੇ ਨੇ ਕਿ ਡਾਕਟਰ ਸਾਹਿਬ ਗ੍ਰੇਟ ਜੌਬ, ਵਾਹਿਗੁਰੂ ਤੁਹਾਨੂੰ ਤੇ ਭੈਣ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਨਾਗਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਪੰਨੂ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਰਸ਼ੀਦ ਹਰਪ੍ਰੀਤ ਸਿੰਘ ਰਾਣਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਸਿੰਘ ਬਰਾੜ ਜੀ ਵੀ ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਭੈਣ ਜੀ ਗੁਰੂ ਫਤਿਹ, ਬਹੁਤ ਬਹੁਤ ਧੰਨਵਾਦ, ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਰੈਫਰੈਂਡਮ ਬਾਰੇ ਵੀ ਕਹਿੰਦੇ ਨੇ। ਔਰ ਪੰਨੂ ਜੀ ਕਹਿੰਦੇ ਜੀ ਇਸ ਧਾਰੀਵਾਲ ਜ਼ਿੰਦਾਬਾਦ। ਫਿਰ ਕਹਿੰਦੇ ਨੇ ਨਿਰੰਜਨ ਢਿੱਲੋਂ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਜਾਕੂਬ ਜੀ ਵੀ ਆਏ ਨੇ, ਕਹਿੰਦੇ ਬੜੀ अच्छी बात है कि खालसा कौम यूएसए की हर स्टेट में रहते हैं और जैसे इंडियाना स्टेट यानी पूरे यूएसए में खालिस्तान का नाम गूंज रहा है। और बहुत शुक्रिया मोहम्मद याकूब कहते ਤੁਹਾਡੀ ਸਲਾਮਤੀ ਵੀ ਕਹਿ ਰਹੇ ਕਿ ਤੁਸੀਂ ਆਰਾਮ ਨਾਲ ਸਹੀ ਸਲਾਮਤ ਜਾਓ ਤੇ ਸਹੀ ਸਲਾਮਤ। ਬਹੁਤ ਬਹੁਤ ਸ਼ੁਕਰੀਆ। परमिंदर जी भी फतेह और इसे तरह पाल सिंह गरेवाल जी भी और जसपाल सिंह कैले जी भी फतेह बुलाते ने। फिर तालीवाल कहते सानू ਤਾਂ ਉਹੀ ਗੱਲ ਯਾਦ ਆਉਂਦੀ ਹੈ ਬਾਪੂ ਦੀ ਕਿ ਰਸ਼ੀਆ ਤੇ ਚਾਈਨਾ ਚੜਨਗੇ ਅੰਮ੍ਰਿਤਸਰ ਵੱਲ ਤੇ ਅਸੀਂ ਸ਼ਹੀਦੀਆਂ ਪਾਵਾਂਗੇ ਅਕਾਲ। ਦੇਖੋ ਇਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਹੈ, ਇਹ 100 ਸਾਖੀ ਅਸੀਂ ਕਦੇ ਜ਼ਿਕਰ ਕਰਾਂਗੇ। ਉਸ ਦੇ ਵਿੱਚ ਇਹ ਕੰਟੀਨਿਊਸਲੀ, ਕਿਉਂਕਿ ਜਦੋਂ ਜੂਨ 84 ਦਾ ਘੱਲੂਘਾਰਾ ਵੀ ਹੋਇਆ ਤੇ ਕੁਝ ਪੱਤਰੇ ਜਿਹੜੇ ਨੇ ਉਹਦੇ ਉਹ ਚੱਲ ਰਹੇ ਸੀ। ਈਵਨ ਜਿਹੜੇ ਕੂਕੇ ਨੇ ਉਹਨਾਂ ਦਾ ਵੀ ਇਸ ਦੇ ਉੱਤੇ, ਕਿਉਂਕਿ ਕੂਕੇ ਤਾਂ ਰਸ਼ੀਆ ਦੇ ਉੱਤੇ ਬੜਾ ਟਰਸਟ ਕਰਦੇ ਨੇ, ਕਿਉਂਕਿ ਇਹਨਾਂ ਦੇ ਮੁਤਾਬਕ ਤਾਂ ਬਾਬਾ ਰਾਮ ਸਿੰਘ ਰੂਸ 'ਚ ਬੈਠੇ ਨੇ। ਸੋ ਉਸ ਦੇ ਵਿੱਚ ਇਹ ਅੱਜ ਤੱਕ ਕੂਕੇ ਕੋਟ ਕਰਦੇ ਨੇ ਕਿ ਜਦ ਰੂਸ ਪੰਜਾਬੇ ਆਵੇਗਾ ਤੇ ਬਾਬਾ ਰਾਮ ਸਿੰਘ ਵੀ ਨਾਲ ਹੋਣਗੇ, ਮਲੇਛ ਖਾਲਸੇ ਦਾ ਨਾਸ ਕਰਨਗੇ, ਪੰਥ ਖਾਲਸੇ ਨੂੰ ਪ੍ਰਗਟ ਕਰਨਗੇ। ਸੋ ਇਹ ਅੱਡ ਅੱਡ ਤਰੀਕਿਆਂ ਦੇ ਨਾਲ ਇਹਨਾਂ ਦੀ ਆਪਣੀ ਜਿਹੜੀ ਆ ਉਹ 100 ਸਾਖੀ ਇਹਨਾਂ ਨੇ ਚਲਾਈ ਹੋਈ ਹੈ। ਲੇਕਿਨ ਇਹ ਜਿਹੜਾ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਪਲੇਟਫਾਰਮ ਤੇ ਆਉਣਾ ਹੈ, ਅਮਰੀਕਾ ਨੇ ਔਰ ਕੈਨੇਡਾ ਨੇ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਸਟਰੋਂਗ ਸਟੈਂਡ ਲਿਆ ਹੀ ਸੀ। ਪਰ ਜਿਵੇਂ ਹੁਣ ਰੂਸ ਖੁੱਲ੍ਹ ਕੇ ਜੋ ਕੰਮ ਰੂਸ ਕਰ ਰਿਹਾ ਪਿਛਲੇ 40 ਸਾਲ ਤੋਂ, ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਇਹਨਾਂ ਦਾ ਰੋਲ ਰਿਹਾ, ਪਰ ਹੁਣ ਇੰਟਰਨੈਸ਼ਨਲ ਪਲੇਟਫਾਰਮ ਤੇ ਇੰਡੀਆ ਦੇ ਕੇਸ ਨੂੰ ਰੂਸ ਅੱਗੇ ਤੋਰੇਗਾ। ਸੋ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਇੰਟਰਨੈਸ਼ਨਲਾਈਜ਼ ਹੋ ਚੁੱਕਾ ਹੈ। ਨਾਗਰਾ ਸਾਹਿਬ ਯਾਦ ਕਰਾਉਂਦੇ ਨੇ ਕਿ ਅੱਜ ਦੀ ਰਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਔਰ ਫਿਰ ਇਸੇ ਤਰ੍ਹਾਂ ਅਮਰਜੀਤ ਨਿੱਜਰ ਜੀ ਵੀ, ਜਸਕੀਰਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਚੜ੍ਹਦੀ ਕਲਾ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਫਿਰ ਤਕਸੀਮੇ ਪੰਜਾਬ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਦਿਆਲ ਸਿੰਘ ਜੀ, ਹਰਜੋਤ ਮਾਲ ਜੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਕਹਿੰਦੇ ਨੇ ਸਤਲੁਜ ਤੇ ਸਰਦਾਰ ਸੁਰਿੰਦਰ ਸਿੰਘ ਨੇ ਫਾਸਟ ਫੂਡ ਰਾਹੀਂ ਜੋ ਪੰਜਾਬ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਉਸ ਤੇ ਵੀ ਕਹਿੰਦੇ ਪ੍ਰੋਗਰਾਮ ਕਰੋ। ਔਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਫਤਿਹ ਬੁਲਾਉਂਦੇ ਨੇ। ਬਲਿਆਰ ਸਿੰਘ ਕੰਗ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਸੰਦੀਪ ਸਿੰਘ ਯੂਕੇ ਵੀ ਫਤਿਹ। ਫਿਰ ਇਸੇ ਤਰ੍ਹਾਂ ਸਰਤਾਜ ਅਲੀ ਵੀ ਖਾਲਸਾ ਜ਼ਿੰਦਾਬਾਦ। ਜਸਬੀਰ ਸਿੰਘ ਜੀ ਬਲੈਕੀਆ ਗੇਮੀਆ ਜੀ ਵੀ। ਫਿਰ ਇਸੇ ਤਰ੍ਹਾਂ ਗੁਸਕੇ ਔਸਮ ਪ੍ਰੋਗਰਾਮ, ਯੂਅਰ ਟੀਮ ਇਜ਼ ਅਮੇਜ਼ਿੰਗ।
ਔਰ ਰਾਜਨਪ੍ਰੀਤ ਸਿੰਘ ਜੀ ਵੀ ਫਤਿਹ, ਬਲਜੀਤ ਬਰਾੜ ਜੀ ਵੀ ਫਤਿਹ, ਰਕੌਰ ਸ਼ਰਨਜੀਤ ਪਤਾ ਨਹੀਂ ਕੀ ਕਹਿੰਦੇ, ਮੈਂ ਧਾਲੀਵਾਲ ਦੀ ਇਸੇ ਲਈ ਫੈਨ ਆ ਕਿਉਂਕਿ ਉਹ ਬਾਦਲਾਂ ਦਾ ਸ਼ੁਨਸ਼ਨਾ ਨਾ ਵਜਾ ਕੇ ਲੋਕਾਂ ਨੂੰ ਅਸਲੀ ਦੁਸ਼ਮਣ ਦੀ ਪਛਾਣ ਕਰਾਉਂਦਾ। ਸੋ ਇਸੇ ਤਰ੍ਹਾਂ ਪਰਨੀਤ ਸੇਠੀ ਵਲੋਗਸ ਤੋਂ ਪੰਜਾਬ ਦੇ ਤਰਨਤਾਰਨ ਕਹਿੰਦੇ ਡਿਸਟ੍ਰਿਕਟ ਤੋਂ ਕਹਿੰਦੇ ਅੰਕਲ ਜੀ ਤੁਸੀਂ ਕਦੋਂ ਆਓਗੇ ਕਿ ਤਰਨਤਾਰਨ ਉਹਨਾਂ ਨੇ ਤੁਹਾਨੂੰ ਕਿਹਾ। ਔਰ ਇਸੇ ਤਰ੍ਹਾਂ ਫਿਰ ਉਹਨਾਂ ਕੇ ਖਾਲਸਾ ਰਾਜ ਬਹੁਤ ਸ਼ੁਕਰੀਆ, ਜ਼ਿੰਦਾਬਾਦ ਤੁਸੀਂ ਤਰਨਤਾਰਨ ਸਾਹਿਬ ਤੋਂ ਜੁੜੇ ਹੋਏ ਹੋ। ਜੀ ਗੁਰੂ ਨੇ ਜਦੋਂ ਚਾਹਿਆ ਤੇ ਉਸ ਫਰੀडम ਦੇ ਮੌਕੇ ਦੇ ਉੱਤੇ ਹੀ ਜਿਹੜਾ ਗੁਰੂਆਂ ਦੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਾਂਗੇ। ਹਾਂਜੀ, ਫਿਰ ਇਸ ਤਰ੍ਹਾਂ ਜਤ ਸਿੰਘ ਜੀ, ਸੁਖਚੈਨ ਸਿੰਘ ਬੈਤ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ ਕਹਿੰਦੇ ਅਬ ਪਤਾ ਚਲਾ ਕਿ ये अकाली दल पार्टी वाले कौन हैं और बहुत शुक्रिया डॉक्टर साहब उन्होंने किया। और मनजीत सिंह मठारू जी भी कहते खालसा इज राइजिंग लाइक ए ग्रेट चैंपियन ऑफ ट्रूथ फॉर ह्यूमैनिटी, खालसा जिंदाबाद। धर्म सिंह जी भी फतेह, वारिस पंजाब दे भी फतेह, जसप्रीत सिंह जी भी हाउ डू यू सी लेबर पार्टी यूके रोल इन सिख इशूज़। ਉਹ ਅਸੀਂ ਆਲਰੇਡੀ ਡਿਸਕਸ ਕੀਤਾ ਹੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਹਰ ਥਾਂ ਦੇ ਪੋਲੀਟੀਸ਼ੀਅਨ ਇੱਕੋ ਜਿਹੇ ਹੁੰਦੇ ਨੇ। ਜੇ ਪ੍ਰੋਪਰ ਲੌਬੀ ਦਬਾਅ ਬਣੇ ਤੇ ਤੁਸੀਂ ਆਪਣੀਆਂ ਮੰਗਾਂ ਮਨਵਾ ਸਕਦੇ ਹੋ, ਨਹੀਂ ਤਾਂ ਪੋਲੀਟੀਸ਼ੀਅਨ ਹਰ ਥਾਂ ਦੇ ਸ਼ੇਮਲੈਸ ਹੀ ਹੁੰਦੇ ਨੇ। मोहम्मद याकूब जी कहते हैं कि इंडिया नहीं चाहता कि समझ पंजाब में टेररिज्म को पता नहीं क्या, सॉरी अबाउट दैट। अनुपा जी भी सत श्री अकाल कहते हैं सानू दोनों नू। और शाबे गुराया कहते it's better for these farmers to work in their villages and stop hiring UP Bihar labor and be self sufficient. Tarna has become the social event and is a result of misplaced priority. ਸ਼ਾਬੀ ਗੁਰਾਇਆ ਜੀ, ਦੇਖੋ ਅਸੀਂ ਤੁਹਾਡੇ ਨਾਲ ਪਾਰਟਲੀ ਸਹਿਮਤ ਹੈ ਪਰ ਫੁੱਲੀ ਨਹੀਂ, ਕਿਉਂਕਿ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਜੇ ਬਿਹਾਰੀ ਜਾਂ ਲੇਬਰ ਨਾ ਹੋਏ ਤੇ ਉਹ ਸਰਵਾਈਵ ਕਰਨਗੇ। ਜੋ ਕਾਨੂੰਨ ਉਹਨਾਂ ਨੇ ਪਹਿਲਾਂ ਬਣਾਏ ਉਹ ਤੋਂ ਉਸ ਦੌਰਾਨ ਜਦੋਂ ਮੋਰਚਾ ਵਾਪਸ ਲਿਆ ਗਿਆ, ਜੋ ਮੰਗਾਂ ਸੀ ਉੱਥੇ ਹੀ ਖੜੀਆਂ ਨੇ। ਰਾਦਰ ਇਸ ਦੇ ਉਲਟ ਹੁਣ ਇੱਕ ਨਵੀਂ ਪਾਲਿਸੀ ਸੈਂਟਰ ਜਿਹੜੀ ਜਿਹਦੇ 'ਚ ਸਟੇਟਾਂ ਨੂੰ ਵਲੇਟ ਰਹੀ ਹੈ, ਉਹ ਵੀ ਆਲਰੇਡੀ ਉਹਦਾ ਮਸੌਦਾ ਇੱਕ ਸਟੇਟਾਂ ਨੂੰ ਆਇਆ। ਉਸ ਦੇ ਉੱਤੇ ਵੀ ਫਾਰਮਰਸ ਜਿਹੜੇ ਨੇ, ਅਨਫੋਰਚੂਨੇਟ ਪਾਰਟ ਇਹ ਹੈ ਵੀ ਜਿਹੜੀ ਕਿਸਾਨਾਂ ਦੀ ਤਾਕਤ ਦਾ ਡਿਸਪਲੇ ਹੋਇਆ ਸੀ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਲੈਕਸ਼ਨ ਪ੍ਰੋਸੈਸ 'ਚ ਵੜਨ ਦੀ ਕੋਸ਼ਿਸ਼ ਕੀਤੀ, ਆਪਣੇ ਉਸ ਇਕੱਠ ਨੂੰ ਇਕੱਠਾ ਨਹੀਂ ਰੱਖ ਸਕੇ। ਉਹ ਰੀਜ਼ਨ ਹੈ ਵੀ ਇਸ ਵੇਲੇ ਦੋ ਜਥੇਬੰਦੀਆਂ ਅੱਡ ਧਰਨੇ ਤੇ ਬੈਠੀਆਂ, ਖਨੌਰੀ ਦੇ ਉੱਤੇ ਔਰ ਸ਼ੰਭੂ ਤੇ ਕੀ ਹੋ ਰਿਹਾ ਹੈ। ਜਗਜੀਤ ਸਿੰਘ ਡੱਲੇਵਾਲ, ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ, ਮਰਨ ਵਰਤ ਰੱਖਣਾ ਨਹੀਂ ਰੱਖਣਾ, ਇਹਨੂੰ ਲੈ ਕੇ ਜਿਹੜਾ ਸੋ ਕੁੱਲ ਮਿਲਾ ਕੇ ਸਾਡਾ ਜਲੂਸ ਹੀ ਨਿਕਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਕੱਲਾ ਗੱਲ ਇਹ ਨਹੀਂ ਹੈ ਵੀ ਜਾ ਕੇ ਬਹਿ ਕੇ ਖੇਤੀ ਕਰਨ ਔਰ ਆਪ ਹੋਏ। ਅਸੀਂ ਇਹ ਸਮਝਦੇ ਹਾਂ ਵੀ ਸਾਡੇ ਕਿਸਾਨ ਹੋਣ, ਵਿਦਿਆਰਥੀ ਹੋਣ, ਸਿਆਸੀ ਤਰ੍ਹਾਂ ਹੋਣ, ਉਹਨਾਂ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਉਹ ਤੁਸੀਂ ਅੱਜ ਇੱਕ ਮਸਲਾ ਹੱਲ ਕਰਵਾਉਣ ਦੇ ਲਈ ਐਜੀਟੇਸ਼ਨ ਕਰਦੇ ਹੋ, ਕੱਲ੍ਹ ਨੂੰ ਕੋਈ ਦੂਸਰਾ ਹੋਰ ਖੜਾ ਹੋ ਜਾਏਗਾ। ਔਰ ਹਾਲਤ ਇਹ ਹੈ ਕਿ ਜੇ 101 ਕਿਸਾਨਾਂ ਦਾ ਜਥਾ 3 ਵਾਰ ਉਹਨਾਂ ਨੇ ਪੈਦਲ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹਨਾਂ ਦੇ ਨਾਲ ਹੋਇਆ, ਤਾਂ ਫਿਰ ਲੈ ਦੇ ਕੇ ਤੁਹਾਡੇ ਪੱਲੇ ਕੀ ਹੈ ਔਰ ਤੁਹਾਡੀ ਉਹ ਔਕਾਤ ਕੀ ਸਮਝਦੇ ਨੇ। ਤੇ ਜੇ ਫਿਰ ਵੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ, ਫਿਰ ਐਵੇਂ ਇਕੱਲੇ ਇਕੱਲੇ ਕੁੱਟ ਵੀ ਖਾਈ ਜਾਵਾਂਗੇ ਔਰ ਨਿੱਕੇ ਨਿੱਕੇ ਮੁੱਦਿਆਂ ਦੇ ਉੱਤੇ ਆਪਣੀ ਐਨਰਜੀ ਵੀ ਵੇਸਟ ਕਰੀ ਜਾਵਾਂਗੇ। ਜੀ ਨਰਿੰਦਰ ਸਿੰਘ ਢਿੱਲੋਂ ਜੀ ਵੀ ਫਤਿਹ। ਫਿਰ ਹਾਂਜੀ, ਤਜਿੰਦਰ ਸਿੰਘ ਪੰਜਾਬ ਤੋਂ ਸਾਨੂੰ ਚਾਹ ਆਫਰ ਕਰ ਰਹੇ ਨੇ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੀ, ਬਹੁਤ ਸਵਾਦੀ ਹੈ ਤੁਹਾਡੀ ਚਾਹ। ਬਲਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਸਾਡਾ ਸ਼ੁਕਰੀਆ ਅਦਾ ਕਰਦੇ ਨੇ। ਸਤਨਾਮ ਔਜਲਾ ਜੀ ਵੀ ਔਰ ਮੇਹਰ ਸਿੰਘ ਜੀ ਕਹਿੰਦੇ ਨੇ ਆਪ ਦੀਆਂ ਖਬਰਾਂ ਦਾ ਇੰਤਜ਼ਾਰ ਹੁੰਦਾ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvtv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।